ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 19 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲੇ ਨੂੰ, ਦੇਖਣ ਵਾਲੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇ ਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ ਕਰੋ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਇਸ ਦੇ ਲਈ ਕਾਲ ਕਰੋ 8888889914 ਦੇ ਉੱਤੇ। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ। ਦੋ ਕੁ ਖਬਰਾਂ ਕੀ ਕੁਝ ਅਮਰੀਕਾ ਜਾਂ ਵਰਲਡ 'ਚ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਉਸ ਤੋਂ ਬਾਅਦ ਆਪਾਂ ਟਰੱਕਿੰਗ ਨਾਲ ਰਿਲੇਟਡ ਜੋ ਖਬਰਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। SpaceX ਰੌਕਟ ਸ਼ਿਪ ਜਿਹੜਾ ਆ ਐਕਸਪਲੋਡ ਕਰ ਗਿਆ ਤੇ ਜਿਹਦੇ ਨਾਲ ਇਲੋਨ ਮਸਕ ਦੇ ਜਿਹੜਾ ਮਾਰਸ ਦਾ ਪ੍ਰੋਜੈਕਟ ਆ ਉਸ ਨੂੰ ਕਾਫੀ ਜ਼ਿਆਦਾ ਜਿਹੜਾ ਸੈਟਬੈਕ ਲੱਗਾ ਹੈਗਾ। ਇਹ 10ਵੀਂ ਟੈਸਟ ਫਲਾਈਟ ਸੀਗੀ ਜੋ ਟੈਕਸਸ ਤੋਂ ਤੇ ਇਹਦਾ ਇੱਕ ਬਹੁਤ ਬੁਰੀ ਤਰ੍ਹਾਂ ਜਿੱਦਾਂ ਕੈਟਾਸਟ੍ਰੋਫਿਕ ਫੇਲੀਅਰ ਹੋਇਆ ਹੈਗਾ। ਵੀਡੀਓਜ਼ ਵੀ ਇਹਦੀਆਂ ਆਲਰੇਡੀ ਬਾਹਰ ਆਈਆਂ ਹੈਗੀਆਂ। ਕਹਿੰਦੇ ਭਈ ਜੋ ਸਾਈਟ ਸੀ ਮੇਨਟੇਨ ਗੁੱਡ ਸੀ, ਆਪਰੇਸ਼ਨ, ਪਰਸਨਲ ਸੇਫਟੀ ਸਾਰਾ ਕੁਝ ਸਹੀ ਸੀ, ਪਰ ਸਮਹਾਉ ਇਹ ਇੱਕ ਵਾਰੀ ਫੇਰ ਫੇਲ ਹੋ ਗਿਆ ਹੈਗਾ। ਵਰਲਡ ਦਾ ਲਾਰਜੈਸਟ ਤੇ ਮੋਸਟ ਪਾਵਰਫੁਲ ਰੌਕਟ ਸੀਗਾ। 123 ਮੀਟਰ ਇਹਦੀ ਹਾਈਟ, ਜਿੱਦਾਂ 403 ਫੁੱਟ ਜੋ ਬਣਦਾ ਆ। ਇਹ ਇਲੋਨ ਮਸਕ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਲੌਂਗ ਟਰਮ ਦਾ ਵਿਜ਼ਨ ਸੀ, ਕਲੋਨਾਈਜ਼ਿੰਗ ਮਾਰਸ। ਜੀ, ਸੋ ਮਾਰਸ ਦੇ ਵਿੱਚ ਜਾਣ ਤੋਂ ਪਹਿਲਾਂ ਟੈਕਸਸ ਦੀ ਧਰਤੀ ਤੋਂ ਇਹਨੇ ਉਡਾਨ ਭਰਨੀ ਸੀ, ਪਰ ਉਸ ਤੋਂ ਪਹਿਲਾਂ ਹੀ ਇੱਕ ਡਰਾਮੈਟਿਕ ਰੌਕਟ ਐਕਸਪਲੋਜਨ ਜਿਹੜੀ ਆ ਇਸ ਦੇ ਵਿੱਚ ਜਿਹੜੀ ਉਹ ਹੋਈ ਆ ਤੇ ਸਾਰੀ ਲਾਈਵ ਸਟਰੀਮ ਦੇ ਵਿੱਚ ਲੋਕਾਂ ਨੇ ਉਸ ਟਾਈਮ ਦੇ ਉੱਤੇ ਦੇਖੀ। ਬੋਕਾ ਰੀਕਾ ਜਿਹੜਾ ਇਲਾਕਾ ਹੈ, SpaceX ਦਾ ਜਿਹੜਾ ਸਟਾਰਬੇਸ ਆ, ਉੱਥੇ ਇਹ ਜਿਹੜਾ SpaceX ਦਾ ਜਿਹੜਾ ਸਟਾਰਸ਼ਿਪ ਆ ਉਹ ਐਕਸਪਲੋਡ ਕਰ ਗਿਆ ਸੀ। ਲੋਕਲ ਟਾਈਮ ਉੱਥੇ ਰਾਤ ਦੇ 11 ਵਜੇ ਸੀ, ਜਦ ਕਹਿੰਦੇ ਵੀ ਇੱਕ ਸਟੈਟਿਕ ਟੈਸਟ ਜਿਹੜਾ ਉਹ ਕੀਤਾ ਜਾਂਦਾ ਹੁੰਦਾ ਆ। ਉਸ ਦਰਮਿਆਨ ਬਹੁਤ ਹੀ ਇੱਕ ਵੱਡਾ ਕਹਿ ਲਓ ਵੀ ਧਮਾਕਾ ਜਿਹੜਾ ਉਹ ਦੇਖਿਆ ਗਿਆ। ਕੱਲ ਰਾਤ ਦੀਆਂ ਇਹ ਸਭ ਤੋਂ ਵੱਡੀਆਂ ਜਿਹੜੀਆਂ ਸੁਰਖੀਆਂ ਆ ਉਹ ਨਾਲ ਦੇ ਨਾਲ ਬਣੀਆਂ ਪਈਆਂ ਆ। ਦੂਜੀ ਜਿਹੜੀ ਸਭ ਤੋਂ ਵੱਡੀ ਖਬਰ ਆ ਉਹ ਇਰਾਕ ਨੂੰ ਲੈ ਕੇ, ਇਰਾਨ ਤੇ ਇਜ਼ਰਾਈਲ ਨੂੰ ਲੈ ਕੇ ਹੈਗਾ। ਇਜ਼ਰਾਈਲ ਨੇ ਕਾਫੀ ਜਗ੍ਹਾ ਦੇ ਉੱਤੇ ਜੋ ਇਰਾਨ ਦੇ ਨਿਊਕਲੀਅਰ ਸਾਈਟਸ ਆ ਉਹਨਾਂ ਨੂੰ ਹਿੱਟ ਕੀਤਾ ਹੈ ਤੇ ਇਰਾਨ ਵਾਲਿਆਂ ਨੇ ਹਸਪੀਟਲ ਦੇ ਉੱਤੇ ਇੱਕ ਜਿਹੜੀ ਮਿਜ਼ਾਈਲ ਸਿੱਟੀ ਆ। ਸੋ ਲਗਭਗ 6ਵਾਂ ਦਿਨ ਚੱਲ ਗਿਆ ਤੇ 7ਵਾਂ ਦਿਨ। ਸੋ ਇਹ ਲੜਾਈ ਆ ਹਜੇ ਉਸੇ ਤਰ੍ਹਾਂ ਚੱਲ ਰਹੀ ਆ। ਟਰੰਪ ਹੋਣਾ ਹੀ ਜਿਹੜਾ ਆ ਹਜੇ ਵੀ ਇਹ ਸੋਚ ਰਹੇ ਆ ਵੀ ਅਮਰੀਕਾ ਵਿੱਚ ਇਨਵੋਲਵ ਹੋਊਗਾ ਜਾਂ ਨਹੀਂ। ਜੀ, ਇਜ਼ਰਾਈਲ ਦਾ ਜਿਹੜਾ ਨੇਤਨਯਾਹੂ ਆ, ਬੀਬੀ ਜਿਸ ਨੂੰ ਕਹਿੰਦੇ ਆ, ਉਹਨੇ ਹਸਪਤਾਲ ਦੀ ਉਸ ਗਰਾਊਂਡ ਤੋਂ ਖੜ ਕੇ ਕਿਹਾ ਵੀ ਇਸ ਦਾ ਪੂਰਾ ਬਦਲਾ ਜਿਹੜਾ ਉਹ ਲਿਆ ਜਾਊਗਾ। ਪਰ ਇਜ਼ਰਾਈਲ ਕਿਤੇ ਨਾ ਕਿਤੇ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰ ਕੇ ਦੇਖੇ ਕਿ ਜਦੋਂ ਆਪ ਉਹ ਹਸਪਤਾਲਾਂ ਦੇ ਉੱਤੇ ਵੀ ਨਾਲ ਦੇ ਨਾਲ ਬੰਬ ਜਿਹੜਾ ਸਿੱਟਦਾ ਆ ਤਾਂ ਉਦੋਂ ਫਿਰ ਕੀ ਜਿਹੜੀ ਉਹ ਵਾਪਰਦੀ ਆ। ਨਾ ਇੱਧਰੋਂ ਹਸਪਤਾਲਾਂ ਦੇ ਡਿੱਗਣ ਤੇ ਨਾ ਉੱਧਰੋਂ ਡਿੱਗਣ,
ਇਹ ਜਿਹੜੀ ਇੱਕ ਚੀਜ਼ ਹੋਣੀ ਚਾਹੀਦੀ ਹੈ, ਪਰ ਅਫਸੋਸ ਵਾਲੀ ਗੱਲ ਆ ਵੀ ਅਜਿਹੀ ਲੜਾਈ ਦੇ ਵਿੱਚ ਇਹ ਸਾਰੀਆਂ ਚੀਜ਼ਾਂ 'ਚ ਆਮ ਲੋਕਾਂ ਦੇ ਇਸੇ ਤਰੀਕੇ ਮਾਰਿਆ ਜਾਂਦਾ ਆ, ਤੇ ਇਜ਼ਰਾਈਲ ਨੂੰ ਇੱਕ ਹਿਸਾਬ ਦੇ ਨਾਲ ਹੁਣ ਹੋਰ ਖੁੱਲ੍ਹਾ ਲਾਇਸੈਂਸ ਕਹਿ ਸਕਦੇ ਹਾਂ ਵੀ ਉਹ ਮਿਲੂਗਾ, ਤੇ ਉਹ ਈਰਾਨ ਦੇ ਉੱਤੇ ਆਪਣੇ ਜਿਹੜੇ ਹਮਲੇ ਆ ਉਹਨਾਂ ਨੂੰ ਤੇਜ਼ ਕਰਨਗੇ। 45 ਜਾਣੇ ਜਿਹੜੇ ਕਹਿੰਦੇ ਵੀ ਇਸ ਹਸਪਤਾਲ ਦੇ ਵਿੱਚ ਜਿਹੜੀ ਮਿਸਾਈਲ ਡਿੱਗੀ ਆ ਉਹਦੇ ਕਰਕੇ ਨੁਕਸਾਨੇ ਗਏ ਆ। ਇੱਥੇ ਇੱਕ ਹੋਰ ਚੀਜ਼ ਜਿਹੜੀ ਸਾਰਿਆਂ ਦੇ ਸਮਝਣ ਲਈ ਨਾਲ ਦੇ ਨਾਲ ਇਹ ਚੀਜ਼ ਆ ਵੀ ਜਿਹੜਾ ਇਜ਼ਰਾਈਲ ਦਾ ਆਇਰਨ ਡੋਮ ਆ ਉਹ ਕਾਫੀ ਵੱਡਾ ਜਿਹੜਾ ਫੇਲ ਨਾਲ ਦੇ ਨਾਲ ਜਿਹੜਾ ਚੱਲ ਰਿਹਾ ਆ। ਈਰਾਨ ਨੇ ਜਦੋਂ ਪਿਛਲੀ 2-3 ਵਾਰੀ ਮਿਜ਼ਾਈਲਾਂ ਸਿੱਟ ਕੇ ਜਿਹੜਾ ਉਹ ਦੇਖਿਆ ਸੀ, ਮੈਨੂੰ ਲੱਗਦਾ ਉਹਨਾਂ ਨੇ ਕਾਫੀ ਜ਼ਿਆਦਾ ਇਸ ਦੀ ਘੋਖ ਜਿਹੜੀ ਉਹ ਕਰ ਲਈ ਵੀ ਕਿੱਦਾਂ ਇਸ ਨੂੰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਬਾਈਪਾਸ ਜਿਹੜਾ ਉਹ ਕੀਤਾ ਜਾ ਸਕਦਾ ਜਾਂ ਬ੍ਰੇਕ ਡਾਊਨ ਜਿਹੜਾ ਉਹ ਕੀਤਾ ਜਾ ਸਕਦਾ। ਸੋ ਉਹਨਾਂ ਦੀਆਂ ਹੁਣ ਮਿਜ਼ਾਈਲਸ ਕਾਫੀ ਵੱਡੇ ਪੱਧਰ ਦੇ ਉੱਤੇ ਇਜ਼ਰਾਈਲ ਦੇ ਵਿੱਚ ਜਿਹੜੀਆਂ ਡਿੱਗ ਰਹੀਆਂ, ਤੇ ਇਜ਼ਰਾਈਲ ਨੂੰ ਵੀ ਹੁਣ ਉਹ ਅੰਦਾਜ਼ਾ ਹੋ ਰਿਹਾ ਜਿੱਦਾਂ ਗਾਜ਼ਾ ਵਾਲਿਆਂ ਨੂੰ ਜਾਂ ਈਰਾਨ ਵਾਲਿਆਂ ਨੂੰ ਕਿਸੇ ਨੂੰ ਵੀ ਕਿਤੇ ਹੁੰਦਾ ਆ ਵੀ ਜਿੱਥੋਂ ਮਰਜ਼ੀ ਮਿਜ਼ਾਈਲ ਜਿਹੜੀ ਆ ਕੇ ਡਿੱਗ ਸਕਦੀ ਆ। ਇਜ਼ਰਾਈਲ ਦੇ ਲੋਕ ਵੀ ਇਸ ਟਾਈਮ ਮੁਲਕ ਭੱਜ ਕੇ ਛੱਡ ਰਹੇ ਨੇ। ਤੇ ਸਾਡੇ ਨਾਲ ਜੁੜ ਚੁੱਕੇ ਆ ਰਮਨ ਜੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਤਾਂ ਲੱਗਦਾ ਸੀ ਵੀ ਅੱਜ ਲਾਲ ਪੱਗ ਬੰਨ੍ਹ ਕੇ ਆਉਂਗੇ ਜਿਹੜੀ ਬਾਈਡਨ ਦੇ ਨਾਲ ਸੀ, ਤੇ ਸੋ ਸਰੋਤਿਆਂ ਨੂੰ ਦੱਸਦੇ ਜਾਈਏ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਇਹ ਟਰੱਕਿੰਗ ਨੂੰ ਲੈ ਕੇ ਹੁੰਦਾ। ਤੇ ਬਹੁਤ ਵਾਰ ਮੈਂ ਤਾਂ ਰਾਜ ਕਰਨੇ ਖਾਸ ਕਰਕੇ ਅਸੀਂ ਰਮਨ ਭਾਜੀ ਨਾਲ ਤਾਂ ਨਹੀਂ ਗੱਲ ਕੀਤੀ, ਅਸੀਂ ਬਹੁਤ ਵਾਰ ਸੋਚਿਆ ਵੀ ਯਾਰ ਦਫਾ ਕਰੋ, ਅਸੀਂ ਟਰੱਕਿੰਗ ਦਾ ਪ੍ਰੋਗਰਾਮ ਹੀ ਨਹੀਂ ਕਰਨਾ, ਕਿਉਂਕਿ ਬਹੁਤ ਵਾਰ ਉੱਦਾਂ ਦੇ ਅਜੱਡ ਬੰਦੇ ਆ ਜਾਂਦੇ ਆ ਵਿੱਚ ਕਮੈਂਟ ਪਾ ਜਾਂਦੇ, ਦੇਖੋ ਜੀ ਇਹਨਾਂ ਨੂੰ ਕੀ ਪਤਾ, ਇੱਥੇ ਬੈਠੇ ਆ, ਇਹਨਾਂ ਨੂੰ ਟਰੱਕਿੰਗ ਦਾ ਕੋਈ ਲੈਣਾ ਦੇਣਾ ਨਹੀਂ। ਪਰ ਜਦੋਂ ਅਸੀਂ ਵੱਖ-ਵੱਖ ਗੁਰੂ ਘਰਾਂ 'ਚ ਜਾਂਦੇ ਜਿੱਥੇ ਪ੍ਰੋਗਰਾਮ ਹੁੰਦੇ ਆ, ਇੰਨੀ ਵੱਡੀ ਗਿਣਤੀ ਸਾਨੂੰ ਟਰੱਕਰ ਮਿਲਦੇ ਆ, ਨਹੀਂ ਭਾਜੀ ਅਸੀਂ ਤੁਹਾਡੇ ਕਰਕੇ ਬਚ ਗਏ, ਤੁਸੀਂ 3 ਸਾਲ ਜੋ ਸਾਨੂੰ ਦੱਸਦੇ ਰਹੇ ਸਾਰਾ ਕੁਝ ਸੱਚ ਨਿਕਲਿਆ। ਸੋ ਅੱਜ ਜਿਹੜਾ ਓਵਰ ਡਰਾਈਵ ਆਨਲਾਈਨ ਮੈਗਜ਼ੀਨ ਆ ਉਹਨੂੰ ਬਹੁਤ ਵੱਡਾ ਆਰਟੀਕਲ ਛਾਪਿਆ, ਤੇ ਸਾਡੇ ਰਮਨ ਢਿੱਲੋਂ ਹੋਣਾ ਦੀ ਬਾਈਡਨ ਹੋਣਾ ਦੇ ਨਾਲ ਲਾਲ ਪੱਗ ਬੰਨ੍ਹ ਕੇ ਫੋਟੋ ਵੀ ਛਾਪੀ ਹੈਗੀ ਆ। ਸੋ ਉਸ ਆਰਟੀਕਲ ਬਾਰੇ ਆਪਾਂ ਡਿਸਕਸ ਅੱਛਾ, ਮੈਂ ਨਹੀਂ ਦੇਖਿਆ ਹੈਗਾ ਜੀ। ਜਾਨੇ ਮੈਂ ਉੱਤੇ ਲਿੰਕ ਪਾਤਾ, ਉਹਨੂੰ ਖੋਲ ਲਿਓ, ਕਿਉਂਕਿ ਘੰਟਾ ਕੁ ਪਹਿਲਾਂ ਹੀ ਉਹ ਨਹੀਂ ਪਾਇਆ ਅਜੇ। ਅੱਛਾ ਜੀ ਜੀ ਰਾਜਕਰਵੀਰ ਸਿੰਘ ਜੀ ਮੈਂ ਪਾਇਆ, ਤੇ ਤੁਸੀਂ ਜੇ ਸ਼ੋਅ ਵੀ ਕਰ ਸਕਦੇ ਹੋ ਤੇ ਜੀ ਕੋਈ ਨਹੀਂ, ਆਪਾਂ ਸ਼ੋਅ ਕਰ ਦਿੰਨੇ ਆ ਜੀ। ਤੇ ਪਰ ਲੇਟਲੀ ਜਿਹੜੇ ਓਵਰਡਰਾਈਵ ਵਾਲਿਆਂ ਨੇ ਇੰਟਰਵਿਊ ਕੀਤੀ ਹੈ, ਸੋ ਰਮਨ ਜੀ ਦੱਸ ਦਿਓ ਵੀ ਉਸ ਦੇ ਵਿੱਚ ਕੀ ਗੱਲਾਂ ਜਿਹੜੀਆਂ ਉਹ ਚਰਚਾ ਜਿਹੜੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਚੱਲੀ, ਕਿਉਂਕਿ ਹਰ ਇੱਕ ਦਾ ਜਾਂ ਕਿਸੇ ਦਾ ਵੀ ਜਿਹੜਾ ਇਸ ਟਾਈਮ ਇਹ ਸਵਾਲ ਰਹੇਗਾ ਵੀ ਰਹਿੰਦਾ ਆ, ਜਾਂ ਵੀ ਕਦੋਂ ਤੱਕ ਆਪਾਂ ਮੁੜ ਵਾਪਸੀ ਜਿਹੜੀ ਉਹ ਕਰਨੀ ਹੈ, ਟਰੱਕਿੰਗ ਕਦੋਂ ਇੱਕ ਹਿਸਾਬ ਦੇ ਨਾਲ ਜਿੱਦਾਂ ਫਰੀਵੇ ਦੇ ਉੱਤੇ ਟਰੱਕ ਦੌੜਦੇ ਆਪਾਂ ਨੂੰ ਦਿਸਦੇ ਆ ਵੀ ਉੱਦਾਂ ਟਰੱਕਿੰਗ ਇੰਡਸਟਰੀ ਕਿੱਦਾਂ ਜਿਹੜੀ ਉਹ ਉਸ ਮੁਕਾਮ ਦੇ ਉੱਤੇ ਪਹੁੰਚੂਗੀ। ਬਹੁਤ ਲੰਮਾ ਸਮਾਂ ਹੋ ਗਿਆ ਹੁਣ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲਦਿਆਂ ਨੂੰ, ਹਾਂ ਆਪਾਂ ਉੱਠ ਰਹੇ ਆ, ਸਟੈਗਨੈਂਟ ਆ, ਕੁਛ ਹੋਊਗਾ, ਰਿਐਲਿਟੀ ਕੀ ਆ, ਕਿੱਥੇ ਆ ਕੇ ਇੰਡਸਟਰੀ ਜਿਹੜੀ ਇਸ ਟਾਈਮ ਖੜੀ ਪਈ ਆ, ਤੇ ਕੀ ਆਪਾਂ ਨੂੰ ਫਿਊਚਰ ਦੇ ਵਿੱਚ ਜਿਹੜਾ ਉਹ ਨਜ਼ਰ ਆ ਰਿਹਾ ਜੀ। ਬਿਲਕੁਲ ਰਾਜਕਰਨ, ਜਿਹੜੀ ਸਿਚੁਏਸ਼ਨ ਇਸ ਵੇਲੇ ਟਰੱਕਿੰਗ ਦੀ ਹੈਗੀ ਆ ਨਾ, ਉਹਦੇ ਵਿੱਚ ਬਹੁਤ ਹੀ ਜ਼ਿਆਦਾ ਫੈਕਟਰਸ ਜਿਹੜੇ ਹੈਗੇ ਕੰਮ ਕਰ ਰਹੇ ਹੈਗੇ ਆ। ਬਹੁਤ ਚੀਜ਼ਾਂ ਜਿਹੜੀਆਂ ਕੰਮ ਕਰ ਰਹੀਆਂ ਹੈਗੀਆਂ, ਹਰਟ ਕਰਨ ਵਾਲੀਆਂ ਚੀਜ਼ਾਂ ਜ਼ਿਆਦੀਆਂ ਹੈਗੀਆਂ, ਪੋਜ਼ੀਟਿਵ ਚੀਜ਼ਾਂ ਥੋੜ੍ਹੀਆਂ ਘੱਟ ਹੈਗੀਆਂ, ਇਸ ਕਰਕੇ ਕਈ ਵਾਰੀ ਸਾਡੀ ਜਿਹੜੀ ਗੱਲਬਾਤ ਆ ਉਹ ਨੈਗੇਟਿਵ ਲੱਗਦੀ ਹੁੰਦੀ ਆ। ਪਰ ਇਸ ਵੇਲੇ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹ ਬੜੀ ਡਿਫਰੈਂਟ ਐਂਗਲ ਤੋਂ ਮਾਰਚ ਲੰਘ ਰਹੀ ਹੈਗੀ ਆ। ਜੇ ਗੱਲ ਕਰੀਏ ਆਪਾਂ, ਤੇ ਜਿੱਦਾਂ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੀ ਰੂਲ ਐਂਡ ਰੈਗੂਲੇਸ਼ਨਸ ਹੈਗੇ ਆ ਉਹਨਾਂ ਦੀ ਦੁਰਵਰਤੋਂ ਤੇ ਉਹਨਾਂ ਦੇ ਨਾਲ ਖਿਲਵਾੜ ਕਰਨਾ ਜਿਹੜਾ ਆ ਉਹ ਬਹੁਤ ਨਾਰਮਲ ਹੋ ਗਿਆ ਹੈਗਾ। ਸੋ ਉਹ ਇੱਕ ਪਾਸਾ ਹੈਗਾ ਜਿਹੜਾ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਕਾਫੀ ਮਾਰ ਕਰ ਰਿਹਾ ਹੈਗਾ। ਦੂਜੀ ਸਿਚੁਏਸ਼ਨ ਜਿਹੜੀ ਹੈਗੀ ਆ ਕਿ ਜਿਹੜੇ ਨਾਨ ਡੋਮਿਸਾਈਲ ਲਾਇਸੈਂਸਿਸ ਹੈਗੇ ਆ ਜਾਂ ਨਾਨ ਡੋਮਿਸਾਈਲ ਡਰਾਈਵਰਸ ਹੈਗੇ ਆ, ਜਿਵੇਂ ਕਿ ਆਪਾਂ ਕੈਨੇਡੀਅਨ ਡਰਾਈਵਰਸ ਕੋਲ ਬੜੀ ਵਾਰੀ ਸੁਣਦੇ ਆ ਰਹੇ ਆ ਕਿ ਜਿਹੜੇ ਕੈਨੇਡੀਅਨ ਡਰਾਈਵਰਸ ਆ ਉਹ US ਦੇ ਵਿੱਚ ਆਣ ਕੇ ਕੰਮ ਕਰਦੇ ਆ, US ਦੇ ਵਿੱਚ ਇੰਟਰ ਸਟੇਟ ਜਿਹੜੀਆਂ ਡਿਲੀਵਰੀਜ਼ ਹੁੰਦੀਆਂ ਆ ਉੱਧਰੋਂ ਮਾਰ ਪੈ ਰਹੀ ਆ। ਮੈਕਸੀਕਨ ਡਰਾਈਵਰਸ ਜਿਹੜੇ ਆ ਉਹ ਵਿਦਿਨ US ਡਰਾਈਵ ਕਰਦੇ ਹੈਗੇ ਆ ਲੋ ਵੇਜਸ ਦੇ ਉੱਤੇ, ਉੱਧਰੋਂ ਮਾਰ ਪੈ ਰਹੀ ਹੈਗੀ ਆ। ਡੈਫੀਨੇਟਲੀ ਆਪਣਾ ਜਿਹੜਾ ਕੰਮ ਹੈਗਾ ਉਹ ਘਟਿਆ ਹੈਗਾ ਬਹੁਤ ਜ਼ਿਆਦਾ, ਵੈਸੇ ਹੀ ਜਿਹੜੇ ਟੈਰਿਫਸ ਦੇ ਕਰਕੇ ਘਟਿਆ ਹੈਗਾ। ਸੋ ਉਹਦੇ ਲਈ ਵੀ ਆਪਾਂ ਨੂੰ ਜਿਹੜਾ ਆ ਮਾਰ ਪੈ ਰਹੀ ਹੈਗੀ ਆ। ਅਗੇਨ ਜਿਹੜੀ ਇੰਡਸਟਰੀ ਦੇ ਵਿੱਚ ਇਸ ਵੇਲੇ ਇੰਗਲਿਸ਼ ਦੀ ਗੱਲ ਚੱਲ ਰਹੀ ਆ, ਇੰਗਲਿਸ਼ ਸਪੀਕਿੰਗ ਦੀ ਗੱਲ ਚੱਲ ਰਹੀ ਆ,
ਉਹਦੇ ਉੱਤੇ ਜਿਹੜੀ ਆ ਇਸ ਜਿਹੜਾ ਸ਼ਾਇਦ ਆਰਟੀਕਲ ਆ ਜਿਹੜਾ ਆਇਆ ਹੈਗਾ, ਇਹਦੇ ਵਿੱਚ ਗੱਲਬਾਤ ਹੋਈ ਹੈਗੀ ਆ, ਕਿਉਂਕਿ ਅਸੀਂ ਬੜੇ ਸਮੇਂ ਤੋਂ ਇਹ ਚੀਜ਼ ਰੱਖਦੇ ਆ ਰਹੇ ਆ ਐਡਮਿਨਿਸਟ੍ਰੇਸ਼ਨ ਦੇ ਅੱਗੇ ਵੀ ਤੇ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਅੱਗੇ ਵੀ, ਕਿ ਕਿਸ ਢੰਗ ਦੇ ਨਾਲ ਜਿਹੜੇ ਆ ਇਹ ਜਿਹੜੇ ਲਾਇਸੈਂਸਿਸ ਆ ਉਹ ਮਿਲਦੇ ਆ, ਕਿਸ ਢੰਗ ਦੇ ਨਾਲ ਲਾਇਸੈਂਸ ਹੁਣ ਤੁਹਾਡੇ ਸਾਹਮਣੇ ਹੀ ਆ ਫਲੋਰੀਡਾ ਦੇ ਵਿੱਚ ਜਿਹੜੀ ਇਸ ਵੇਲੇ ਹੋਈ ਆ, ਮਤਲਬ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ DMV ਪਰਸਨਲ ਦੀਆਂ 8 DMV ਪਰਸਨਲ ਫੜੇ ਗਏ ਜਿਹੜੇ ਕਿ ਲਿਟਰਲੀ ਲਾਇਸੈਂਸਿਸ ਵੇਚ ਰਹੇ ਸੀ, ਮਤਲਬ ਕਿ ਕੋਈ ਟੈਸਟ ਨਹੀਂ, ਕੋਈ ਕੁਛ ਨਹੀਂ। ਜਿਹੜੇ ਦੇਖੋ ਇਹ ਚੀਜ਼ਾਂ ਹੁੰਦੀਆਂ ਕਿ ਜਿੱਥੇ ਅਸੀਂ ਆਪਣੇ ਰੋਡਸ ਦੀ ਸੇਫਟੀ ਵਾਸਤੇ ਸਾਨੂੰ ਸੋਚਣਾ ਚਾਹੀਦਾ ਔਰ ਸੋਚਣਾ ਪੈਣਾ, ਠੀਕ ਹੈ ਨਾ। ਜਿਹੜੇ ਸਾਡੇ ਰੋਡ ਦੀ ਸੇਫਟੀ ਆ ਉਹਦੇ ਲਈ ਜਿਹੜਾ ਸਾਡੇ ਜਿਹੜੀ ਡਰਾਈਵਿੰਗ ਦੇ ਲਈ ਜਿਹੜੀ ਇੰਗਲਿਸ਼ ਹੈਗੀ ਆ ਉਹ ਬੇਸਿਕ ਰਿਕੁਆਇਰਮੈਂਟ ਹੈਗੀ ਆ। ਦੇयर इज नो ਪੁਆਇੰਟ ਅਬਾਊਟ ਇਟ, ਹੈ ਨਾ, ਕਿ ਇਹਦੇ ਚ ਆਪਾਂ ਕੋਈ ਨਹੀਂ, ਇਹ ਚ ਕੋਈ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਨਹੀਂ ਗੀ, ਕੋਈ ਇਹਦੇ ਵਿੱਚ ਕਿਸੇ ਦੇ ਉਂਗਲ ਚੱਕਣ ਵਾਲੀ ਗੱਲ ਨਹੀਂ ਗੀ। ਦਿਸ ਇਜ਼ ਫੇਅਰਲੀ ਬੇਸਿਕ ਥਿੰਗ ਕਿ ਇਹਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ। ਹਾਂ, ਇਸ ਰੂਲ ਐਂਡ ਰੈਗੂਲੇਸ਼ਨ ਨੂੰ ਲੈ ਕੇ ਹੱਥ ਦੇ ਵਿੱਚ ਡਿਸਕ੍ਰਿਮੀਨੇਸ਼ਨ ਕੀਤੀ ਜਾ ਸਕਦੀ ਆ, ਇਸ ਤੋਂ ਮੁਨਕਰ ਨਹੀਂ ਹੋ ਸਕਦੇ ਆਪਾਂ, ਠੀਕ ਹੈ ਨਾ। ਇਹ ਅਸੀਂ ਮੁੱਦਾ ਆਪਣੇ ਜਿਹੜੀ ਵੀ ਗੱਲਬਾਤ ਹੁੰਦੀ ਹੈ ਉਹਦੇ ਚ ਚੱਕੀ ਦਾ, ਕਿ ਅਸੀਂ ਮੰਨਦੇ ਹਾਂ ਕਿ ਇਹ ਬੇਸਿਕ ਰਿਕੁਆਇਰਮੈਂਟ ਆ, ਪਰ ਇਹਨੂੰ ਯੂਜ਼ ਕਰਕੇ ਡਿਸਕ੍ਰਿਮੀਨੇਸ਼ਨ ਜੇ ਹੁੰਦੀ ਆ ਤੇ ਉਹ ਗਲਤ ਆ, ਉਹਦੇ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਸਾਰੀਆਂ ਇਸ ਆਰਟੀਕਲ ਦੇ ਵਿੱਚ ਹੋਈਆਂ ਆ ਕਿ ਕਿਵੇਂ ਲਾਇਸੈਂਸਿਸ ਜਿਹੜੇ ਆ ਇਸ਼ੂ ਹੁੰਦੇ ਆ, ਕਿਵੇਂ ਸਾਰਾ ਕੁਝ ਹੁੰਦਾ ਆ, ਕਿਹੜੀਆਂ ਚੀਜ਼ਾਂ ਹੋ ਰਹੀਆਂ ਹੈਗੀਆਂ, ਕਿਹੜੀਆਂ ਚੀਜ਼ਾਂ ਰੋਕਣ ਵਾਲੀਆਂ ਹੈਗੀਆਂ, ਕਿਉਂਕਿ ਜੇ ਇਹ ਪ੍ਰੋਬਲਮ ਨੂੰ ਜੜੋਂ ਖਤਮ ਕਰਨਾ ਆ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨੂੰ DMVs ਤੇ ਜਿਹੜੀਆਂ ਅਥਾਰਟੀਜ਼ ਹੈਗੀਆਂ ਲਾਇਸੈਂਸ ਇਸ਼ੂ ਕਰਦੀਆਂ ਹੈਗੀਆਂ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣਾ ਪੈਣਾ ਹੈਗਾ। ਜੇ ਮੰਨ ਲਓ ਹੁਣ ਅੱਜ ਦੀ ਤਰੀਕ ਦੇ ਵਿੱਚ ਆ, ਜੇ ਆਪਾਂ ਕਹਿੰਦੇ ਆ ਕਿ ਡਰਾਈਵਰ ਇਜ਼ ਨਾਟ ਏਬਲ ਟੂ ਸਪੀਕ ਇੰਗਲਿਸ਼, ਡਰਾਈਵਰ ਇਜ਼ ਨਾਟ ਏਬਲ ਟੂ ਡੂ ਐਨੀਥਿੰਗ ਇਨ ਇੰਗਲਿਸ਼, ਉਹਨੂੰ ਲਾਇਸੈਂਸ ਕਿੱਦਾਂ ਮਿਲਿਆ? ਮਤਲਬ ਉਹਦੀ ਕੋਖ ਪੜਤਾਲ ਤੱਕ ਕੀਤੀ ਜਾਵੇ ਨਾ ਵੀ ਹਾਊ ਦੇ ਗਾਟ ਦਾ ਲਾਇਸੈਂਸ, ਉਹਨਾਂ ਨੂੰ ਲਾਇਸੈਂਸ ਜਿਹੜਾ ਆ ਉਹ ਕਿਵੇਂ ਮਿਲ ਗਿਆ, ਉਹਨਾਂ ਨੂੰ ਕਿਵੇਂ ਇਹ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਸਾਹਮਣੇ ਆ ਗਈਆਂ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਹੋ ਗਈਆਂ, ਜਾਂ ਲਾਇਸੈਂਸ ਵੀ ਮਿਲ ਗਿਆ, ਡਰਾਈਵ ਟੈਸਟ ਵੀ ਪਾਸ ਹੋ ਗਿਆ, ਸਾਰਾ ਕੁਝ ਹੋ ਗਿਆ। I mean how? ਉਹਦੀ ਚੀਜ਼ ਜਿਹੜੀ ਆ ਪੜਤਾਲ ਜਿਹੜੀ ਆ ਉਹ ਹੁਣ ਐਕਚੁਅਲੀ ਜਿਹੜੀ ਆ ਸ਼ੁਰੂ ਕੀਤੀ ਹੋਈ ਹੈ ਗਵਰਨਮੈਂਟ ਨੇ, ਇਸ ਕਰਕੇ ਜਿਹੜੀਆਂ ਫੜੋ ਫੜਾਈਆਂ ਹੋ ਰਹੀਆਂ ਇਹ ਹੋ ਰਹੀਆਂ। ਬਿਲਕੁਲ, ਇਹ ਬੇ ਕਾਉਂਟੀ ਦੇ ਵਿੱਚ ਵਾਪਰਿਆ ਹੈ ਜੀ। ਬੇ ਕਾਉਂਟੀ ਦੇ ਸ਼ੈਰਿਫ ਜਿਹੜੇ ਟੌਮੀ ਫੋਰਡ ਆ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਅਨਾਉਂਸ ਕੀਤਾ ਸੀਗਾ ਵੀ 8 ਬੰਦੇ ਇਹਨਾਂ ਨੇ ਗ੍ਰਿਫਤਾਰ ਕੀਤੇ ਆ। ਡਰਾਈਵਰ ਲਾਇਸੈਂਸ ਕਿੱਦਾਂ ਜਿਹੜੇ ਫਰਾਡ ਤਰੀਕੇ ਦੇ ਨਾਲ ਇਸ਼ੂ ਕਰਦੇ ਸੀ। ਹਰਜੋਤ ਸਿੰਘ ਜੀ, ਯਾਦ ਹੋਣਾ ਇੱਕ ਤੁਸੀਂ ਉਹ ਟਰੱਕਿੰਗ ਸਕੂਲ ਦੀ ਗੱਲ ਖਬਰ ਕੀਤੀ ਸੀਗੀ ਵੀ ਉਹ ਕਿਸ ਤਰੀਕੇ ਦੇ ਨਾਲ UPS ਦੇ ਵਿੱਚ ਕਿ ਪਤਾ ਨਹੀਂ FedEx ਦੇ ਵਿੱਚ ਡਾਲਰ ਘੱਲਦੇ ਸੀਗੇ ਵੀ ਲਾਇਸੈਂਸ ਜਿਹੜਾ ਇਹਦਾ ਇਸ਼ੂ ਜਿਹੜਾ ਉਹ ਕਰ ਦਿਓ। ਹੋਰ ਕੈਲੀਫੋਰਨੀਆ ਦੇ ਕਿੰਨੇ ਜਿਹੜੇ ਇਸ ਤਰੀਕੇ ਦੇ DMV ਦੇ EMPLOYEES ਆ ਉਹ ਪਹਿਲਾਂ ਜਿਹੜੇ ਉਹ ਫੜ ਹੋ ਚੁੱਕੇ ਆ। ਸੋ ਇਹ ਜਿਹੜੀ ਚੀਜ਼ ਵਾਪਰੀ ਆ। ਲੋਕਲ DMV ਦੇ EMPLOYEE ਜਿਹੜੇ ਫੜੇ ਗਏ ਆ, ਬੈਨਸੀਲ ਵੈਲਾਜ਼ਕੋ 37 ਸਾਲਾਂ ਦਾ ਤੇ ਡਿਮਿਟਰਸ ਸਮਿਥ 30 ਸਾਲਾਂ ਦਾ, ਇਹ ਦੋਵੇਂ ਪੈਨਾਮਾ ਸਿਟੀ ਦੇ ਉੱਥੇ ਦੇ ਵਸਨੀਕ ਜਿਹੜੇ ਉਹ ਸੀਗੇ। ਕਹਿੰਦੇ ਵੀ ਇਨਵੈਸਟੀਗੇਟਰਸ ਨੂੰ ਪਤਾ ਲੱਗਾ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਸੰਖਿਆ ਦੇ ਵਿੱਚ ਇਹਨਾਂ ਨੇ ਜਿਹੜੇ ਡਰਾਈਵਰ ਲਾਇਸੈਂਸ ਜਿਹੜੇ ਆ ਉਹ ਇਸ਼ੂ ਕੀਤੇ ਆ। ਤੇ ਕਹਿੰਦੇ ਵੀ ਉਹਨਾਂ ਨੇ ਇਨ ਹਾਊਸ ਜਿਹੜੀ ਵੀਡੀਓਜ਼ DMV ਦੀਆਂ ਜਦੋਂ ਰਿਵਿਊ ਕੀਤੀਆਂ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਉਹ ਬਾਈਪਾਸ ਹੀ ਕਰ ਦਿੱਤੇ ਸੀ ਉਹਨਾਂ ਨੇ ਰਿਕੁਆਇਰਡ ਟੈਸਟ ਜਿਹੜੇ ਲਾਇਸੈਂਸ ਲੈਣ ਦੇ ਲਈ ਜਿਹੜੇ ਉਹ ਚਾਹੀਦੇ ਹੁੰਦੇ ਸੀ। ਕੁਇਕ ਰਿਚ ਸਕੀਮ ਹੀ ਕਹਿ ਸਕਦੇ ਆ ਵੀ ਇਹ ਜਿਹੜੇ DMV ਦੇ EMPLOYEES ਆ ਉਹਨਾਂ ਨੇ ਜਿਹੜੀ ਉਹ ਵਰਤੀ। ਤੇ ਇਦਾਂ ਦੇ ਇੱਕ ਹਿਸਾਬ ਦੇ ਨਾਲ ਖਤਰਨਾਕ ਲੋਕਾਂ ਨੂੰ, ਖਤਰਨਾਕ ਲੋਕ ਇਸ ਲਈ ਕਹਿ ਰਹੇ ਆ ਵੀ ਜਿਨ੍ਹਾਂ ਨੂੰ ਟਰੱਕ ਚਲਾਉਣਾ ਨਹੀਂ ਆਉਂਦਾ ਤੇ ਜਦੋਂ ਉਹ ਟਰੱਕ ਚਲਾਉਂਦੇ ਆ ਤੇ ਉਹ ਬਾਰ-ਬਾਰ ਜਿਹੜੀ ਆਪਾਂ ਅਕਸਰ ਗੱਲ ਕਰਦੇ ਆ ਵੀ ਚੱਲਦੀ ਫਿਰਦੀ ਮਿਜ਼ਾਈਲ ਆ ਤੇ ਉਹ ਕਿਸੇ ਪਾਸੇ ਵੀ ਜਿਹੜਾ ਉਹ ਠੋਕਣਗੇ ਮਾਰਨਗੇ ਤਾਂ ਮਰਨਗੇ। ਇਹਨਾਂ ਨੂੰ 8-8 ਕਾਊਂਟ ਜਿਹੜੇ ਡਰਾਈਵਰ ਲਾਇਸੈਂਸ ਫਰਾਡ ਲਾਇਸੈਂਸ ਇਸ਼ੂ ਕਰਨ ਦੇ ਮਾਮਲੇ ਦੇ ਵਿੱਚ 8 ਕਾਊਂਟ ਹੀ ਮਿਸਕੰਡਕਟ ਦੇ ਜਿਹੜੇ ਆ ਉਹ ਉਹਨਾਂ ਨੇ ਉੱਤੇ ਜਿਹੜੇ ਉਹ ਲਗਾਏ ਹੈਗੇ ਆ। ਸੋ ਇਹ ਇੱਕ ਥਾਂ ਤੇ ਨਹੀਂ ਕਈ ਥਾਵਾਂ ਦੇ ਉੱਤੇ ਜਿਹੜਾ ਇਹ ਸਾਰਾ ਕੁਛ ਵਾਪਰਿਆ ਆ। ਕੁੱਲ ਮਿਲਾ ਕੇ ਜਿਹੜੇ ਇਹਨਾਂ ਨੇ 7-8 ਜਣੇ ਜਿਹੜੇ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਆ। DMV ਜਿਹੜੇ EMPLOYEE ਜਾਂ ਉਹਨਾਂ ਦੇ ਡਾਇਰੈਕਟਲੀ ਤੇ ਜਾਂ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਬੰਦੇ ਆ
ਉਹਨਾਂ ਦੇ ਹੇਠਾਂ ਜਿਹੜੇ ਉਹ ਕਰ ਰਹੇ ਆ। ਸੋ ਕਹਿੰਦੇ ਵੀ ਐਵੀਡੈਂਸ ਸੁਜੈਸਟ ਕਰਦਾ ਆ ਸੈਂਕੜੇ ਨਹੀਂ 1000 ਤੋਂ ਵੀ ਵੱਧ ਆਲਮੋਸਟ 1000 ਦੇ ਇਰਦ ਗਿਰਦ ਫਰਾਡ ਲਾਇਸੈਂਸ ਜਿਹੜੇ ਉਹਨਾਂ ਨੇ ਇਸ ਸਕੀਮ ਦੇ ਤਹਿਤ ਇਸ਼ੂ ਕੀਤੇ ਆ। ਹੁਣ ਇੱਥੇ ਕੀ ਹੋਣਾ ਆ ਰਮਨ ਜੀ, ਜਿਨ੍ਹਾਂ ਨੇ ਸਹੀ ਢੰਗ ਦੇ ਨਾਲ ਸਿੱਖ ਕੇ ਵੀ ਜੇ ਕਿਤੇ ਬਾਈ ਚਾਂਸ ਇਹ ਟੈਸਟਰਸ ਦੇ ਥਰੂ ਲਿਆ ਹੋਊ ਤਾਂ ਉਹਨਾਂ ਦੇ ਵੀ ਕੈਂਸਲ ਹੋਣੇ ਆ। ਹੁਣ ਸਾਰਾ ਕੁਝ ਹੀ ਜਿਹੜਾ ਇਸ ਦੇ ਵਿੱਚ ਰਗੜਾ ਜਿਹੜਾ ਉਹ ਲੱਗਣਾ ਆ। ਪਰ ਤੁਸੀਂ ਇਹ ਦੇਖੋ ਵੀ ਸਕੀਮਾਂ ਕਿੱਥੇ ਕਿੱਥੇ ਕਿੱਦਾਂ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਸੀ ਇਹੋ ਹੀ ਚੀਜ਼ਾਂ ਹੈਗੀਆਂ, ਇਹੋ ਹੀ ਪ੍ਰੋਬਲਮਸ ਹੈਗੀਆਂ। ਜਦੋਂ ਤੁਸੀਂ ਕੋਈ ਤੁਹਾਨੂੰ ਰਾਇਤ ਮਿਲਦੀ ਆ, ਤੁਹਾਨੂੰ ਕੋਈ ਮਤਲਬ ਕਿ ਵਧੀਆ ਚੀਜ਼ ਮਿਲਦੀ ਆ, ਵਧੀਆ ਕੰਟਰੀ, ਵਧੀਆ ਸਿਸਟਮ, ਵਧੀਆ ਸਾਰਾ ਕੁਝ ਮਿਲਿਆ ਹੈਗਾ, ਉਹਨੂੰ ਗੰਦਲਾ ਕਰਨ ਦੇ ਲਈ, ਉਹਨੂੰ ਖਰਾਬ ਕਰਨ ਦੇ ਲਈ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਜ਼ਿਆਦਾ ਕੰਮ ਜਿਹੜਾ ਖਰਾਬ ਹੋ ਚੁੱਕਾ ਹੈ। ਜੇ ਆਪਾਂ ਰਾਜਕਰਨ ਇਹਦੀ ਨਾਲ ਦੇ ਨਾਲ ਹੀ ਗੱਲ ਕਰੀਏ, ਪਰਸਨਲ ਕਨਵੇਂਸ ਦੀ ਜੇ ਆਪਾਂ ਗੱਲ ਕਰੀਏ, ਪਰਸਨਲ ਕਨਵੇਂਸ ਇੱਕ ਐਸਾ ਆਪਸ਼ਨ ਸੀ ਜਿਹੜਾ ਡਰਾਈਵਰਸ ਨੂੰ ਇੱਕ ਥੋੜੀ ਜਿਹੀ ਰਾਹਤ ਦਿੰਦਾ ਸੀਗਾ, ਥੋੜੀ ਜਿਹੀ ਰਿਆਇਤ ਦਿੰਦਾ ਸੀਗਾ ਜਦੋਂ ਟਰੱਕ ਚਲਾਉਂਦੇ ਆ, ਕਿ ਪਰਸਨਲ ਕਨਵੇਂਸ ਦੇ ਤੌਰ ਦੇ ਉੱਤੇ ਤੁਸੀਂ ਜਿਹੜਾ ਹੈ ਟਰੱਕ ਨੂੰ ਮੂਵ ਕਰ ਸਕਦੇ ਆ। ਤੁਹਾਨੂੰ ਇੰਨੀ ਬੰਦਿਸ਼ ਨਹੀਂ ਹੈਗੀ ਸੀਗੀ ਕਿ ਤੁਹਾਨੂੰ ਕੋਈ ਸਰਟਨ ਆਵਰਸ ਚਲਾ ਸਕਦੇ ਆ, ਸਰਟਨ ਟਾਈਮ ਚਲਾ ਸਕਦੇ ਆ, ਸਰਟਨ ਵੇ ਨਾਲ ਚਲਾ ਸਕਦੇ ਆ। ਸੋ ਇਹ ਬੰਦਿਸ਼ਾਂ ਨਹੀਂ ਸੀਗੀਆਂ। ਪਰ ਜਿਸ ਤਰ੍ਹਾਂ ਕਿ ਆਪਣੇ 2-4 ਹਫ਼ਤੇ ਪਹਿਲਾਂ ਜਦੋਂ ਆਪਣੇ ਇੱਕ ਕਾਲਰ ਸੀ, ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਿੱਦਾਂ ਪਰਸਨਲ ਕਨਵੇਂਸ ਦੀਆਂ ਯੂਜ਼ ਕਰਨੀਆਂ ਧੱਜੀਆਂ ਉਡਾਈਆਂ ਕਾਨੂੰਨ ਦੀਆਂ। ਸੋ ਉਸ ਮਾਮਲੇ ਦੇ ਉੱਤੇ ਚੱਲ ਕੇ ਜਿਹੜੀ ਆ ਹੁਣ CBSA ਆ, ਉਹ ਇੱਕ ਨਵੀਂ ਪਟੀਸ਼ਨ ਪਾਉਣ ਜਾ ਰਹੀ ਆ ਪਰਸਨਲ ਕਨਵੇਂਸ ਦੇ ਉੱਤੇ, ਕਿ ਪਰਸਨਲ ਕਨਵੇਂਸ ਦਾ ਜਿਹੜਾ ਟਾਈਮ ਲਿਮਿਟ ਆ ਉਹ ਕੀਤਾ ਜਾਵੇ, ਪਰਸਨਲ ਕਨਵੇਂਸ ਦੇ ਕਾਨੂੰਨ ਜਿਹੜਾ ਉਹ ਸਖਤ ਕੀਤਾ ਜਾਵੇ। ਸੋ ਇਹਦੇ ਵਿੱਚ ਮੈਂ ਤੁਹਾਨੂੰ ਅੱਜ ਦੱਸੂਗਾ ਕਿ ਜਿਹੜੀਆਂ 7 ਦੇ ਕਰੀਬ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਕਿ FMCSA ਵੱਲੋਂ ਸਿਨੈਰੀਓਜ਼ ਪ੍ਰੋਵਾਈਡ ਕੀਤੇ ਗਏ ਆ, ਜਿਹਨੂੰ ਕਿ ਪਰਸਨਲ ਕਨਵੇਂਸ ਨਹੀਂ ਮੰਨਿਆ ਜਾ ਸਕਦਾ। ਸੋ ਪਰਸਨਲ ਕਨਵੇਂਸ ਜਿਹੜੇ ਆ ਪਹਿਲਾਂ ਆਪਾਂ ਮੰਨਣ ਵਾਲੀ ਗੱਲ ਕਰਦੇ ਕਿ ਜਿੱਥੇ ਕਿੱਥੇ ਪਰਸਨਲ ਕਨਵੇਂਸ ਨੂੰ ਮੰਨਿਆ ਜਾਂਦਾ ਹੈ ਕਿ ਇਹ ਪਰਸਨਲ ਕਨਵੇਂਸ ਯੂਜ਼ ਕਰ ਸਕਦੇ ਆ, ਉਹ ਜਿਹੜਾ ਟਾਈਮ ਸਪੈਂਡ ਆ, ਜਿਹੜਾ ਡਰਾਈਵਰ ਨੇ ਰਾਤ ਨੂੰ ਟਰੱਕ ਆਪਣਾ ਪਾਰਕ ਕੀਤਾ, ਉਸ ਤੋਂ ਬਾਅਦ ਉਹ ਆਪਣਾ ਟ੍ਰੇਲਰ ਡ੍ਰੌਪ ਕਰਕੇ ਜਾਂ ਟ੍ਰੇਲਰ ਨਾਲ ਲੈ ਕੇ ਕਿਸੇ ਵੀ ਪਾਰਕਿੰਗ ਤੋਂ ਕਿਸੇ ਵੀ ਰੈਸਟੋਰੈਂਟ ਤੱਕ ਜਾਂ ਐਂਟਰਟੇਨਮੈਂਟ ਫੈਸਿਲਿਟੀ ਤੱਕ ਜਾਂਦਾ ਆ। ਠੀਕ ਹੈ, ਰਾਤ ਨੂੰ ਟਰੱਕ ਪਾਰਕਿੰਗ ਤੋਂ ਬਾਅਦ commute between the driver terminal or his or her residence, ਉਹ ਜਦੋਂ ਆਪਣੇ ਟਰਮੀਨਲ ਤੇ ਟਰੱਕ ਜਿਹੜਾ ਆ ਮੰਨ ਲਓ ਟ੍ਰੇਲਰ ਡ੍ਰੌਪ ਕਰਦੇ ਆ ਜਾਂ ਡ੍ਰੌਪਸ ਕਰਦੇ ਆ, ਕੁਝ ਵੀ ਕਰਦੇ, ਉਸ ਤੋਂ ਬਾਅਦ ਉਹ ਟਰੱਕ ਘਰ ਨੂੰ ਲੈ ਕੇ ਜਾਂਦੇ ਆ, ਉੱਥੋਂ ਘਰੋਂ ਜਾਂ ਟਰਮੀਨਲ ਤੱਕ ਆਉਂਦੇ ਆ। time spent moving commercial motor vehicle at the request of safety officer, ਜੇ ਤੁਹਾਨੂੰ ਸੇਫਟੀ ਆਫਿਸਰ ਕਹਿੰਦਾ ਕਿ ਤੁਸੀਂ ਕਿਤੇ ਪਾਰਕ ਕੀਤੀ ਹੈ, ਉਹ ਗਲਤ ਪਾਰਕ ਹੈ, ਤੁਹਾਨੂੰ ਇੱਥੋਂ ਮੂਵ ਕਰਨਾ ਪੈਣਾ, ਜਿਹੜੀ ਉਹ ਮੂਵਮੈਂਟ ਆ ਟੂ ਦਾ ਸੇਫਟੀ ਪਾਰਕਿੰਗ, ਉਹ ਪਰਸਨਲ ਕਨਵੇਂਸ ਦੇ ਵਿੱਚ ਜਾ ਸਕਦੀ ਆ। ਟਾਈਮ ਸਪੈਂਡ ਟਰੈਵਲਿੰਗ ਇਨ ਅ ਮੋਟਰ ਕੋਚ, ਇਹ ਬੱਸ ਦੇ ਵਾਸਤੇ ਆ। ਜੇ ਵਿਦਾਊਟ ਪੈਸੇਂਜਰ ਆ, ਤੁਸੀਂ ਪੈਸੇਂਜਰਸ ਲਾਤੇ ਆ, ਪੈਸੇਂਜਰਸ ਲਾਉਣ ਤੋਂ ਬਾਅਦ ਤੁਸੀਂ ਸੇਫ ਜਗ੍ਹਾ ਤੇ ਜਾ ਕੇ ਆਪਣਾ ਆਰਾਮ ਕਰਨਾ ਹੈਗਾ ਤੇ ਉੱਥੋਂ ਵਾਪਸ ਤੁਸੀਂ ਜਿਹੜੇ ਪੈਸੇਂਜਰ ਚੁੱਕਣ ਆਉਣਾ ਹੈਗਾ, ਉਹ ਟਾਈਮ ਜਿਹੜਾ ਆ ਉਹ ਤੁਹਾਨੂੰ ਤੁਸੀਂ ਪਰਸਨਲ ਕਨਵੇਂਸ ਯੂਜ਼ ਕਰ ਸਕਦੇ ਆ। ਟਾਈਮ ਸਪੈਂਡ ਟਰਾਂਸਪੋਰਟਿੰਗ ਪਰਸਨਲ ਪ੍ਰਾਪਰਟੀ ਇਨ ਅ ਆਫ ਡਿਊਟੀ ਟਾਈਮ, ਪਰਸਨਲ ਪ੍ਰਾਪਰਟੀ ਕੋਈ ਤੁਸੀਂ ਮੂਵ ਕਰ ਰਹੇ ਹੈਗੇ ਆਪਣੇ ਆਫ ਡਿਊਟੀ ਟਾਈਮ ਦੇ ਵਿੱਚ। Authorized use of commercial motor vehicle travel from home to the working location, ਜਿੱਥੇ ਵਰਕ ਲੋਕੇਸ਼ਨ ਹੈਗੀ ਹੈ ਤੁਹਾਡੀ, ਲੋਡ ਚੱਕ ਕੇ ਜਾਣ ਦੀ ਨਹੀਂ, ਜੇ ਘਰੋਂ ਤੁਹਾਡੀ ਆਫ ਸਾਈਟ ਕਿਤੇ ਕੰਮ ਤੁਹਾਡਾ ਚੱਲ ਰਿਹਾ ਹੈਗਾ, ਉੱਥੇ ਤੁਸੀਂ ਜਾਣਾ ਹੈਗਾ। ਜਿਹੜੇ ਨਾਟ ਲੌਂਗ ਹਾਲ ਵਾਲੇ ਆ ਜਾਂ ਉਹ ਆ ਜਿਹੜੇ ਡੰਪ ਟਰੱਕ ਆ, ਕਈ ਇੱਦਾਂ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਹੀ ਯੂਜ਼ ਹੁੰਦੀ ਹੈਗੀ। ਹੁਣ ਇਹਦੇ ਵਿੱਚ ਡਿਫਰੈਂਟ ਜਿਹੜੀਆਂ ਚੀਜ਼ਾਂ ਦਿੱਤੀਆਂ ਕਿ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਕਿੱਥੇ ਜਿਹੜੇ ਕਾਰਨ ਨਹੀਂ ਮੰਨੇ ਜਾਣਗੇ। ਇਹ ਕਾਰਨ ਹੈਗਾ ਜੀ, ਪਹਿਲਾ ਕਾਰਨ ਹੈਗਾ ਜਿਹੜਾ FMCSA ਵੱਲੋਂ ਦਿੱਤਾ ਗਿਆ ਕਿ ਨਾਟ ਕੁਆਲੀਫਾਈ ਐਜ਼ ਅ ਪਰਸਨਲ ਕਨਵੇਂਸ, ਉਹ ਹੈਗਾ ਜੀ ਬਾਈਪਾਸ ਅਵੇਲੇਬਲ ਰੈਸਟਿੰਗ ਲੋਕੇਸ਼ਨ ਇਨ ਆਰਡਰ ਟੂ ਗੈਟ ਕਲੋਜ਼ਰ ਟੂ ਦਾ ਨੈਕਸਟ ਲੋਡਿੰਗ ਔਰ ਅਨਲੋਡਿੰਗ ਪੁਆਇੰਟ। ਇਹ ਜਿਹੜੀ ਮੈਂ ਗੱਲ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਪਿਕਅਪ ਔਰ ਡਿਲੀਵਰੀ ਪੁਆਇੰਟ ਦੇ ਲਾਗੇ ਚਲੇ ਜਾਂਦੇ ਆ, ਜਿਹੜੀ ਆਪਣੀ ਰੈਸਟਿੰਗ ਲੋਕੇਸ਼ਨ ਉਹ ਬਾਈਪਾਸ ਟਰੱਕ ਸਟਾਪ ਸੀਗਾ, ਉੱਥੇ ਪਾਰਕਿੰਗ ਸੀਗੀ, ਤੁਸੀਂ ਉੱਥੇ ਨਿਕਲੇ ਹੀ ਨਹੀਂ, ਤੁਸੀਂ ਸਿੱਧੇ ਨਿਕਲ ਗਏ। After delivering a towed unit and the towing unit no longer meets the definition of commercial motor vehicle, ਜਦੋਂ ਤੁਸੀਂ ਅਨਲੋਡ ਕਰਤਾ, ਆਪਣਾ ਟ੍ਰੇਲਰ ਛੱਡਤਾ ਉੱਤੇ, ਤੇ ਉਸ ਤੋਂ ਬਾਅਦ ਤੁਹਾਡਾ ਟਰੱਕ ਜਿਹੜਾ ਕਮਰਸ਼ੀਅਲ ਟਰੱਕ ਨਹੀਂ ਰਹਿ ਗਿਆ। ਜੇ ਇਹ ਛੋਟੇ ਟਰੱਕਾਂ ਦੇ ਵਿੱਚ ਦੀ ਗੱਲ ਹੈਗੀ ਆ, ਇਹ ਆਪਣੇ ਵੱਡੇ ਟਰੱਕਾਂ ਦੇ ਵਿੱਚ ਨਹੀਂ, ਕਿਉਂਕਿ ਉਹ ਸਟਿਲ ਬਿਗ ਉਹਦੇ ਟਰੱਕ ਦੇ ਵਿੱਚ ਆਉਂਦੇ ਆ।
continuation of more commercial motor vehicle trip in interstate commerce to fulfill business purpose। ਇਹ ਜਿਹੜੀ ਮੈਂ ਗੱਲ ਕਹਿੰਦਾ ਨਾ ਕਿ ਜਦੋਂ ਤੁਸੀਂ ਇੰਟਰਸਟੇਟ ਕਾਮਰਸ ਦੇ ਵਿੱਚ ਤੁਹਾਡੇ ਬਿਜ਼ਨਸ ਨੂੰ ਬੈਨੀਫਿਟ ਹੋ ਰਿਹਾ ਹੈਗਾ ਉਹ ਮੂਵ। ਟਾਈਮ ਸਪੈਂਡ ਡਿਊਰਿੰਗ ਡਰਾਈਵਿੰਗ ਪੈਸੇਂਜਰ ਕੈਰੀਅਰ ਕਮਰਸ਼ੀਅਲ ਮੋਟਰ ਵਹੀਕਲ ਵਾਈਲ ਪੈਸੇਂਜਰ ਔਨ ਬੋਰਡ। ਕਮਰਸ਼ੀਅਲ ਮੋਟਰ ਵਹੀਕਲ ਦੇ ਵਿੱਚ ਪੈਸੇਂਜਰ ਹੈਗਾ ਤੇ ਉਹਨੂੰ ਤੁਸੀਂ ਡਰਾਈਵ ਕਰ ਰਹੇ ਹੈਗੇ ਆ। ਟਾਈਮ ਸਪੈਂਡ ਟਰਾਂਸਪੋਰਟਿੰਗ ਕਮਰਸ਼ੀਅਲ ਵਹੀਕਲ ਟੂ ਅ ਫੈਸਿਲਿਟੀ ਹੈਵਿੰਗ ਵਹੀਕਲ ਮੇਨਟੇਨੈਂਸ ਪਰਫਾਰਮਡ। ਇਹ ਵੀ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈਗਾ ਆਪਣੇ ਕਮਿਊਨਿਟੀ ਦੇ ਵਿੱਚ ਕਿ ਜਦੋਂ ਆਪਾਂ ਕਹਿੰਦੇ ਆਪਾਂ ਟਰੱਕ ਰਿਪੇਅਰ ਵਾਸਤੇ ਛੱਡਣ ਚੱਲੇ ਸੀਗੇ ਜਾਂ ਰਿਪੇਅਰ ਕਰਨ ਵਾਸਤੇ ਦੇਣ ਚ ਰਿਪੇਅਰ ਕੀਤਾ ਲੈਣ ਚੱਲੇ ਸੀਗੇ। ਆਫਟਰ ਬੀਇੰਗ ਪਲੇਸਡ ਆਊਟ ਆਫ ਸਰਵਿਸ, ਜਦੋਂ ਤੁਹਾਨੂੰ ਆਊਟ ਆਫ ਸਰਵਿਸ ਚ ਕਰ ਦਿੱਤਾ ਜਾਂਦਾ ਆ ਤੁਸੀਂ ਉਹਨੂੰ ਉੱਥੋਂ ਪਰਸਨਲ ਕਨਵੈਂਸ ਚ ਪਾ ਕੇ ਹੋਰ ਕਿਤੇ ਨਹੀਂ ਲੈ ਕੇ ਜਾ ਸਕਦੇ। ਸੋ ਉਹ ਵੀ ਇੱਕ ਜਿਹੜਾ ਆ ਨਾਨ ਐਕਸੈਪਟੇਬਲ ਜਿਹੜਾ ਰੀਜ਼ਨ ਹੈਗਾ। ਟਾਈਮ ਸਪੈਂਡ ਟਰੈਵਲਿੰਗ ਮੋਟਰ ਕੈਰੀਅਰ ਟਰਮੀਨਲ ਆਫਟਰ ਲੋਡਿੰਗ ਅਨਲੋਡਿੰਗ ਡਰਾਈਵਰ ਫਰੋਮ ਅ ਸ਼ਿਪਰ ਔਰ ਰਿਸੀਵਰ। ਇਹ ਵੀ ਬਹੁਤ ਜ਼ਰੂਰੀ ਹੈਗਾ ਜਿਹੜਾ ਟਾਈਮ ਸਪੈਂਡ ਟਰੈਵਲਿੰਗ ਜਿਹੜਾ ਮੋਟਰ ਕੈਰੀਅਰ ਜਿੱਦਾਂ ਆਪਾਂ ਕਹਿੰਦੇ ਨੇ ਵੀ ਆਪਾਂ ਲੋਡ LA ਲਾਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਉੱਥੋਂ ਪਰਸਨਲ ਕਨਵੈਂਸ ਕਰਕੇ ਮੈਂ ਘਰ ਆ ਗਿਆ, ਉਹ ਨਹੀਂ ਕਰ ਸਕਦੇ ਹੈਗੇ। ਟਾਈਮ ਸਪੈਂਡ ਆਪਰੇਟਿੰਗ ਮੋਟਰ ਕੋਚ ਵੈਨ ਲਗੇਜ ਇਜ਼ ਸਟੋਰਡ। ਇਹ ਬੱਸਾਂ ਵਾਸਤੇ ਆ ਵੀ ਜਦੋਂ ਤੁਹਾਡਾ ਸਮਾਨ ਪੈਸੇਂਜਰ ਦਾ ਤੁਹਾਡੀ ਗੱਡੀ ਦੇ ਵਿੱਚ ਹੀ ਆ, ਤੁਸੀਂ ਪੈਸੇਂਜਰਸ ਨੂੰ ਲਾਤਾ ਤੇ ਮੁੜ ਕੇ ਕੰਪਨੀ ਨੇ ਤੁਹਾਨੂੰ ਕਿਹਾ ਵੀ ਸਮਾਨ ਕਿਤੇ ਹੋਰ ਜਾ ਕੇ ਡਿਲੀਵਰ ਕਰਿਆ, ਉਹ ਪਰਸਨਲ ਕਨਵੈਂਸ ਦੇ ਵਿੱਚ ਨਹੀਂ ਆਉਂਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਪਰਸਨਲ ਕਨਵੈਂਸ ਦੇ ਵਿੱਚ ਹੁਣ ਲਾਗੂ ਹੋਣ ਜਾ ਰਹੀਆਂ ਜਾਂ ਸਖਤੀ ਹੋਊਗੀ ਕਿਸੇ ਨਾ ਕਿਸੇ ਢੰਗ ਨਾਲ। ਸੋ ਜਦੋਂ ਅਸੀਂ ਕਹਿੰਦੇ ਹੁੰਦੇ ਆ ਕਿ ਤੁਸੀਂ ਕਾਨੂੰਨ ਦਾ ਪਾਲਣਾ ਜਿਹੜੀ ਆ ਨਾ ਉਹ ਘੱਟੋ ਘੱਟ 70, 80, 90% ਕਾਨੂੰਨ ਦੀ ਪਾਲਣਾ ਕਰੋ, ਕਿਤੇ 8, 5, 10% ਇੱਧਰ ਉੱਧਰ ਵੀ ਹੋ ਜਾਂਦਾ ਆ, ਪਰ ਅਸੀਂ 5-10% ਪਾਲਣਾ ਕਰਕੇ 90% ਇੱਧਰ ਉੱਧਰ ਕਰ ਦਿੰਦੇ ਆ। ਸੋ ਇਸ ਕਰਕੇ ਆ ਜਿਹੜੀਆਂ ਤਕਲੀਫਾਂ ਤੰਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਉਂਦੀਆਂ ਰਹਿਣਗੀਆਂ ਜਿੰਨਾ ਚਿਰ ਤੱਕ ਅਸੀਂ ਸੁਧਰਾਂਗੇ। ਜੀ ਬਿਲਕੁਲ ਧਿਆਨ ਰੱਖਣਾ ਚਾਹੀਦਾ ਆ, ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ ਆ। ਬਾਕੀ ਜੇ ਤੁਹਾਡੇ ਕਿਸੇ ਦੇ ਕੋਈ ਸਵਾਲ ਨੇ ਟਰੈਕਿੰਗ ਨੂੰ ਲੈ ਕੇ, ਤੁਸੀਂ ਕੋਈ ਵਿਚਾਰ ਸਾਂਝੇ ਕਰਨੇ ਆ, ਕੋਈ ਕੁਐਸਚਨ ਆ, ਕੋਈ ਟੈਕਨੀਕਲ ਕੁਐਸਚਨ ਆ, ਤਾਂ ਤੁਸੀਂ ਕਾਲ ਕਰ ਸਕਦੇ ਆ। ਹੁਣ ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 4082725200 408-272-5200 ਤੇ ਇਸ ਨੰਬਰ ਦੇ ਉੱਤੇ ਕਾਲ ਕਰਕੇ ਟਰੈਕਿੰਗ ਨਾਲ ਸੰਬੰਧਿਤ ਤੁਸੀਂ ਜਿਹੜੇ ਸਵਾਲ ਜਵਾਬ ਆ ਉਹ ਤੁਸੀਂ ਕਰ ਸਕਦੇ ਆ। ਜੀ ਹਰਜੋਤ ਸਿੰਘ, ਇੱਕ ਹੋਰ ਜਿਹੜੀ ਚੀਜ਼ ਆਪਾਂ ਸਾਂਝੀ ਕਰਦੀ ਹੈ ਕਿ ਓਹਾਇਓ ਦਾ ਇੱਕ ਹੋਰ ਕਪਲ ਜਿਹੜਾ ਕਿ ਟਰੱਕਿੰਗ ਕੰਪਨੀਆਂ ਦੇ ਲਈ ਜਿਨ੍ਹਾਂ ਨੇ ਕੋਵਿਡ ਰਿਲੇਟਿਡ ਲੋਨ ਲਏ ਸੀਗੇ PPP ਤੇ EIDL 900,000 ਦੇ ਕਰੀਬ ਜਿਹੜੇ ਲੋਨ ਸੀਗੇ ਇਹ ਉਹਨਾਂ ਨੇ ਲਏ ਆ। ਉਹਨਾਂ ਨੇ ਗਿਲਟੀ ਪਲੀ ਕੀਤਾ ਆ। ਅਜੇ ਚਾਵਲਾ 60 ਤੇ ਰੂਹੀ ਚਾਵਲਾ 50 ਓਹਾਇਓ ਦੇ ਕਪਲ ਹੈਗਾ ਏ। ਉਹਨਾਂ ਨੇ ਇਹ ਜਿਹੜਾ ਆ ਗਿਲਟੀ ਪਲੀ ਕੀਤਾ ਆ। ਸੋ ਡਿਸਟ੍ਰਿਕਟ ਕੋਰਟ ਦੇ ਵਿੱਚ 4 ਕੰਪਨੀਆਂ ਦੇ ਥੱਲੇ ਉਹਨਾਂ ਨੇ 9 ਲੱਖ ਦੇ ਲੋਨ ਲਏ ਸੀਗੇ ਤੇ 9 ਲੱਖ ਦੀਆਂ ਉਹਨਾਂ ਨੇ ਪ੍ਰਾਪਰਟੀਆਂ ਲਈਆਂ ਸੀਗੀਆਂ। ਸੋ ਇਹ ਜਿਹੜੇ ਟਰੱਕਿੰਗ ਦੇ ਵਿੱਚ ਜਿਹੜੇ ਇਹ ਸਿਲਸਿਲਾ ਆ ਇਹ ਕਾਫੀ ਹੱਦ ਤੱਕ ਦਸਤੂਰ ਜਾਰੀ ਆ ਤੇ ਪਤਾ ਨਹੀਂ ਕਿੰਨੇ ਕੁ ਫੜ ਹੋਣੇ ਆ। ਇਹ ਚਾਵਲੇ ਦੀ ਹੁਣ ਵਾਰੀ ਆਈ ਆ, ਉਹਦੀ ਵਾਈਫ ਦੀ ਵਾਰੀ ਆਈ ਆ, ਹੋਰ ਅੱਗੇ ਪਤਾ ਨਹੀਂ ਕਿੰਨੇ ਕੁ ਜਾਣੇ ਜਿਹੜੇ ਉਹ ਨਿਕਲਣੇ ਆ। ਆਪਾਂ ਪਹਿਲੋਂ ਵੀ ਗੱਲ ਕਰਦੇ ਰਹੇ ਸੀ, ਉਦੋਂ ਵੀ ਕਰਦੇ ਸੀਗੇ ਵੀ ਭਾਈ ਜੇ ਤੁਸੀਂ ਨਹੀਂ ਹੈਗੇ ਉਸ ਚੀਜ਼ ਦੇ ਐਲੀਜੀਬਲ ਤੇ ਧੱਕਾ ਕਰੋਗੇ ਤਾਂ ਇਹ ਫੈਡਰਲ ਮਨੀ ਆ ਤੇ ਫੈਡਰਲ ਮਨੀ ਦੀਆਂ ਤਾਰਾਂ ਜਿਹੜੀਆਂ ਤੰਦਾਂ ਲੰਬੀਆਂ ਹੁੰਦੀਆਂ ਆ ਤੇ ਉਹ ਹੁਣ ਤੇ ਜਿੱਦਾਂ ਦਾ ਆਪਣੇ ਕੋਲ ਪ੍ਰੈਜ਼ੀਡੈਂਟ ਆ ਉਹ ਤਾਂ ਸਿਟੀਜ਼ਨ ਨੂੰ ਵੀ ਚੱਕ ਲੈਂਦੇ ਆ। ਉਹ ਤੇ ਇਹ ਤਾਂ ਉਹਨਾਂ ਨੂੰ ਮੌਕਾ ਚਾਹੀਦਾ ਆ ਵੀ ਬੰਦੇ ਜਿਹੜੇ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਰਨਗੇ। ਸੋ ਅਜੇ ਚਾਵਲਾ 60 ਸਾਲ ਤੇ ਉਹਨਾਂ ਦੀ ਵਾਈਫ ਰੂਹੀ 50 ਸਾਲ ਉਹਨਾਂ ਨੇ ਆਪਣੇ ਦੋਸ਼ ਆਪ ਹੀ ਕਬੂਲ ਲਏ ਆ ਵੀ ਹਾਂ ਭਾਈ ਅਸੀਂ ਇਸ ਤਰੀਕੇ ਦੇ ਨਾਲ ਇਹ ਕਾਂਡ ਜਿਹੜਾ ਉਹ ਕੀਤਾ ਸੀਗਾ। ABC ਟਰੱਕਿੰਗ, ਏਪੈਕਸ ਲਾਈਨਸ LLC, A1 ਟਰੱਕ ਰਿਪੇਅਰ, ਡੀਜ਼ਲ ਟਰੱਕ ਰਿਪੇਅਰ ਤੇ ਪ੍ਰਾਈਮ ਟਰਾਂਸਪੋਰਟੇਸ਼ਨ, ਇਹ 4 ਕੰਪਨੀਆਂ ਦੇ ਨਾਂ ਹੇਠਾਂ ਉਹਨਾਂ ਨੇ ਇਹ ਕਹਿ ਲਓ ਵੀ ਫਰਾਡ ਨੂੰ ਜਿਹੜਾ ਇਹ ਅੰਜਾਮ ਦਿੱਤਾ ਸੀਗਾ। ਸੋ ਬਿਲਕੁਲ ਇਹ ਜਿਹੜਾ ਨਾ ਐਪੈਕਸ ਟਰੱਕ ਲਾਈਨਸ ਉਹਦੀ ਸਟੇਟਮੈਂਟ ਜਿਹੜੀਆਂ ਗਲਤ ਫਾਈਲ ਕੀਤੀਆਂ ਸੀ ਉਹਦੀ ਓਨਰਸ਼ਿਪ ਦੀਆਂ, ਉਹ ਓਨਰ ਹੀ ਨਹੀਂ ਸੀਗੇ ਹਨਾ ਕੰਪਨੀ ਸ਼ੋ ਕਰਕੇ। ਤੇ ਸਦਰਨ ਡਿਸਟ੍ਰਿਕਟ ਆਫ ਓਹਾਇਓ ਦੇ ਵਿੱਚ ਹੁਣ ਜਿਹੜੀ ਆ ਉਹਨਾਂ ਨੂੰ 20 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। ਸੋ 9 ਲੱਖ ਸੌਰੀ ਹਰਜੋਤ ਸਿੰਘ ਜੀ, ਇੱਕ ਚੀਜ਼ ਮੈਂ ਨਾਲ ਕਹਿ ਦੇਵਾਂ, ਜਿਹੜੀ ਇਨਵੈਸਟੀਗੇਸ਼ਨ ਆ DOT ਉਹਨਾਂ ਦੇ ਇੰਸਪੈਕਟਰ ਜਨਰਲ, ਆਈਸ ਵਾਲੇ ਵੀ ਇਸ ਦੇ ਵਿੱਚ ਇਨਕਲੂਡਡ ਆ। ਸੋ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲੇ ਵੀ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ HSI, ਲੇਬਰ ਆਫਿਸ ਆਫ ਇੰਸਪੈਕਟਰ ਜਨਰਲ, ਟ੍ਰੈਜਰੀ ਇੰਸਪੈਕਟਰ ਜਨਰਲ ਆਫ ਟੈਕਸ ਐਡਮਿਨਿਸਟ੍ਰੇਸ਼ਨ। ਮੈਨੂੰ ਨਹੀਂ ਲੱਗਦਾ ਕੋਈ ਹੋਰ ਮਹਿਕਮਾ ਰਹਿ ਗਿਆ ਹੋਣਾ ਆ। ਸਾਰੇ ਮਹਿਕਮਿਆਂ ਨੇ ਜਿਹੜੀ ਇਸ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਆ
ਤੇ ਇਹ ਦੋਸ਼ ਇਹਨਾਂ ਨੇ ਆਪਨੇ ਮੰਨ ਲਏ ਆ। ਕੀ ਇਹ ਹੁਣ ਡੀਲ ਬਣਾਉਣਗੇ, ਕਿਸੇ ਹੋਰ ਨੂੰ ਵੀ ਨਾਲ ਫਸਾਉਣਗੇ ਜਾਂ ਕੀ ਹੋਊਗਾ, ਇਹ ਅੱਗੇ ਦੇਖਣ ਵਾਲੀ ਗੱਲ ਆ। ਮੈਨੂੰ ਲੱਗਦਾ ਪਿੱਛੇ ਜੇ ਰਮਨ ਜੀ ਤੁਸੀਂ ਦੱਸਿਆ ਵੀ ਸੀਗਾ ਨਾ ਵੀ ਜੇ ਕੋਈ ਦੱਸਦੇ ਆ ਤਾਂ ਸ਼ਾਇਦ ਉਹਨਾਂ ਡੀਲ ਵੀ ਬਣਾ ਸਕਦੇ ਆ, ਸਨਿਚਿੰਗ ਵੀ ਇਹਨਾਂ ਨੇ ਕਰਵਾਉਣੀ ਆ ਇਸ ਡਰ ਦੇ ਤਹਿਤ। ਜੀ ਅਰਜਨ ਸਿੰਘ ਜੀ। ਪ੍ਰੋਬਲਮ ਇੱਥੇ ਹੋਈ ਸੀ ਬਈ ਜਿਹੜਾ ਨਾ ਗਵਰਨਮੈਂਟ ਨੇ ਪੈਸੇ ਦਿੱਤੇ ਸੀ, ਚਾਹੇ ਉਹ PPP ਸੀ, EIDL ਸੀ ਜਾਂ PPP ਲੋਨ ਸੀਗੇ, ਉਹਦਾ ਮਕਸਦ ਇਹ ਸੀ ਵੀ ਜਿਹੜਾ ਤੁਹਾਡਾ ਬਿਜ਼ਨਸ ਆ ਉਹਨੂੰ ਚੱਲਦਾ ਰੱਖਣਾ ਆ। ਈਵਨ ਦੋ ਹੁਣ ਜਿੱਦਾਂ ਅੱਜ ਦੀ ਸਿਚੁਏਸ਼ਨ 'ਚ ਆ, ਲੋਕਾਂ ਕੋ ਲੋਡ ਨਹੀਂ ਮਿਲ ਰਿਹਾ ਆ ਜੀ, ਹਨਾ। ਸੋ ਉਸ ਟਾਈਮ ਵੀ ਇਦਾਂ ਹੀ ਹੋਇਆ ਸੀ, ਹਨਾ, ਜਦੋਂ ਹੀ ਸਟਾਰਟ ਹੋਈ ਸੀ ਕਰੋਨਾ। ਤੇ ਸੋ ਉਹਨਾਂ ਦਾ ਇਹ ਸੀ ਬਈ ਲੋਕ ਜਿਹੜੇ ਆ ਲੇ ਆਫ ਨਾ ਹੋਣ, ਤਾਂ ਕਿ ਜੌਬ ਤੇ ਲੱਗੇ ਰਹਿਣ, ਉਹਨਾਂ ਨੂੰ ਤੁਸੀਂ ਪੈਸੇ ਦਿੰਦੇ ਰਹੋ ਤਾਂ ਕਿ ਤੁਹਾਡੀ ਜਿਹੜੀ ਵਰਕਰ ਦੀ ਇੰਪਲੋਇਮੈਂਟ ਆ ਉਹ ਕੰਟੀਨਿਊ ਰਹੇ। ਪਰ ਇਹਨਾਂ ਨੇ ਥੋੜੇ ਟਾਈਮ ਬਾਅਦ ਉਹ ਫਿਰ ਇੱਕ ਤਾਂ ਝੂਠੇ ਭਰੇ ਹੋ ਸੀ ਵੀ ਕੰਮ ਇੰਨੇ ਕਰਦੇ ਆ, ਦੂਜੇ ਕਈ ਤੋੜ ਦਿੱਤੇ, ਕੰਪਨੀ ਗਲਤ ਸੀਗੀ। ਸੋ ਨੈਚੁਰਲੀ ਹੁਣ ਜਿਹਨਾਂ ਲੋਕਾਂ ਨੇ ਉਹ ਲੋਨ ਲਏ ਆ, ਬਾਅਦ 'ਚ ਜੇ ਕੰਪਨੀ ਬੰਦ ਕਰਤੀ ਆ ਜਾਂ ਹੋਰ ਪਾਸੇ ਪੈਸੇ ਲਾਏ ਆ, ਤਾਂ ਨੈਚੁਰਲੀ ਉਹ ਰਡਾਰ ਦੇ ਉੱਤੇ ਆਣੀ ਹੈਗੇ। ਜੀ ਬਿਲਕੁਲ ਜੀ ਰਮਨ ਜੀ। ਬਾਕੀ ਰਾਜਕਰਨ ਜਿਹੜੀ ਆਪਾਂ ਜੇ ਗੱਲ ਕਰੀਏ ਅੱਜ, ਤਾਂ ਇੱਕ ਹੋਰ ਜਿਹੜਾ ਮੁੱਦਾ ਮੈਨੂੰ ਪਿਛਲੇ ਹਫ਼ਤਿਆਂ ਦੇ ਵਿੱਚ ਕਾਫੀ ਜਾਣਿਆਂ ਨੇ ਅਪਰੋਚ ਵੀ ਕੀਤਾ ਹੈ, ਕਹਿੰਦੇ ਵੀ ਤੁਸੀਂ ਉਹਦੀ ਗੱਲ ਨਹੀਂ ਕਰਦੇ ਹੈਗੇ। ਮੈਂ ਕਿਹਾ ਅਸੀਂ ਗੱਲ ਤਾਂ ਕਰਦੇ ਹਾਂ, ਕਈ ਵਾਰੀ ਤੁਸੀਂ ਸੁਣਦੇ ਨਹੀਂ ਹੈਗੇ। ਉਹ ਹੈਗਾ ਇਸ ਵੇਲੇ ਜਿਹੜਾ ਕਿ ਬਹੁਤ ਲਾਅ ਐਨਫੋਰਸਮੈਂਟ ਵੱਲੋਂ ਵੀ ਇਹਦੇ ਬਾਰੇ 'ਚ ਬੜੀ ਗੱਲ ਕੀਤੀ ਜਾ ਰਹੀ ਆ। ਉਹ ਹੈਗਾ ਗੋਸਟ ਡਰਾਈਵਰਸ ਦਾ, ਜਿਹੜੇ ਕਿ ਡਰਾਈਵਰ ਪੇਪਰਾਂ ਦੇ ਵਿੱਚ ਹੈਗੇ ਆ ਪਰ ਅਸਲ ਦੇ ਵਿੱਚ ਉਹ ਟਰੱਕ ਦੇ ਵਿੱਚ ਹੈ ਨਹੀਂ ਗੇ। ਸੋ ਇਹ ਜਿਹੜੀ ਚੀਜ਼ ਹੈਗੀ ਆ ਬੜੀ ਡੇਂਜਰਸ ਹੈਗੀ ਆ, ਕੋਈ ਵੀ ਜਿਹੜੀ ਕੰਪਨੀ ਕਰ ਰਹੀ ਹੈਗੀ ਆ, ਕਿਉਂਕਿ ਟਾਈਮ ਦਾ ਪਤਾ ਨਹੀਂ ਹੁੰਦਾ, ਕੱਲ ਨੂੰ ਕੋਈ ਵੀ ਭਾਣਾ ਵਾਪਰ ਜਾਵੇ ਬਾਹਰ, ਕੋਈ ਐਸਾ ਗੱਲਬਾਤ ਹੋ ਜਾਵੇ। ਕਿਉਂਕਿ ਜਦੋਂ ਤੁਸੀਂ ਗੋਸਟ ਡਰਾਈਵਰ ਯੂਜ਼ ਕਰਦੇ ਆ, ਮਤਲਬ ਕਿ ਬੇਨਾਮੀ ਡਰਾਈਵਰ ਯੂਜ਼ ਕਰਦੇ ਆ, ਉਹਦਾ ਨਾਂ ਤਾਂ ਹੁੰਦਾ ਪਰ ਮਤਲਬ ਬੇਨਾਮੀ ਤੁਸੀਂ ਯੂਜ਼ ਕਰਦੇ ਆ, ਤੇ ਇਹਦਾ ਮਤਲਬ ਵੀ ਜਿਹੜਾ ਤੁਹਾਡਾ ਐਗਜ਼ਿਸਟਿੰਗ ਡਰਾਈਵਰ ਹੈਗਾ, ਜਿਹੜਾ ਤੁਹਾਡਾ ਕਰੰਟ ਡਰਾਈਵਰ ਹੈਗਾ, ਉਹ ਡਬਲ ਕੰਮ ਕਰ ਰਿਹਾ ਹੈਗਾ। ਇੱਕ ਤਾਂ ਆਪਣੇ ਹਿੱਸੇ ਦਾ ਕੰਮ ਕਰ ਰਿਹਾ, ਇੱਕ ਉਹ ਗੋਸਟ ਡਰਾਈਵਰ ਦੇ ਹਿੱਸੇ ਦਾ ਕੰਮ ਕਰ ਰਿਹਾ। ਉਹਦੇ ਵਿੱਚ ਉਹਦੀ ਥਕਾਵਟ, ਉਹਦੀ ਜਿਹੜੀ ਸਾਰੀ ਚੀਜ਼ ਆ, ਉਹ ਕਿਸੇ ਨਾ ਕਿਸੇ ਟਾਈਮ ਤੇ ਉਹ ਕੰਮ ਖਰਾਬ ਕਰ ਸਕਦੀ ਆ। ਕਿਉਂਕਿ ਤੁਸੀਂ ਇੱਕ ਬੰਦੇ ਜਿਹੜੇ ਆ, ਚਾਹੇ ਉਹ, ਮੈਂ ਇਹ ਨਹੀਂ ਕਹੂੰਗਾ ਮੈਂ ਕੰਪਨੀਆਂ ਦਾ ਨਹੀਂ, ਇਹ ਡਰਾਈਵਰ ਦਾ ਵੀ ਉਨਾ ਹੀ ਕਸੂਰ ਹੈ। ਕਿਉਂਕਿ ਇਹ 'ਚ ਕੋਈ ਇਹ ਨਾ ਕਵੇ ਵੀ ਕੰਪਨੀਆਂ ਕਰਾਉਣੀਆਂ ਹੈਗੀਆਂ, ਡਰਾਈਵਰ ਵੀ ਕਰਦੇ ਹੈਗੇ, ਬਹੁਤ ਜ਼ਿਆਦਾ ਡਰਾਈਵਰ ਵੀ ਨਹੀਂ ਮੰਨਦੇ ਹੈਗੇ। ਸੋ ਇਸ ਕਰਕੇ ਇਹ ਜਿਹੜੀ ਗੋਸਟ ਡਰਾਈਵਰ ਦੀ ਪ੍ਰੋਬਲਮ ਹੈਗੀ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਵਾਸਤੇ ਬਹੁਤ ਵੱਡਾ ਇਸ਼ੂ ਖੜਾ ਕਰਨ ਜਾ ਰਹੀ ਆ। ਸੋ ਪਲੀਜ਼ ਪਲੀਜ਼ ਪਲੀਜ਼, ਜੇ ਤੁਸੀਂ ਗੋਸਟ ਡਰਾਈਵਰ ਦੀ ਵਰਤੋਂ ਕਰਦੇ ਆ, ਇਹ ਚੀਜ਼ ਜਿਹੜੀ ਆ ਇਹਨੂੰ ਕੋਸ਼ਿਸ਼ ਕਰੋ, ਇਹਨੂੰ ਖਤਮ ਕਰੋ, ਜਿੰਨੀ ਜਲਦੀ ਹੋ ਸਕਦਾ ਖਤਮ ਕਰੋ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਕਾਫੀ ਜਿਹੜਾ ਜ਼ਿਆਦਾ ਕੰਮ ਹੋਣ ਜਾ ਰਿਹਾ। ਪਰ ਉਸ ਤੋਂ ਵੀ ਬਿਨਾਂ ਮੰਨ ਲਓ ਕਿ ਕੱਲ ਨੂੰ ਤੁਹਾਡੀ ਕੋਈ ਵੀ ਕੱਲ ਨੂੰ ਮਾੜਾ ਮੋਟਾ ਐਕਸੀਡੈਂਟ ਹੋ ਜਾਂਦਾ, ਕੋਈ ਨਫਾ ਨੁਕਸਾਨ ਹੋ ਜਾਂਦਾ ਬਾਹਰ, ਤੇ ਉਹਦੇ ਨਾਲ ਜੇ ਇਨਵੈਸਟੀਗੇਸ਼ਨ ਹੁੰਦੀ ਆ, ਤੇ ਉਹਦੇ ਵਿੱਚ ਤੁਸੀਂ ਫਿਰ ਕਿੱਥੇ ਜਾ ਕੇ ਇਹ ਕੰਮ ਨਿਬੜੂਗਾ ਤੁਹਾਡਾ। ਸੋ ਇਹ ਜਿੰਨੀਆਂ ਵੀ ਕੰਪਨੀਆਂ ਹੈਗੀਆਂ, ਮੈਂ ਉਹਨਾਂ ਨੂੰ ਵੀ ਹਦਾਇਤ ਕਰਦਾ, ਤੇ ਜਿਹੜੇ ਡਰਾਈਵਰ ਇਦਾਂ ਦਾ ਕੰਮ ਕਰ ਰਹੇ ਹੈਗੇ ਉਹਨਾਂ ਨੂੰ ਵੀ, ਤੁਸੀਂ ਆਪਣੇ ਭਵਿੱਖ ਨਾਲ ਖੇਲ ਰਹੇ ਆ, ਤੁਸੀਂ ਆਪਣੀ ਸਿਹਤ ਨਾਲ ਖੇਲ ਰਹੇ ਆ, ਤੁਸੀਂ ਆਪਣੇ ਹਰ ਕਿਸੇ ਚੀਜ਼ ਦੇ ਨਾਲ ਇਸ ਵੇਲੇ ਖਿਲਵਾੜ ਕਰ ਰਹੇ ਆ ਜੇ ਤੁਸੀਂ ਇਦਾਂ ਦਾ ਕੰਮ ਕਰਦੇ ਆ। ਸੋ ਪਲੀਜ਼ ਇਸ ਚੀਜ਼ਾਂ ਦੇ ਉੱਤੇ ਜਿਹੜਾ ਆ, ਅਸੀਂ ਹੁਣ ਇਸ ਚੀਜ਼ਾਂ ਦੇ ਵਿੱਚ ਕਿਸੇ ਨੂੰ ਵਿੱਚ ਵੜ ਕੇ ਤਾਂ ਕੁਝ ਨਹੀਂ ਦੱਸ ਸਕਦੇ ਜਾਂ ਕੁਝ ਨਹੀਂ ਕਰ ਸਕਦੇ। ਸਿੰਪਲੀ ਜਿਹੜੇ ਡਰਾਈਵਰਸ ਹੈਗੇ ਆ, ਬਹੁਤ ਕੰਪਨੀਆਂ, ਬਹੁਤ ਡਰਾਈਵਰਸ ਕੋ ਸੁਣਿਆ ਹੈਗਾ ਕਿ ਅਸੀਂ ਕਿਸੇ ਕੰਪਨੀ 'ਚ ਕੰਮ ਛੱਡ ਦਿੱਤਾ ਹੈਗਾ, ਉਹ ਸਟਿਲ ਸਾਡੀ ID ਯੂਜ਼ ਕਰੀ ਜਾਂਦੇ ਆ, ਸਟਿਲ ਇਹ ਇਲੀਗਲ ਹੈਗਾ। ਇਹ ਬਹੁਤ ਵੱਡਾ ਪ੍ਰੋਬਲਮ ਹੈਗੀ ਆ ਜੇ ਤੁਸੀਂ ਇਹ ਕੰਮ ਕਰ ਰਹੇ ਹੈਗੇ ਆ। ਜਦੋਂ ਡਰਾਈਵਰ ਤੁਹਾਡੇ ਕੰਮ ਛੱਡ ਜਾਂਦਾ ਹੈਗਾ, ਉਸ ਤੋਂ ਬਾਅਦ ਉਹਦਾ ਕੋਈ ਵੀ ਪੇਪਰ, ਕੋਈ ਵੀ ਚੀਜ਼ ਯੂਜ਼ ਕਰਨੀ, ਇਟਸ ਅਗੇਂਸਟ ਦ ਲਾਅ। ਸੋ ਇਹ ਇੱਕ ਹਿਸਾਬ ਦੀ ਵਾਰਨਿੰਗ ਹੈ ਤੁਹਾਡੇ ਲਈ ਕਿ ਜੇ ਤੁਸੀਂ ਇਦਾਂ ਦਾ ਕੋਈ ਕੰਮ ਕਰਦੇ ਹੈਗੇ ਤਾਂ ਪਲੀਜ਼ ਛੱਡ ਦਿਓ ਜਿੰਨੀ ਜਲਦੀ ਹੋ ਸਕਦਾ। ਸੋ ਇਹ ਗੋਸਟ ਡਰਾਈਵਰ ਫਿਰ ਮਤਲਬ ਕਾਗਜ਼ਾਂ 'ਚ ਹੁੰਦੇ ਆ, ਉੱਦਾਂ ਹੁੰਦੇ ਨਹੀਂ, ਮਤਲਬ ਇਹ ਹੁੰਦਾ ਹੈ? ਰਾਜਕਰਨ ਕਾਗਜ਼ਾਂ ਦੇ ਵਿੱਚ ਡਰਾਈਵਰ ਹੁੰਦਾ ਹੈ। ਜਿੱਦਾਂ ਮੰਨ ਲਓ ਕਿ ਕਈ ਡਰਾਈਵਰਸ ਦਾ ਇਹ ਕੰਪਲੇਂਟ ਹੈਗੀ ਆ ਕਿ ਉਹਨਾਂ ਨੇ ਕੰਮ ਛੱਡ ਦਿੱਤਾ ਹੈਗਾ ਕਿਸੇ ਕੰਪਨੀ 'ਚੋਂ। ਹੁਣ ਜਦੋਂ ਕਿਸੇ ਕੰਪਨੀ 'ਚ ਤੁਸੀਂ ਕੰਮ ਕਰਦੇ ਹੋ, ਤੁਹਾਡੀ ਉੱਥੇ ਪੂਰੀ ਫਾਈਲ ਹੁੰਦੀ ਆ, ਕੰਪਨੀ ਕੋਲ ਤੁਹਾਡਾ ਪੂਰਾ ਡਾਟਾ ਹੁੰਦਾ ਹੈ, ਤੁਹਾਡਾ ਤੁਹਾਡਾ ਪਾਸਵਰਡ ਕ੍ਰੀਏਟ ਕੀਤਾ ਹੁੰਦਾ, ELD 'ਚ ਤੁਹਾਡੀ ID ਬਣੀ ਹੁੰਦੀ ਆ। ਸੋ ਡਰਾਈਵਰ ਜੇ ਲੀਵ ਕਰ ਜਾਂਦਾ ਤੇ ਉਹ ਕੰਪਨੀਜ਼ ਕਈ ਜਿਹੜੀਆਂ ਹੈਗੀਆਂ ਉਹ ਕੀਪ ਔਨ ਯੂਟਿਲਾਈਜ਼ਿੰਗ ਉਸੇ ਫਾਈਲ ਨੂੰ ਐਜ਼ ਅ ਡਰਾਈਵਰ ਯੂਟਿਲਾਈਜ਼ ਕਰਦੀਆਂ ਰਹਿਣੀਆਂ ਵੀ ਇਹ ਸਾਡੇ ਡਰਾਈਵਰ ਹੀ ਕੰਮ ਕਰਦਾ, ਉਹਦੀ ID ਨੂੰ ਐਜ਼ ਅ ਉਹਦੇ ਵਿੱਚ ELD ਦੇ ਵਿੱਚ ਪਾ ਕੇ ਯੂਜ਼ ਕਰਦੀ ਰਹਿਣੀ, ਸਟਿਲ ਸਾਡੇ ਕੋਲ ਹੈਗਾ। ਦੇਖੋ
ਜੇ ਤੁਹਾਡਾ ਕੱਲ ਨੂੰ ਆਡਿਟ ਆ ਜਾਂਦਾ, ਤੁਸੀਂ ਜੇ 10 ਡਰਾਈਵਰ ਹੈ ਤੇ ਤੁਸੀਂ 20 ਯੂਜ਼ ਕਰ ਰਹੇ ਆ, ਤੁਹਾਡੇ ਕੋਲ 20 ਦੀਆਂ ਫਾਈਲਾਂ ਹੈ, ਤੁਹਾਡੇ 10 ਡਰਾਈਵਰ ਤੁਹਾਡਾ ਪੇਰੋਲ ਜਸਟੀਫਾਈ ਨਹੀਂ ਕਰ ਸਕਦਾ, ਹਰ ਪਾਸੇ ਤੁਸੀਂ ਜਿਹੜਾ ਹੈ ਉਹ ਸਕਰੂ ਅਪ ਹੋ ਜਾਂਦੇ ਆ। ਔਰ ਐਡੀ ਵੱਡੀ ਸਿਚੁਏਸ਼ਨ ਆ ਵੀ ਕਈ ਵਾਰੀ ਕਹਿੰਦੇ ਨਹੀਂ ਹੁੰਦੇ ਕਿ ਤੁਸੀਂ ਆਟੇ ਦੇ ਵਿੱਚ ਲੂਣ ਪਾਇਆ ਚੱਲ ਜਾਂਦਾ, ਪਰ ਲੂਣ ਦੇ ਵਿੱਚ ਆਟਾ ਪਾਇਆ ਨਹੀਂ ਚੱਲਦਾ। ਸੋ ਇਸ ਵੇਲੇ ਅਸੀਂ ਲੂਣ ਦੇ ਵਿੱਚ ਆਟਾ ਪਾ ਕੇ ਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਬੀਪੀ ਵੱਧ ਜਾਊਗਾ। ਆਪਣੇ ਜਿਹੜੇ ਕਾਲਰਸ ਆ ਉਹਨਾਂ ਨਾਲ ਹੁਣ ਆਪਾਂ ਗੱਲਬਾਤ ਕਰਦੇ ਹਾਂ। ਨੰਬਰ ਹੈ 408 272 5200। ਸੁਖਵਿੰਦਰ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸੁਖਵਿੰਦਰ ਜੀ ਕਰੋ ਜੀ ਗੱਲ। ਹਾਂਜੀ ਹਾਂਜੀ, ਜਿਹੜੇ ਟੌਪਿਕ ਤੇ ਤੁਸੀਂ ਭਾਈ ਗੱਲ ਕਰ ਰਹੇ ਹੋ ਉਹਦੇ ਟੌਪਿਕ ਵਿੱਚ ਮੈਂ ਮਤਲਬ ਸੁਝਾਅ ਨਹੀਂ ਦੇਣੇ। ਮੈਂ ਵੀ ਟਰੱਕਰ ਹਾਂ, 22 ਈਅਰ ਤੋਂ ਡਰਾਈਵਰ ਆ। ਪਰ ਇਹਦੇ ਵਿੱਚ ਭਾਜੀ ਕੀ ਹੋ ਰਿਹਾ ਕਿ ਤੁਸੀਂ ਕੋਡ ਮਨੀ ਨੂੰ ਲੈ ਕੇ ਡਿਸਕਸ ਕਰ ਰਹੇ ਸੀ, ਇਹ ਮੈਨੂੰ ਲੱਗਦਾ ਜੀ 80% ਇਹ ਫਰਾਡ ਆਇਆ ਜੀ, ਤੇ 20% ਲੋਕਾਂ ਨੇ ਜ਼ਰੂਰਤ ਵਾਲੇ ਪੈਸੇ ਲਏ ਜੀ। ਤੇ ਕਿਸੇ ਨੂੰ ਇਹ ਪਤਾ ਨਹੀਂ ਸੀ ਕਿੱਦਾਂ ਯੂਟੀਲਾਈਜ਼ ਕਰਨੀ ਹੈ ਮਨੀ, ਕਾਹਦੇ ਵਾਸਤੇ ਦਿੱਤੀ ਗਈ ਹੈ, ਤੁਹਾਨੂੰ ਸਟੈਂਡ ਅਪ ਰੱਖਣ ਲਈ ਕਿ ਤੁਹਾਡਾ ਬਿਜ਼ਨਸ ਚੱਲਦਾ ਰਹੇ। ਇੱਕ ਗੱਲ ਜੀ, ਜਿਹੜੇ ਨਵੇਂ ਡਰਾਈਵਰ ਜੇ ਇਹ ਕੀ ਕਹਿ ਰਹੇ ਨੇ, ਇਹਨਾਂ ਦੀ ਇੱਕ ਵਰਡਿੰਗ ਸੁਣੋ। ਕਹਿੰਦੇ ਡਰੇ ਅਸੀਂ ਰਾਹ 'ਚ ਨਹੀਂ, ਇੱਥੇ ਕੀ ਡਰਨਾ ਵਾ। 5 ਕੇ 7 ਸਟੇਟਾਂ ਨੇ ਭਾਈ ਜਿਹਨਾਂ ਵਿੱਚ ਇਹ ਕਮਰਸ਼ੀਅਲ ਲਾਇਸੈਂਸ ਹੁਣ ਵਿਕ ਰਿਹਾ ਵਾ ਜੀ। ਤੇ ਮੇਰਾ ਪਰਸਨਲ ਇਹ ਓਪੀਨੀਅਨ ਹੈ ਕਿ ਟਰੱਕ ਮੈਨੂੰ 20 ਸਾਲਾਂ ਬਾਅਦ ਵੀ 22 ਬਾਅਦ ਵੀ ਚੰਗੀ ਤਰ੍ਹਾਂ ਚਲਾਉਣਾ ਨਹੀਂ ਆਇਆ। ਇਹੋ ਜਿਹਾ ਵਹੀਕਲ ਆ ਇੰਨਾ ਲੰਬਾ, ਜੇ ਇੰਨੀਆਂ ਚ ਸੇਫਟੀ ਇਸ਼ੂਜ਼ ਨੇ ਤਾਂ ਇਹਨਾਂ ਨੂੰ ਧਿਆਨ ਨਾਲ ਚਲਾਉਣਾ ਵਾ। ਪਰ ਇਸ ਚੀਜ਼ ਦਾ ਇੰਨਾ ਕੁ ਅਬਿਊਜ਼ ਹੋ ਗਿਆ ਜੀ ਕਿ ਜਿਹੜੇ ਲੋਕੀ ਇੱਥੋਂ ਆਪਣਾ ਪਰਿਵਾਰ ਪਾਲ ਰਹੇ ਆ ਤੇ ਆਪਣੇ ਆਪ ਨੂੰ ਠੀਕ ਠਾਕ ਰੱਖਣ ਦੀ ਕੋਸ਼ਿਸ਼ ਕਰ ਰਹੇ, ਉਹ ਵੀ ਟਰਬਲ ਵਿੱਚ ਆ ਗਏ ਇਸ ਚੀਜ਼ ਦੀ ਵਜ੍ਹਾ ਨਾਲ। ਕੈਨੇਡਾ ਦੇ ਵਿੱਚ ਰੂਲ ਹੈ ਭਾਈ ਕੁਝ ਪ੍ਰੋਸੈਸ ਦੇ ਵਿੱਚ ਕਿ ਤੁਸੀਂ 3-4 ਸਾਲ ਪਹਿਲਾਂ ਕਲਾਸ C ਰੱਖਣਾ ਵਾ, ਫਿਰ ਤੁਹਾਨੂੰ ਕਲਾਸ A ਦਿੰਦੇ ਆ। ਇੱਥੇ ਮੈਨੂੰ ਲੱਗਦਾ ਕਿ ਕਲਾਸ A ਇੰਡੀਆ 'ਚ ਮਿਲਣ ਲੱਗ ਜਾਣਾ, ਉਹਨੇ ਅਮਰੀਕਾ ਚੜ੍ਹ ਕੇ ਆ ਜਾ ਕਰਨਾ ਬੰਦੇ ਨੇ। ਇਹ ਬਿਲਕੁਲ ਤੁਹਾਡਾ ਸ਼ੱਕ ਸਹੀ ਹੈ, ਇਹ ਹੋ ਸਕਦਾ ਹੋਣ ਲੱਗ ਜਾਵੇ। ਉੱਪਰ ਹੀ ਜਾ ਰਿਹਾ ਭਾਜੀ। YouTube ਤੇ ਜਦੋਂ ਪਾਤਾ ਨਾ ਟਰੱਕ 'ਚ ਇੰਨੇ ਬਣਦੇ ਓਨੇ ਬਣਦੇ, ਪੰਜਾਬੀ ਦੀ ਕਹਾਵਤ। ਮੈਂ ਬੈਕਗਰਾਉਂਡ ਮੇਰੀ ਇੰਜੀਨੀਅਰਿੰਗ ਨੂੰ ਬਿਲੋਂਗ ਕਰਦੀ ਆ, ਪਰ ਮੈਂ ਚਲਾਉਣਾ ਟਰੱਕ ਆ ਜੀ ਕਿਉਂਕਿ ਮੈਂ ਇੰਡੀਪੈਂਡੈਂਟ ਕੰਮ ਕਰਨਾ ਚਾਹੁੰਦਾ ਸੀ। ਪਰ ਵੈਰੀ ਫਨੀ ਥਿੰਗ ਵੀ ਇੱਕ ਦਿਨ ਅੰਮ੍ਰਿਤਸਰ, ਲੁਧਿਆਣੇ, ਚੰਡੀਗੜ੍ਹ ਲਾਇਸੈਂਸ ਬਣ ਲੱਗ ਜਾਣਾ ਤੇ ਇਹਦੇ ਵਿੱਚ ਕੁਛ ਨਹੀਂ ਰਹਿਣਾ। ਤੇ ਜਿਹੜੀ ਟਰੱਕ ਤਾਂ ਚੱਲ ਰਿਹਾ ਵਾ ਨਿਊ ਮੈਕਸੀਕੋ 'ਚ, ਪਿੱਛੇ ਜਿਹੇ ਉਹਨਾਂ ਨੇ 4 ਬੰਦੇ ਕਾਟ ਕੀਤੇ। ਹੁਣ ਮੈਂ ਇਹ ਨਹੀਂ ਕਹਿਣਾ ਕਿਹੜੀ ਕਮਿਊਨਿਟੀ ਦੇ ਸੀ, ਤੇ ਉਹ ਤਾਂ ਪੰਜਾਬੀਆਂ ਤੋਂ ਵੱਧ ਦਲੇਰ ਨੇ। ਮੈਨੂੰ ਪਤਾ ਲੱਗਿਆ ਨਾ ਕਿੱਧਰ ਮੈਂ ਫਿੰਗਰ ਪੁਆਇੰਟ ਕਰ ਰਿਹਾ ਵੀ ਟੂ ਮੱਚ ਹੋ ਗਿਆ। ਨਾ ਕੈਨੇਡਾ ਦੇ ਵਿੱਚ ਛੋਟੇ ਟਰੱਕ ਦੇ ਲਾਇਸੈਂਸ ਦਿੱਤਾ ਜਾਂਦਾ ਵਾ, ਜਿਹੜਾ US ਆ ਇੱਥੇ ਜੀ 20 ਫੁੱਟ ਦੇ ਟਰੱਕ ਤੇ ਸਟੇਟ ਤੇ ਲਾਇਸੈਂਸ ਦਿੱਤਾ ਜਾ ਰਿਹਾ, ਚਲਾਉਣਾ ਉਹਨੇ 53 ਫੁੱਟ ਰਿਹਾ। ਤੇ ਜਿਹੜਾ CDL ਇਹਨਾਂ ਨੇ ਪੰਜਾਬੀ ਵਿੱਚ ਕੀਤਾ ਜੀ, ਇਹ ਟੋਟਲੀ ਗਲਤ ਆ। ਇਹ 'ਚ ਇੰਗਲਿਸ਼ ਹੀ ਹੋਣੀ ਚਾਹੀਦੀ ਆ। ਜਿਹਦੀ ਕਪੈਸਿਟੀ ਅੱਗੇ ਲੈ ਲਵੇ, ਜਿਹਦੀ ਨਹੀਂ ਹੈਗੀ ਦੇ ਹੈਵ ਅ ਲੋਟ ਆਫ ਆਪਸ਼ਨ ਟੂ ਵਰਕ। ਇਹ ਕਿਸੇ ਨਾਲ ਕੋਈ ਜੈਲਸ ਨਹੀਂ ਆ। ਜੇ ਤੁਸੀਂ ਨਹੀਂ ਪੜ੍ਹੇ ਤੇ ਦੈਟ ਇਜ਼ ਯੂਰ ਫਾਲਟ, ਨਾਟ ਅਮਰੀਕਾ's fault, not American government or DMV's fault। ਬਿਲਕੁਲ ਜੀ, ਬਿਲਕੁਲ ਸਹੀ। ਥੈਂਕ ਯੂ ਜੀ। ਹਾਂਜੀ, ਥੈਂਕ ਯੂ ਜਿਹੜੀ ਸੁਖਵਿੰਦਰ ਵਿਸਲਬਲੋਅਰ ਵਾਲੀ ਭਾਜੀ ਗੱਲ ਹੈ, ਉਹ ਕਿਸੇ ਨੇ ਪਹਿਲਾਂ ਕੁਝ ਕੀਤਾ ਵਾ, ਪਰ ਉਹ ਕਹਿੰਦੇ ਵੀ ਪਤਾ ਨਹੀਂ ਅਥਾਰਟੀ ਸੁੱਤੀਆਂ ਨੇ ਵੀ ਕੀ ਹੋ ਰਿਹਾ ਵਾ। ਇੱਥੇ ਤੱਕ ਹੋ ਰਿਹਾ ਕਿ ਡਰੱਗ ਟੈਸਟ ਭਾਜੀ ਜਾਲੀ ਹੋ ਰਿਹਾ ਜੀ। ਤਰੱਕੀ ਦੇ ਰਾਹ ਤੇ ਲੈ ਕੇ ਜਾ ਰਹੇ ਸੀ ਅਮਰੀਕਾ ਨੂੰ ਜੀ। ਬਸ ਇਹੀ ਮੇਰੀਆਂ ਗੱਲਾਂ ਸੀ ਦੋ ਚਾਰ ਜੀ। ਥੈਂਕ ਯੂ ਜੀ। ਓਕੇ ਭਾਈ, ਸਤਿ ਸ਼੍ਰੀ ਅਕਾਲ ਜੀ। ਇਹਦੇ ਵਿੱਚ ਚਲੋ ਆਪਾਂ ਤਾਂ ਇਕੱਲੇ ਹੀ ਕੀ ਆ, ਹੁਣ ਸਾਰੇ ਹੀ। ਹੁਣ ਫਲੋਰੀਡਾ ਵਾਲੇ ਵੀ 8 ਫੜੇ ਆ, ਉਹਦੇ ਵਿੱਚ ਵੀ ਉਹਨਾਂ ਨੇ ਪਤਾ ਨਹੀਂ ਕਿੱਦਾਂ ਨੂੰ ਦਿੱਤੇ। ਰਾਜਗੜ੍ਹ ਜਿੰਨੇ ਜਿਹਨੂੰ ਲਾਇਸੈਂਸ ਫਿਰ ਉੱਥੇ ਬਣ ਲੱਗੇ, ਮੈਨੂੰ ਲੱਗਦਾ ਇੱਥੇ ਡਰਾਈਵਰਲੈਸ ਟਰੱਕ ਹੋ ਜਾਣੇ ਆ। ਉਹਨੇ ਸਹੀ ਗੱਲ ਆ ਜੀ। ਫਿਰ ਹੀ ਉੱਥੇ ਬਣਨੇ, ਉਦੋਂ ਕਹਿੰਦੇ ਵੀ ਹਾਂ ਚਲੋ ਕੋਈ ਨਹੀਂ ਬਣਾ ਕੇ ਆ। ਫਿਰ ਉਸ ਤਰੀਕੇ ਦੇ ਨਾਲ ਦੇਖੋ, ਡਰਨ ਡਰਾਉਣ ਵਾਲੀ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ ਆ। ਰੂਲ ਦੇ ਨਾਲ ਚੱਲਣ ਵਾਲੀ ਜਿਹੜੀ ਗੱਲ ਆ, ਇਹ ਕੋਈ ਏਦਾਂ ਦੀ ਬਹਾਦਰੀ ਵਾਲੀ ਗੱਲ ਨਹੀਂ ਹੁੰਦੀ ਵੀ ਹਾਂ ਜੀ ਅਸੀਂ ਤਾਂ ਰੂਲ ਤੋੜ ਕੇ ਜਿਹੜਾ ਉਹ ਚੱਲਦੇ ਆ। ਤੇ ਜਦੋਂ ਰੂਲ ਫਿਰ ਸਖਤ ਹੁੰਦੇ ਆ, ਫਿਰ ਆਪਾਂ ਨੂੰ ਫਿਰ ਆਪਾਂ ਕਹਿੰਦੇ ਆ ਵੀ ਨਹੀਂ ਜੀ ਹੁਣ ਧੱਕਾ ਜਿਹੜਾ ਜ਼ਿਆਦਾ ਕਰ ਰਹੇ ਆ। ਸੋ ਰੀਜ਼ਨ ਹੁੰਦਾ ਕਈ ਵਾਰੀ ਨਹੀਂ, ਹਰ ਵਾਰੀ ਕੋਈ ਵੀ ਰੈਗੂਲੇਸ਼ਨ ਜਿਹੜੀ ਆਉਂਦੀ ਆ ਕਿਸੇ ਪਾਸੇ, ਉਹਦੇ ਪਿੱਛੇ ਉਹ ਰੀਜ਼ਨ ਹੁੰਦਾ। ਲੌਂਗ ਟਰਮ ਉਹ ਦੇਖਦੇ ਆ ਕੋਈ ਪੈਟਰਨ, ਉਸ ਨੂੰ ਰੋਕਣ ਦੇ ਲਈ ਫਿਰ ਉਹ ਇੱਦਾਂ ਦੇ ਰੈਗੂਲੇਸ਼ਨ ਜਾਂ ਰੂਲ ਲਿਆਉਂਦੇ ਆ, ਜੋ ਕਿ ਫਿਰ ਆਪਾਂ ਨੂੰ ਫਿਰ ਭਾਉਂਦੇ ਨਹੀਂ ਆ। ਜਿਹੜੇ ਸਹੀ ਚੱਲਦੇ ਆ ਉਹ ਵੀ, ਤੇ ਫਿਰ ਜਿਹੜੇ ਦੂਜੀ ਤਰ੍ਹਾਂ ਚੱਲਦੇ ਆ ਉਹਨਾਂ ਨੂੰ ਤਾਂ ਫਿਰ ਲੱਗਣਾ ਹੀ ਹੈ ਜ਼ਿਆਦਾ ਸੇਕ। ਅਗਲੇ ਜਿਹੜੇ ਕਾਲਰ ਨੇ ਚੀਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂ, ਚੌਹਾਨ ਜੀ, ਸੌਰੀ।
ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਣਾ ਇੱਕ ਕੁਐਸਚਨ ਸੀ ਜੀ, ਜਿਹੜਾ ELD ਬਾਰੇ ਤੁਸੀਂ ਦੱਸ ਰਹੇ ਸੀ ਜੀ, ਆਪਾਂ ਲੋਕਲ ਡਰਾਈਵ ਕਰਦੇ ਉਹਦੀ ਕਿੰਨੀ ਮਾਈਲ ਦੀ ਕੈਪ ਹੈਗੀ ਜਿਹੜਾ ਵਿਦਆਊਟ ਆਪਾਂ ELD ਚਲਾ ਸਕਦੇ ਵਿੱਚ? ਤੇ ਸੈਕੰਡ ਮੇਰਾ ਕੁਐਸਚਨ ਸੀ ਵੀਰ ਜੀ, ਜੇ ਆਪਾਂ ਮੰਨ ਲਓ ਇੰਡੀਆ ਜਾਣਾ 3-4 ਮਹੀਨੇ ਵਾਸਤੇ ਤੇ ਆਪਣੀ MC ਨੂੰ ਸੇਵ ਰੱਖਣਾ ਚਾਹੁੰਦੇ ਉਹਦੇ ਵਾਸਤੇ ਇੰਸ਼ੋਰੈਂਸ ਕਿੰਨੀ ਕੁ ਰੱਖਣੀ ਪੈਂਦੀ ਹੈ ਆਪਾਂ ਨੂੰ? ਆਹ ਮੇਰੇ ਦੋ ਕੁਐਸਚਨ ਸੀ, ਜੇਕਰ ਭਾਜੀ ਆਪਣਾ ਜਵਾਬ ਦੇ ਸਕਦੇ। ਹਾਂਜੀ ਹਾਂਜੀ, ਇੰਸ਼ੋਰੈਂਸ ਵਾਲਾ ਕੁਐਸਚਨ ਤਾਂ ਮੇਰੇ ਖਿਆਲ ਖਾਲਸਾ ਜੀ ਜਵਾਬ ਦੇ ਸਕਦੇ ਆ। ਤੇ ਜਿਹੜਾ ਦੂਸਰਾ ਹੈਗਾ ELD, ਜਿਹੜੀ ELD ਹੈਗੀ ਆ ਲੋਕਲ ਤੁਸੀਂ ਚੱਲਦੇ ਹੈਗੇ ਆ, ਡਿਪੈਂਡ ਕਿ ਆਪਾਂ ਹਮੇਸ਼ਾ ਕਹਿੰਦੇ ਆ ਕਿ ਤੁਹਾਡਾ ਜਿਹੜਾ ਫਰੇਟ ਹੈਗਾ, ਜੇ ਉਹ ਕੈਲੀਫੋਰਨੀਆ ਦੇ ਬਾਹਰੋਂ ਆਇਆ ਹੈਗਾ ਜਾਂ ਕੈਲੀਫੋਰਨੀਆ ਦੇ ਬਾਹਰ ਚੱਲਿਆ ਹੈਗਾ, ਤੇ ਦੈਨ ਤੁਹਾਨੂੰ ELD ਯੂਜ਼ ਕਰਨੀ ਪੈਣੀ, ਨੋ ਮੈਟਰ ਤੁਸੀਂ ਕਿੰਨਾ ਲੋਕਲ ਚੱਲਦੇ ਆ। ਜੇ ਤੁਹਾਡਾ ਜਿਹੜਾ ਫਰੇਟ ਹੈਗਾ ਆ ਉਹ ਵਿਦਿਨ ਕੈਲੀਫੋਰਨੀਆ ਪਿਕ ਕੀਤਾ, ਵਿਦਿਨ ਕੈਲੀਫੋਰਨੀਆ ਡ੍ਰੌਪ ਕੀਤਾ, ਇਹਦਾ ਮਤਲਬ ਇਹ ਨਹੀਂਗਾ ਕਿ ਜਿਹੜਾ ਫਰੇਟ ਤੁਸੀਂ ਡ੍ਰੌਪ ਕੀਤਾ ਉਹ ਕੈਲੀਫੋਰਨੀਆ ਤੋਂ ਕੈਲੀਫੋਰਨੀਆ, ਜਿਹੜਾ ਫਰੇਟ ਤੁਸੀਂ ਡ੍ਰੌਪ ਕੀਤਾ ਉਹ ਕਿੱਥੇ ਜਾ ਰਿਹਾ ਹੈਗਾ। ਕਈ ਵਾਰੀ ਕਈ ਕੰਸੋਲੀਡੇਟ ਕਰਦੇ ਹੈਗੇ, ਉਹ ਕਹਿੰਦੇ ਜੇ ਇੱਧਰੋਂ ਪਿਕਅਪ ਕਰਕੇ ਤਾਂ LA ਡ੍ਰੌਪ ਕਰ ਦਿਓ, LA ਫਰੇਟ ਜਿਹੜਾ ਉਹ ਬਾਹਰ ਜਾਣਾ ਹੈਗਾ। ਜੇ ਉਹ LA ਕੰਜ਼ਿਊਮ ਹੋਣਾ ਹੈਗਾ ਤਾਂ ਫਿਰ ਉਹ ਜਿਹੜੀ ਆ ਉਹਦੇ 'ਚ ELD ਦੀ ਲੋੜ ਨਹੀਂ ਹੈਗੀ। ਪਰ ਜੇ ਉਹ ਫਰੇਟ LA ਤੋਂ ਬਾਹਰ ਜਾਣਾ ਹੈਗਾ, ਜਿਹੜੇ ਕਿ ਜਿੱਦਾਂ ਕਿ ਆਪਾਂ ਕੰਟੇਨਰਸ ਵਗੈਰਾ ਦਾ ਕਰਦੇ ਹੈਗੇ ਆ, ਆਪਾਂ ਲੋਕਲ ਇੱਥੋਂ ਕੰਟੇਨਰ ਚੱਕ ਕੇ ਆਪਾਂ ਪੋਰਟ 'ਤੇ ਡ੍ਰੌਪ ਕਰਦੇ ਹਾਂ, ਉਹ ਲੋਕਲ ਦੇ ਵਿੱਚ ਨਹੀਂ ਆਉਂਦਾ ਹੈਗਾ, ਉਹਦੇ ਵਿੱਚ ELD ਯੂਜ਼ ਕਰਨੀ ਪੈਂਦੀ ਹੈਗੀ ਆ। ਸੋ ਕਾਨੂੰਨ ਇਹ ਹੈਗਾ ਕੈਲੀਫੋਰਨੀਆ ਦੇ ਵਿੱਚ ਕਿ ਜੇ ਤੁਹਾਡਾ ਲੋਡ ਜਿਹੜਾ ਹੈਗਾ ਉਹ ਆਊਟ ਆਫ ਸਟੇਟ ਜਾਂਦਾ ਹੈਗਾ ਤੇ ਦੈਨ ਯੂ ਨੀਡ ਟੂ ਯੂਜ਼ ELD। ਜੀ, ਇੰਸ਼ੋਰੈਂਸ ਦੇ ਮਾਮਲੇ 'ਚ ਰਮਨ ਜੀ ਸਿਚੁਏਸ਼ਨ ਪਿਛਲੇ ਸਾਲਾਂ 'ਚ ਬਹੁਤ ਚੇਂਜ ਹੋਈ ਆ। ਟਰੱਕਿੰਗ ਇੰਸ਼ੋਰੈਂਸ ਦਾ ਇੰਨਾ ਬੁਰਾ ਹਾਲ ਆ ਨਾ, ਕਿਸੇ ਟਾਈਮ ਵੀ ਉਹ ਕਲੈਪਸ ਕਰ ਸਕਦੀ ਹੈ। 80% ਇੰਸ਼ੋਰੈਂਸ ਕੰਪਨੀਆਂ ਕੈਲੀਫੋਰਨੀਆ 'ਚ ਟਰੱਕਿੰਗ ਇੰਸ਼ੋਰੈਂਸ ਛੱਡ ਗਈਆਂ। ਇਕੱਲਾ ਟਰੱਕਿੰਗ ਨਹੀਂ, ਹੋਰ ਆਪਾਂ ਕਾਰਾਂ ਦੀਆਂ ਵੀ ਦੇਖਦੇ ਹਾਂ। ਮੈਨੂੰ ਪਤਾ ਵੀ ਅੱਜ ਤੋਂ 15-20 ਸਾਲ ਪਹਿਲਾਂ ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਕਈ ਡੰਪ ਟਰੱਕ ਜਾਂ ਉੱਦਾਂ ਦੇ ਕੰਮ ਕਰਦੇ ਸੀ ਵੀ 6 ਮਹੀਨੇ ਇੱਥੇ ਰਹਿ ਲਓ, 6 ਮਹੀਨੇ ਇੰਡੀਆ ਚਲ ਜਾਓ, ਪਾਲਿਸੀ ਕੈਂਸਲ ਕਰਾ ਕੇ ਵੀ ਚਲ ਜਾਂਦੇ ਸੀ ਕਿਉਂਕਿ ਮੁੜ ਕੇ ਮਿਲ ਜਾਂਦੀਆਂ ਸੀਗੀਆਂ। ਪਰ ਹੁਣ ਜੇ ਪਹਿਲਾਂ ਤਾਂ ਮੇਕ ਸ਼ੋਰ ਕਰੋ, ਜੇ ਤੁਸੀਂ ਜਾਣਾ ਆ ਤੇ ਬਹੁਤ ਚਾਂਸ ਹੈ ਵੀ ਤੁਹਾਨੂੰ ਦੁਬਾਰਾ ਕੀ ਇੰਸ਼ੋਰੈਂਸ ਨਾ ਮਿਲੇ। ਤੇ ਤੁਸੀਂ ਮਿਨੀਮਮ ਦੀ ਗੱਲ ਕਰਦੇ ਸੀ, ਲਾਇਬਿਲਿਟੀ ਤਾਂ ਤੁਹਾਨੂੰ ਰੱਖਣੀ ਪੈਣੀ ਆ। ਹਾਂ, ਜੇ ਲੋਨ ਵਗੈਰਾ ਨਹੀਂ ਹੈਗਾ ਤਾਂ ਤੁਸੀਂ ਕੰਪਰੀਹੈਂਸਿਵ ਕੋਲੀਜਨ ਜਿਹੜਾ ਤੁਹਾਡਾ ਜਾਂ ਕਾਰਗੋ ਹੈਗੀ ਆ ਉਹ ਕੈਂਸਲ ਕਰਾ ਸਕਦੇ ਹੈਗੇ ਜੀ। ਥੈਂਕ ਯੂ। ਅਗਲੇ ਕਾਲਰ ਅਭੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੋਂ ਸੁਣਨ ਵਾਲੇ ਸੁਣਨੇ ਸਾਰੇ ਸਰੋਤੇ ਸਾਰਿਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਤੇਰੀ ਡੀਕ ਸੀਗੀ। ਧੰਨਵਾਦ ਜੀ, ਸ਼ੁਕਰ ਉਡੀਕਦੇ ਸਾਨੂੰ ਵੀ, ਮਿਹਰਬਾਨੀ ਬਹੁਤ ਸਾਰਿਆਂ ਗੁਰੂ ਦੀ ਜਿੰਨੇ ਵੀ ਹੈਗੇ ਤੁਸੀਂ। ਭਾਜੀ ਮੈਂ ਨਾ ਤੁਹਾਨੂੰ ਸਾਰਿਆਂ ਨੂੰ ਮੇਰੇ ਆਪਣੇ ਟਰੱਕਰ ਭਰਾ ਜਿੰਨੇ ਵੀ ਹੈਗੇ ਆ ਇਹ ਦੱਸਣਾ ਚਾਹੁੰਦਾ ਵੀ 25 ਤਰੀਕ ਨੂੰ ਮੈਂ ਇੰਗਲਿਸ਼ ਜਿਹੜਾ ਪ੍ਰੋਫੀਸ਼ੀਐਂਸੀ ਜਿਹੜਾ ਟੈਸਟ ਹੁੰਦਾ ਨਾ ਤੁਹਾਡਾ, ਤੁਹਾਨੂੰ ਇੰਗਲਿਸ਼ ਪੂਰੀ ਆਉਣੀ ਚਾਹੀਦੀ ਆ, ਉਹ ਮੈਂ ਕਿਹਾ ਇਨਫੋਰਸ ਹੋਣਾ ਆ। ਤੋ ਘਬਰਾਉਣ ਦੀ ਤਾਂ ਲੋੜ ਤਾਂ ਨਹੀਂ ਹੈਗੀ, ਪਰ ਫਿਰ ਵੀ ਆਪਣਾ ਨਾ ਇਹ ਨਾ ਇਗਨੋਰ ਨਾ ਕਰੋ ਇਸ ਚੀਜ਼ ਨੂੰ ਵੀ ਤੁਸੀਂ ਜਿਹੜਾ ਕੰਮ ਚੱਲੀ ਜਾਂਦਾ। ਜਿੰਨੇ ਵੀ ਬੰਦੇ ਹੈਗੇ, ਚਾਹੇ ਆਉਂਦੀ ਚਾਹੇ ਨਹੀਂ ਹੁੰਦੀ, ਕੋਸ਼ਿਸ਼ ਕਰੋ ਜਿੰਨੀ ਆਉਂਦੀ ਹੈ ਸਿੱਖ ਹੁੰਦੀ ਹੈ ਸਿੱਖ ਲਵੋ, ਕਿਉਂਕਿ 25 ਤਰੀਕ ਤੋਂ ਬਾਅਦ ਇਹ ਇਨਫੋਰਸ ਹੋ ਜਾਣੀ ਹੈ, 25 ਜੂਨ 2025 ਨੂੰ। ਸੋ ਇਸ ਕਰਕੇ ਆਪਣਾ ਆਪ ਨੂੰ ਪਹਿਲਾਂ ਹੀ ਪ੍ਰੀਪੇਅਰ ਕਰ ਲਓ। ਸੋ ਬਾਅਦ ਵਿੱਚ ਫਿਰ ਕਈ ਵਾਰ ਹੁੰਦਾ ਹਰ ਇੱਕ ਦਾ ਰੁਜ਼ਗਾਰ ਆ, ਆਪਾਂ ਕਿਸੇ ਦਾ ਰੁਜ਼ਗਾਰ ਹੁੰਦਾ ਵੀ ਨਾ ਹੀ ਖੋ ਹੋਵੇ ਤਾਂ ਵਧੀਆ ਗੱਲ ਆ। ਸੋ ਆਪਣਾ ਪ੍ਰੀਪੇਅਰ ਹੋ ਕੇ ਚੱਲੋ ਕਿ 25 ਤਰੀਕ ਤੱਕ ਆਪਣਿਆਂ ਨੂੰ ਇਸ ਕੈਪੇਬਲ ਬਣਾ ਲਓ ਵੀ ਤੁਸੀਂ ਜਿੰਨਾ ਕਿ ਤੁਹਾਨੂੰ ਚਾਹੀਦੀ ਆ ਲੋੜ ਅਨੁਸਾਰ ਉਨੀ ਸਿੱਖ ਲਓ, ਕਰਵਟ ਨਹੀਂ ਬਹੁਤੀ ਆਉਂਦੀ ਤਾਂ ਠੀਕ ਹੈ ਜੀ। ਦੂਸਰੇ ਨੰਬਰ 'ਤੇ ਹੈਗਾ ਆ ਵੀ ਜਿਹੜਾ ਆਪਣੇ ਟਰੱਕ ਚਲਾਉਂਦੇ ਆਪਾਂ ਜਿੰਨੇ ਵੀ ਚਾਹੇ ਓਨਰ ਆਪਰੇਟਰ ਆ ਹੈ ਨਾ, ਖਾਸ ਕਰਕੇ ਕੀ ਹੁੰਦਾ ਕਿ ਸਿੱਧੇ ਲੋਡ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਵੀ ਹਾਲਾਤ ਬਹੁਤ ਮਾੜੇ ਆ ਹੈ ਨਾ, ਅਤੇ ਕਈ ਲੋਕ ਹੀ ਟਰੈਂਗਲ ਕਰ ਲਈਦੀ ਆ। ਮੰਨ ਲਓ ਐਗਜ਼ਾਮਪਲ ਦੇ ਤੌਰ 'ਤੇ ਕੋਈ ਇੱਥੋਂ ਸਿੱਧਾ ਗਿਆ, ਕੋਈ ਈਸਟ ਨੂੰ ਗਿਆ, ਉੱਥੋਂ ਕੋਈ ਟੈਕਸਸ ਨੂੰ ਆ ਗਿਆ, ਟੈਕਸਸ ਤੋਂ ਘਰ ਨੂੰ ਆ ਗਿਆ, ਜਾਂ ਹਰ ਇੱਕ ਬੰਦੇ ਦਾ ਆਪੋ ਆਪਣੀ ਚੋਇਸ ਹੁੰਦੀ ਹੈ ਕਿਸ ਪਾਸੇ ਨੂੰ ਜਾ ਰਿਹਾ। ਪਰ ਮੇਰੀ ਇਹ ਸਾਰੇ ਭਰਾਵਾਂ ਨੂੰ ਰਿਕੁਐਸਟ ਆ, ਇਹ ਨਾ ਸੋਚੋ ਵੀ ਤੁਸੀਂ ਇੱਥੋਂ ਹੁਣ ਈਸਟ ਨੂੰ ਗਏ ਪੈਸੇ ਲੈ ਕੇ ਆ ਗਏ ਆ, ਉੱਥੋਂ ਐਗਜ਼ਾਮਪਲ ਦੇ ਤੌਰ 'ਤੇ ਟੈਕਸਸ ਨੂੰ ਪੈਸੇ ਲੈ ਕੇ ਆ ਗਏ ਆ, ਜਾਂ ਹੋਰ ਕਿਸੇ ਸਟੇਟ ਨੂੰ ਆ ਗਏ ਆ, ਉੱਥੋਂ ਗਾਂਹ ਜਾ ਕੇ ਤੁਸੀਂ ਘਰ ਨੂੰ ਫੇਰ ਆਉਣਾ ਆ। ਅਤੇ ਉੱਥੋਂ ਕੀ ਹੁੰਦਾ, ਤੁਸੀਂ ਜਿਹੜੀ ਜਗ੍ਹਾ 'ਤੇ ਜਾ ਕੇ ਵੀ ਤੁਸੀਂ ਘਰ ਨੂੰ ਆਉਣਾ ਆ, ਉੱਥੋਂ ਵੀ ਤੁਸੀਂ ਰੇਟ ਆ ਕੇ ਬਹੁਤ ਖਰਾਬ ਕਰ ਦਿੰਦੇ ਆ। ਕਿ ਐਵੇਂ ਕਿਉਂਕਿ ਲੋਕਲ ਬੰਦੇ ਨੂੰ ਬਹੁਤ ਇਸ ਗੱਲ ਦਾ ਇਫੈਕਟ ਹੁੰਦਾ। ਤੁਹਾਨੂੰ ਤਾਂ ਤੁਸੀਂ ਆਪਣੀ ਜੇਬ ਬਣਾ ਲਏ, ਤੁਹਾਨੂੰ ਪਤਾ ਵੀ ਅਸੀਂ ਬਣਾ ਲਏ ਇੰਨੇ ਪੈਸੇ, ਪਰ ਤੁਸੀਂ ਲੋਕਲ ਜਿਹੜੀ ਕਮਿਊਨਿਟੀ ਜਿਹੜੇ ਲੋਕਲ ਕੰਮ ਕਰਦੇ ਉਸ ਏਰੀਏ ਦੇ ਵਿੱਚ ਉਹਨਾਂ ਦਾ ਤੁਸੀਂ ਬਹੁਤ ਬੁਰਾ ਹਾਲ ਹੋ ਜਾਂਦਾ ਇਸ ਗੱਲ ਦਾ। ਤੁਹਾਨੂੰ ਤਾਂ ਮਤਲਬ ਹੀ ਨਹੀਂ ਬਣਦਾ ਕਹਿੰਦਾ ਜੇ 3000 ਚੱਲਦਾ ਤੁਸੀਂ ਕਹਿੰਦਾ 1800 ਮਿਲਦਾ, ਚਲੋ ਚੁੱਕੋ ਘਰ ਨੂੰ ਚੱਲ ਜਾਓ। ਇਹ ਜਿਹੜੀ ਥਿਊਰੀ ਆ ਇਹਨੂੰ ਬਦਲੋ, ਕਿਉਂਕਿ ਹਾਲਾਤ ਮੌਕੇ 'ਤੇ ਵੀ ਬਹੁਤ ਮਾੜੇ ਚੱਲਣ ਦੇ, ਸਾਰਿਆਂ ਨੂੰ ਪਤਾ ਇਸ ਗੱਲ ਦਾ ਨਾ। ਪਰ ਜਿੱਲੇ ਗਾਂ ਸਿਆਲ ਆਉਣੇ ਆ ਨਾ, ਸਿਆਲਾਂ ਦੇ ਵਿੱਚ ਹਾਲ ਹੋਰ ਬੁਰਾ ਹੋਣਾ, ਜਿਉਂ ਜਿਹੀ ਸਾਡੀ ਸਟ੍ਰੈਟਜੀ ਬਹੁਤ ਮਾੜੀ ਹੈਗੀ, ਅਸੀਂ ਸਮਝ ਕੇ ਨਹੀਂ ਚੱਲਦੇ ਹੈਗੇ। ਇੱਦਾਂ ਹੁੰਦੇ ਨਾ ਬਲੈਕ ਆਈਸ ਦੇ ਵਿੱਚ ਸੁੱਕਾ ਬੰਦਾ ਤੁਰਿਆ ਟਰੱਕ ਲੈ ਕੇ, ਇੱਕਦਮ ਬਲੈਕ ਆਈਸ ਆ ਜਾਂਦੀ ਆ ਤਾਂ ਭੁੜਕ ਟਰੱਕ ਡਿੱਗਦੇ ਆ। ਇੱਦਾਂ ਡਿੱਗਣਾ ਸਾਰਿਆਂ ਨੇ ਜੇ ਤੁਸੀਂ ਹੁਣ ਤੋਂ ਹੀ ਨਾ ਸੰਭਲ ਕੇ ਚੱਲੇ। ਕਿਰਪਾ ਕਰਕੇ ਪਲੀਜ਼ ਮੇਰੀ ਰਿਕੁਐਸਟ ਆ ਵੀ ਤੁਸੀਂ ਸਾਰੇ ਨੇ ਜਿੰਨੇ ਵੀ ਹੈਗੇ ਆ ਸੰਭਲ ਕੇ ਚੱਲੋ, ਮਾਰਕੀਟ ਨਾ ਖਰਾਬ ਕਰੋ।
ਚਲੋ ਜਿੱਧਰ ਨੂੰ ਜਾਣਾ ਤੁਹਾਡਾ ਦਿਲ ਕਰਦਾ ਜਾਓ, ਪਰ ਲੋਕਲ ਮਾਰਕੀਟ ਨਾ ਖਰਾਬ ਕਰੋ, ਉਹਨਾਂ ਨੂੰ ਵੀ ਨੁਕਸਾਨ ਬਹੁਤ ਹੁੰਦਾ। ਹਰ ਇੱਕ ਨੂੰ ਘਰ ਪਿਆਰਾ, ਆਪਣਾ ਰੁਜ਼ਗਾਰ ਪਿਆਰਾ, ਘਰ ਨੂੰ ਇਨਕਮ ਲੈ ਕੇ ਆਉਣਾ ਚਾਹੁੰਦਾ, ਪਰ ਕਿਸੇ ਦੀ ਇਨਕਮ ਚਲੇ ਖਰਾਬ ਹੋ ਜਾਂਦੀ ਹੈ, ਤੁਹਾਡੇ ਤਾਂ ਸਰ ਗਿਆ, ਅਗਲੇ ਬੰਦੇ ਨੂੰ ਨੁਕਸਾਨ ਹੋ ਗਿਆ, ਉਹ ਨਾ ਹੋਵੇ। ਇਸ ਕਰਕੇ ਸੰਭਲ ਕੇ ਚਲੋ, ਹਰ ਰੇਟ ਲੈ ਕੇ ਚਲੋ, ਠੀਕ ਹੈ ਜੀ। ਥੈਂਕ ਤੇ ਯੂ ਜੀ। ਹਾਂਜੀ, ਇੱਕ ਹੈਗਾ, ਮੈਂ ਇਹ ਕਹੂੰਗਾ, ਜਿਹੜਾ ਗੋਸਟ ਡਰਾਈਵਰ ਹੈਗੇ ਆ, ਜਿੱਦਾਂ ਪਤਾ ਹੁੰਦਾ ਵੀ ELD ਕਿਸੇ ਦੀ ਚੱਲਣ ਡਈ ਆ, ਕਿਉਂਕਿ ਜਦੋਂ ਭਾਜੀ ਮੈਂ ਕਹਿੰਦਾ ਵੀ ਜਿਹੜੇ ਗੋਸਟ ਡਰਾਈਵਰ ਦੇ ਉੱਪਰ ਐਕਸ਼ਨ ਹੋਊਗਾ ਨਾ, ਤੇ ਇਹ ਜਿਹੜੇ ਗੋਸਟ ਡਰਾਈਵਰ ਤਾਂ ਹੀ ਇਹ ਡਿਸਅਪੀਅਰ ਹੋਣੇ ਆ, ਕਿਉਂਕਿ ਗੋਸਟ ਡਰਾਈਵਰ ਨੂੰ ਸਿੱਧਾ ਅਸੀਂ ਡਰਾਈਵਰ ਨੂੰ ਮੰਨ ਲੈਂਦੇ ਹੈਗੇ ਆ ਵੀ ਇਹ ਗਲਤ ਕੰਮ ਕਰਦਾ ਜਾਂ ਕਿਸੇ ਦੀ ID ਯੂਜ਼ ਕਰ ਲਾ, ਪਰ ਜਿਹੜੇ ਐਕਸ਼ਨ ਗੋਸਟ ਡਰਾਈਵਰ ਦੇ ਉੱਪਰ ਹੋਣ ਲੱਗਿਆ ਨਾ, ਫਿਰ ਇਸ ਚੀਜ਼ ਦੇ ਉੱਪਰ ਜ਼ਿਆਦਾ ਚੇਂਜ ਹੋਣਾ, ਅਦਰਵਾਈਜ਼ ਨਹੀਂ ਹੋਣਾ। ਕਿਉਂਕਿ ਬੰਦਾ ਸੋਚਦਾ ਨਹੀਂ ਹੈਗਾ ਕਿਉਂਕਿ ID ਯੂਜ਼ ਤਾਂ ਹੀ ਹੁੰਦੀ ਆ ਕੋਈ ਬੰਦਾ ਉਹਨਾਂ ਨੂੰ ID ਪ੍ਰੋਵਾਈਡ ਕਰਦਾ। ਜੇ ਮੰਨ ਲਓ ਗੋਸਟ ਡਰਾਈਵਰ ਕਿਸੇ ਨੇ ID ਨਹੀਂ ਵੀ ਪ੍ਰੋਵਾਈਡ ਕੀਤੀ, ਫਰਾਡ ਨਾਲ ਜਾਂ ਫਰੋਜੂਲੈਂਟ ਵੇ ਨਾਲ ਉਹਦੀ ID ਯੂਜ਼ ਕੀਤੀ ਜਾ ਰਹੀ ਆ, ਜੇ ਉੱਤੇ ਐਕਸ਼ਨ ਹੋਊਗਾ, ਉਹ ਦੱਸੂਗਾ ਵੀ ਮੈਂ ਕਿੱਥੇ ਕਿੱਥੇ ਕੰਮ ਕੀਤਾ। ਜੇ ਉੱਥੇ ਅਗਾਂਹ ਫਿਰ ਕੰਪਨੀ ਦਾ ਐਕਸ਼ਨ ਹੋਣਾ ਚਾਹੀਦਾ, ਤੇ ਕੋਈ ਲਿਹਾਜ਼ ਨਹੀਂ ਹੋਣਾ ਚਾਹੀਦਾ ਕਿਸੇ, ਚਾਹੇ ਕੰਪਨੀ ਵੱਡੀ ਹੈ ਚਾਹੇ ਛੋਟੀ ਹੈ, ਜਾ ਕੇ ਕੰਪਨੀ ਨੂੰ ਬਿਜ਼ਨਸ ਦਾ ਲਾਇਸੈਂਸ ਉਹਨਾਂ ਕੈਂਸਲ ਕਰਕੇ ਹੋ ਕੇ ਤਾਂ ਬਾਹਰ ਕਰਨਾ ਚਾਹੀਦਾ ਕੰਮ ਤੋਂ, ਇਹੋ ਜਿਹੇ ਬੰਦੇ ਜਿਹੜਾ ਨੁਕਸਾਨ ਕਰਦੇ ਸਾਰੀ ਮਾਰਕੀਟ ਦਾ। ਥੈਂਕ ਯੂ ਧੰਨਵਾਦ। ਇਹਦੇ 'ਚ ਨਾ ਸਾਰਿਆਂ ਨਾਲੋਂ ਜਿਹੜਾ ਪਹਿਲਾ ਐਕਸ਼ਨ ਹੈ ਨਾ ਗੋਸਟ ਡਰਾਈਵਰ ਦਾ, ਉਹ ਆਉਣਾ ਜਿਹੜਾ ਡਰਾਈਵਰ ਇਲੀਗਲੀ ਕਿਸੇ ਦੀ ID ਯੂਜ਼ ਕਰ ਰਿਹਾ। ਫਸਟ ਐਕਸ਼ਨ ਆਉਣਾ ਉਸ ਡਰਾਈਵਰ ਦੇ। ਗੋਸਟ ਡਰਾਈਵਰ ਦੇ ਐਕਸ਼ਨ ਜਿਹੜਾ ਉਹ ਬਹੁਤ ਲੇਟ ਆਉਣਾ। ਪਹਿਲਾ ਐਕਸ਼ਨ ਆਉਣਾ ਆ ਜਿਹੜਾ ਬੰਦਾ ਨੋਇੰਗਲੀ ਕਿਸੇ ਦੀ ID ਯੂਜ਼ ਕਰ ਰਿਹਾ, ਜਿਹੜਾ ਡਰਾਈਵਰ ਟਰੱਕ ਦੇ ਵਿੱਚ ਦੂਜਾ ਗੋਸਟ ਡਰਾਈਵਰ ਲਈ ਫਿਰਦਾ, ਪਹਿਲਾ ਉਸ ਡਰਾਈਵਰ ਤੇ ਐਕਸ਼ਨ ਹੈ। ਦੂਸਰਾ ਐਕਸ਼ਨ ਹੈ ਕੰਪਨੀ ਤੇ ਜਿਹਨੇ ਉਹਨੂੰ ਅਲਾਓ ਕੀਤਾ ਉਹ ਕਰਨ ਦੇ ਲਈ, ਤੇ ਤੀਸਰਾ ਫਿਰ ਜੇ ਐਕਸ਼ਨ ਮੇ ਵੀ ਹੋ ਸਕਦਾ ਆ ਕਿ ਜਿਹੜਾ ਗੋਸਟ ਡਰਾਈਵਰ ਆ ਕਿ ਉਹਦੀ ID ਨੋਇੰਗਲੀ ਯੂਜ਼ ਹੋ ਰਹੀ ਆ ਜਾਂ ਅਨਨੋਇੰਗਲੀ ਯੂਜ਼ ਹੋ ਰਹੀ ਆ। ਸੋ ਡਿਪੈਂਡ ਕਰਦਾ ਕਿਸ ਤਰ੍ਹਾਂ ਹੋ ਰਿਹਾ ਹੈਗਾ। ਇਹਦੇ ਵਿੱਚ ਬਹੁਤ ਡਰਾਈਵਰਸ ਦੀ ਕਾਲ ਆਉਂਦੀਆਂ ਹੈਗੀਆਂ ਜਿਹੜੇ ਬੈਕ ਕਰਦੇ ਆ ਕਿ ਅਸੀਂ ਕੰਪਨੀ ਨੂੰ ਵੀ ਕਾਲ ਕੀਤੀ, ELD ਕੰਪਨੀ ਨੂੰ ਵੀ ਕਾਲ ਕੀਤੀ, ਅਸੀਂ ਸਾਰਿਆਂ ਨੂੰ ਕਾਲ ਕੀਤੀ ਕਿ ਸਾਡੀ ID ਜਿਹੜੀ ਉਹ ਬੰਦ ਕਰੋ, ਲੇਕਿਨ ਉਹ ਸਾਡੀ ID ਬੰਦ ਨਹੀਂ ਕਰ ਰਹੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਫਿਰ ਉਹਨਾਂ ਨੂੰ ਗਾਂ ਅੱਗੇ ਤੋਂ ਅੱਗੇ ਡਰਾਈਵਰਾਂ ਤੋਂ ਪਤਾ ਲੱਗਦਾ ਵੀ ਤੇਰੀ ਅਜੇ ELD ਦੀ ID ਹੈ, ਜੇ ਸਟਿਲ ਮੈਂ ਯੂਜ਼ ਕਰਦਾ ਜਾਂ ਸਟਿਲ ਕੰਪਨੀ ਦੀ ਯੂਜ਼ ਹੋ ਰਹੀ ਆ। ਸੋ ਇਹ ਜਿਹੜੀਆਂ ਚੀਜ਼ਾਂ ਨਾ ਇਹ ਇੱਦਾਂ ਨਹੀਂ ਕਾਬੂ ਆਉਣੀਆਂ। ਇਹ ਫਿਰ ਜਦੋਂ ਆਪਾਂ ਕਿਸੇ ਚੀਜ਼ ਦੀ ਅੱਤ ਕਰ ਦਿੰਦੇ ਆ ਨਾ, ਤੇ ਫਿਰ ਉੱਤੇ ਜਦੋਂ ਐਕਸ਼ਨ ਹੁੰਦਾ ਫਿਰ ਅਸੀਂ ਚੀਕਾਂ ਮਾਰਦੇ ਹਾਂ ਜੀ ਸਾਡੇ ਤੇ ਸਖਤੀ ਹੁੰਦੀ ਹੈ। ਸਖਤੀਆਂ ਤੇ ਅਸੀਂ ਆਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਗਲੇ ਕੋਲੋਂ ਜੀ। ਆਪਣੇ ਅਗਲੇ ਆਪਣੇ ਰਾਜ ਹੀ ਮੈਂ ਇੱਕ ਐਡ ਕਰਨਾ ਇੰਗਲਿਸ਼ ਦੇ ਮਾਮਲੇ ਦੇ ਵਿੱਚ ਜ਼ਰੂਰ। ਅਟਾਰਨੀ ਜੇ ਤਰਕੀਆਣਾ ਹਮੇਸ਼ਾ ਕਹਿੰਦੇ ਹੁੰਦੇ ਜਦੋਂ ਕੋਰਟ ਦੇ ਵਿੱਚ ਡੇਟ ਹੋਵੇ ਨਾ ਭਈ ਸੋਹਣੇ ਕੱਪੜੇ ਪਾ ਕੇ ਜਾਣਾ ਚਾਹੀਦਾ, ਜ਼ਰੂਰੀ ਨਹੀਂ ਐਕਸਪੈਂਸਿਵ ਹੋਏ। ਹੁਣ ਇੱਥੇ ਸਿਚੁਏਸ਼ਨ ਕੀ ਹੋਣੀ ਆ, ਡਿਸਕ੍ਰਿਮੀਨੇਸ਼ਨ ਹੋਣੀ ਆ ਹੁਣ 100%। ਆਪਾਂ ਜਦੋਂ 에ਅਰਪੋਰਟ ਤੇ ਜਾਂਦੇ ਨਾ, ਇਹ ਡਿਪੈਂਡ ਕਰਦਾ ਕਿਹੜਾ ਤੁਹਾਨੂੰ ਇਮੀਗ੍ਰੇਸ਼ਨ ਕਸਟਮਰ ਐਨਫੋਰਸਮੈਂਟ ਨਾਈਸ ਵੀ ਹੁੰਦੇ ਆ ਕਈ, ਪਹਿਲੇ ਉਹਨਾਂ ਦੇ ਮਨ ਦੇ ਵਿੱਚ ਸੈੱਟ ਹੁੰਦਾ ਵੀ ਇਹ ਬੰਦਾ ਇਦਾਂ ਆ, ਹਨਾ। ਸੋ ਨੈਚੁਰਲੀ ਜਿੰਨੇ ਵੀ ਸਾਡੇ ਜਿਹੜੇ ਟਰੱਕਰ ਭਰਾ ਹੈਗੇ ਆ, ਆਪਾਂ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰਦੇ ਆ ਵੀ ਖਾਸ ਕਰਕੇ ਜਿਹੜੇ ਆਪਣੇ ਦਸਤਾਰਧਾਰੀ ਆ ਜਾਂ ਪੰਜਾਬੀ ਜਿੰਨੇ ਵੀ ਤੁਸੀਂ ਰਿਪਰੈਜ਼ੈਂਟ ਕਰਦੇ ਬਹੁਤ ਵੱਡੀ ਕਮਿਊਨਿਟੀ ਨੂੰ, ਕੋਸ਼ਿਸ਼ ਕਰੋ ਵੀ ਕੱਪੜੇ ਵਗੈਰਾ ਸਾਫ਼ ਪਾਏ ਹੋਣ। ਇਹ ਜ਼ਰੂਰੀ ਨਹੀਂ ਕੋਈ ਐਕਸਪੈਂਸਿਵ ਹੋਵੇ, ਪੱਗ ਵਧੀਆ ਬੰਨੀ ਹੋਵੇ, ਉਹੀ ਪਰਨਾ ਜਿਹਾ ਨਾ ਲਪੇਟਿਆ ਹੋਵੇ, ਚੱਪਲ ਪਾਈ ਹੋਈ, ਤਾਂ ਨੈਚੁਰਲੀ ਕੀ ਹੋਣਾ ਆ ਵੀ ਉਹ ਪਹਿਲੇ ਹੀ ਉਹਦਾ ਜਿਹੜਾ ਪੁਲਿਸ ਆਫੀਸਰ ਦਾ CHP ਵਾਲੇ ਦਾ ਜਿਹੜਾ ਤੁਹਾਡੇ ਤੇ ਨਜ਼ਰ ਜਾਣੀ ਆ, ਤੇ ਇਹ ਆਊਟ ਆਫ ਸਰਵਿਸ ਹੋਣਾ। ਜੂਨ 25 ਤੋਂ ਇਹ ਲਾਗੂ ਹੋ ਰਿਹਾ ਹੈਗਾ ਜੀ। ਓਂਕਾਰ ਰਾਜਕਿਰਨ ਇੱਕ ਹੋਰ ਗੱਲ ਦੱਸਦੇ, ਮੈਨੂੰ ਟੈਕਸਟ ਆਇਆ ਹੈਗਾ ਕਨਵਰ ਔਲਖ ਭਾਜੀ ਦਾ, ਉਹਨਾਂ ਦੀ ਕਨਫਰਮੇਸ਼ਨ ਆਈ ਹੈ ਕਿ DMV ਕੈਲੀਫੋਰਨੀਆ ਨੇ ਪੰਜਾਬੀ ਦੇ ਵਿੱਚ ਜਿਹੜਾ CDL ਲਾਇਸੈਂਸ ਦਾ ਟੈਸਟ ਹੈਗਾ ਉਹ ਬੰਦ ਕਰ ਦਿੱਤਾ ਹੈਗਾ। ਅੱਛਾ ਜੀ, ਠੀਕ ਹੈ ਜੀ। ਕਦੋਂ ਤੋਂ ਹੋਇਆ ਬੰਦ ਇਹ ਆਲਰੇਡੀ? ਲਾਸਟ ਵੀਕ ਦੀ ਕਨਫਰਮੇਸ਼ਨ ਉਹਨਾਂ ਨੂੰ ਸਕੂਲ ਕੋਲੋਂ ਮਿਲੀ ਆ ਕਿਸੇ ਕੋਲੋਂ ਕਿ ਜਿਹੜਾ DMV ਦਾ ਪੰਜਾਬੀ ਚ ਟੈਸਟ ਹੁੰਦਾ ਸੀ ਉਹ ਬੰਦ ਹੋ ਚੁੱਕਾ। ਸਿਰਫ CDL ਦਾ ਜਾਂ ਹਰ ਇੱਕ ਤਰ੍ਹਾਂ ਦਾ? CDL ਦਾ ਰਾਈਟ ਨਾਓ, ਸਿਰਫ CDL ਦਾ। ਠੀਕ ਹੈ ਜੀ, ਓਕੇ। ਓਂਕਾਰ ਸਿੰਘ ਜੀ, ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ ਜੀ, ਤੇ ਪੰਜਾਬੀ ਜਿਹੜੇ ਲੱਖਾਂ ਹੀ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਰਮਨ ਭਾਜੀ, ਜਿਹੜੀ ਤੁਸੀਂ ਗੋਸਟ, ਮੈਂ ਵੀ ਗੋਸਟ ਬਾਰੇ ਦੱਸਣ ਲੱਗਾ, ਜਿਹੜਾ ਤੁਸੀਂ ਬਦਲੇ ਗੋਸਟ ਹੁੰਦਾ ਕੀ ਆ, ਇਹ ਗੋਸਟ ਇਹ ਹੁੰਦਾ, ਮੰਨ ਲਓ ਵੀ ਹੁਣ ਬੇਕਰਫੀ ਟਰੱਕ ਰੋਕ ਲਿਆ, ਤੇ ਟਰੱਕ ਤੁਰਿਆ ਸੈਕਰਾਮੈਂਟੋ ਤੋਂ, ਤੇ ਡਰਾਈਵਰ ਨੇ ਬੁੱਕ ਤੋਰੀ ਫਰੀਨੋ ਤੋਂ। ਉਹ ਪੁੱਛਦੇ ਵੀ ਸੈਕਰਾਮੈਂਟੋ ਤੋਂ ਫਰੀਨੋ ਵਾਲਾ ਡਰਾਈਵਰ ਕਿੱਥੇ ਆ, ਤੇ ਆਪਣੇ ਬੰਦੇ ਕਹਿੰਦੇ ਉਹਦੀ ਲੜਾਈ ਹੋ ਪਈ ਸੀ ਘਰੇ ਜਨਾਨੀ ਨਾਲ, ਉਹ ਚਲ ਗਿਆ ਜੀ, ਉੱਤਰ ਗਿਆ। ਉਹਨੂੰ ਕਹਿੰਦੇ ਜੀ ਗੋਸਟ ਡਰਾਈਵਰ। ਇਹ ਇਕੱਲੇ ਗੋਸਟ ਡਰਾਈਵਰ ਆਪਾਂ ਹੀ ਨਹੀਂ ਹੈਗੇ ਜੀ, ਇੰਡੀਅਨ ਹੀ ਇਹ ਗੋਰੇ ਵੀ ਹੁਣ ਬਹੁਤ ਲਾਪਿਆ ਕਰਨ। ELD ਦਾ ਬਹੁਤ ਜ਼ਿਆਦਾ ਜਿਹੜਾ ਇਸ ਵੇਲੇ ਆ ਚੱਲ ਰਿਹਾ ਕੰਮ। ਨੰਬਰ 2, ਮੈਂ ਤਾਂ ਭਾਜੀ ਕਈ ਸਾਲਾਂ ਤੋਂ ਇਸ ਕੰਮ 'ਚ ਆ, ਮੈਂ ਤਾਂ ਹੁਣ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਨਵੇਂ ਮੁੰਡਿਆਂ ਨੂੰ ਵੀ ਭਾਈ ਇਕੱਲਾ ਟਰੱਕ ਹੀ ਨਹੀਂ ਰਹਿ ਗਿਆ, ਤੁਸੀਂ ਕੋਈ ਹੋਰ ਕੰਮ ਕਰਨ ਦੀ ਕੋਸ਼ਿਸ਼ ਕਰੋ। ਇਹ ਕੰਮ ਮੁਸ਼ਕਿਲ ਆ ਹੁਣ ਬਹੁਤ ਜ਼ਿਆਦਾ, ਕਿਉਂਕਿ ਟਰੱਕ ਗਏ ਆ ਬਹੁਤ ਜ਼ਿਆਦਾ ਵੱਧ। ਜਦ ਵੀ ਤੁਸੀਂ ਕਦੇ ਦੇਖ ਲਓ 40 40 ਇੰਟਰਸਟੇਟ ਤੇ
ਮੈਂ ਕਹਿੰਦਾ ਟਰੰਪ ਨੇ ਕੰਧ ਕੀ ਬਣਾਉਣੀ ਹੈ, ਜਿਹੜੀ ਟਰੱਕਾਂ ਨੇ ਕੰਧ ਬਣਾਈ ਹੁੰਦੀ ਹੈ ਜੇ ਕਿਤੇ ਮਾੜਾ ਜਿਹਾ ਕਿਤੇ ਐਕਸੀਡੈਂਟ ਹੋ ਜਾਵੇ ਨਾ, ਤੇ ਏਦਾਂ ਬਈ ਕਾਰ ਤਾਂ ਕੋਈ ਦੇਖਦੀ ਹੁੰਦੀ ਆ। ਤੇ ਬ੍ਰੋਕਰਾਂ ਨੂੰ ਵੀ ਹੁਣ ਭਾਜੀ ਪਤਾ ਲੱਗ ਗਿਆ, ਉਹ ਵੀ ਹੁਣ ਉਹ ਦੇਖਦੇ ਆ ਵੀ ਚੱਕ ਲੈਣਾ ਹੀ ਇਹਨਾਂ ਨੇ ਲੋਡ, ਹੋਰ ਘੰਟੇ ਨੂੰ ਚੱਕ ਲੈਣਗੇ। ਜਦੋਂ ਕਿਤੇ ਬ੍ਰੋਕਰ ਦਾ ਲੋਡ ਕਵਰ ਨਹੀਂ ਹੁੰਦਾ ਫਿਰ ਉਹ ਝੱਟ ਪੈਸੇ ਵਧਾਉਂਦਾ ਅੜੀ ਨੂੰ। ਉਹਨਾਂ ਕੋਲ ਪੈਸੇ ਮੇਰੇ ਹਿਸਾਬ ਨਾਲ ਹੁੰਦੇ ਆ, ਚਲੋ ਬਈ ਕਈ ਵੀ ਨਾ ਵੀ ਕਈਆਂ ਕੋਲ ਨਾ ਹੁੰਦੇ ਹੋਣਗੇ, ਲੇਕਿਨ ਮੋਸਟਲੀ ਹੁੰਦੇ ਆ। ਪਰ ਉਹਨਾਂ ਨੂੰ ਇੰਨਾ ਪਤਾ ਵੀ ਇਹਨਾਂ ਨੇ ਚੱਕ ਹੀ ਲੈਣਾ, ਹੋਰ ਘੰਟੇ ਜਿਹੜੇ 2 ਘੰਟੇ ਚੱਕਣਗੇ। ਪਰ ਮੇਰੇ ਕਹਿਣ ਦਾ ਮਤਲਬ ਇਹ ਆ ਬਈ ਇਕੱਲਾ ਟਰੱਕਿੰਗ ਦਾ ਕੰਮ ਹੀ ਨਹੀਂ ਰਹਿ ਗਿਆ, ਹੋਰ ਬਹੁਤ ਕੰਮ ਆ। ਨਵੇਂ ਮੁੰਡਿਆਂ ਨੂੰ ਹੋਰ ਕੰਮ 'ਚ ਪੈਣਾ ਚਾਹੀਦਾ। ਇਹ ਕੰਮ ਦਾ ਹੁਣ ਬਹੁਤ ਭੱਠਾ ਵਹਿ ਗਿਆ ਤੇ ਟਰੱਕ ਬਹੁਤ ਜ਼ਿਆਦਾ ਵੱਧ ਗਿਆ ਜੀ। ਇੰਨਾ ਹੀ ਕਹਿਣਾ ਚਾਹੁੰਦਾ। ਥੈਂਕ ਯੂ। ਰਾਜਕਰਨ ਇੱਕ ਹੋਰ ਜਿਹੜੀ ਖਬਰ ਹੈਗੀ ਆ, ਇੱਕ ਹੋਰ ਖਬਰ ਜਿਹੜੀ ਹੈਗੀ ਉਹ ਬੜੀ ਇੰਪੋਰਟੈਂਟ ਮੈਂ ਪੜ੍ਹੀ ਹੈਗੀ ਕੱਲ, ਮੈਂ ਟਰਾਈ ਕਰ ਰਿਹਾ ਲੱਭਣ ਦੀ ਕਿੱਥੇ ਆ। ਉਹ ਹੈਗੀ ਆ ਕਿ ਜਿਹੜੀ ਇਸ ਵੇਲੇ ਨਿਊ ਟਰੱਕਿੰਗ ਕੰਪਨੀ ਫਾਈਲਿੰਗਸ ਹੈਗੀਆਂ, ਨਿਊ ਟਰੱਕਿੰਗ ਕੰਪਨੀ ਫਾਈਲਿੰਗਸ ਦੇ ਵਿੱਚ 2 ਸਟੇਟਸ ਜਿਹੜੀਆਂ ਹੈਗੀਆਂ ਉਹ ਨੰਬਰ 1 ਤੇ ਹੈਗੀਆਂ। 1 ਹੈਗੀ ਕੈਲੀਫੋਰਨੀਆ ਤੇ 2 ਹੈਗੀ ਆ ਟੈਕਸਸ। ਕੈਲੀਫੋਰਨੀਆ ਦੇ ਵਿੱਚ ਇੱਕ ਜ਼ਿਪ ਕੋਡ ਹੈਗਾ 93722 ਫ੍ਰੈਜ਼ਨੋ ਦਾ, ਜਿਹੜਾ ਕਿ ਨੰਬਰ 1 ਹੈਗਾ ਇਸ ਵੇਲੇ ਟਰੱਕਿੰਗ ਕੰਪਨੀ ਫਾਈਲਿੰਗਸ ਦੇ ਵਿੱਚ। ਤੇ ਟੈਕਸਸ ਦੇ ਵਿੱਚ ਹੈਗਾ ਲਰੀਟੋ, ਜਿਹੜਾ ਨੰਬਰ 1 ਹੈਗਾ ਨਿਊ ਕੰਪਨੀ ਫਾਈਲਿੰਗ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਵਾਚ ਕੀਤੀ ਜਾ ਰਹੀ ਹੈ। ਮੈਂ ਇੱਕ ਬੜਾ ਵਧੀਆ ਆਰਟੀਕਲ ਪੜ੍ਹ ਰਿਹਾ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਇਹ 2 ਸਿਟੀਜ਼ ਜਿਹੜੇ ਹੈਗੇ ਆ US ਦੇ ਵਿੱਚ, ਇਹ ਨੰਬਰ 1 ਹੈਗੇ ਆ ਨਿਊ ਕੰਪਨੀ ਫਾਈਲਿੰਗ 'ਚ। ਜੀ ਰਮਨ ਜੀ, ਜਿਹੜੀ ਇਹ ਗੋਸਟ ਡਰਾਈਵਰਸ ਦੇ ਵਿੱਚ ਜਿਹੜੀ ਗੱਲ ਆਉਂਦੀ, ਮੈਨੂੰ ਲੱਗਦਾ ELD ਦੀਆਂ ਜਿਹੜੀਆਂ ਆਈਆਂ ਉਹਦੇ ਨਾਲ ਸੁਧਾਰ ਪਤਾ ਨਹੀਂ ਕਿੰਨਾ ਕੁ ਹੋਇਆ ਜਾਂ ਨਹੀਂ ਹੋਇਆ, ਪਰ ਉਹ ਕੰਪਨੀਆਂ ਨੂੰ ਜਿਹੜੀ ਉਹ ਖੁੱਲ੍ਹ ਦਿੱਤੀ ਹੈ FMCSA ਨੇ ਵੀ ਆਪਣੀ ਮਰਜ਼ੀ ਦੇ ਨਾਲ ਤੁਸੀਂ ਚਲਾਓ, ਹੱਥ ਤਾਂ ਚੱਕ ਕੇ ਤੇ ਕਹਿ ਦਿਓ ਸਹੁੰ ਖਾ ਕੇ ਵੀ ਹਾਂ ਜੀ ਇਹ ਸਾਡਾ ਅਸੀਂ ਬਿਲਕੁਲ ਠੀਕ ਜਿਹੜਾ ਉਹ ਬਣਾਇਆ ਆ। ਪਰ ਉਹਦੇ ਵਿੱਚ ਮੈਨੂੰ ਲੱਗਦਾ ਕਾਫੀ ਟ੍ਰਿਕ ਜਿਹੜਾ ਉਹ ਹੋ ਗਿਆ। ਇਹਦੇ ਸੁਧਾਰ ਵੱਲ ਨੂੰ ਵੀ ਕੋਈ ਚਰਚਾ ਚੱਲ ਰਹੀ ਹੈ? ਰਾਜਕਰਨ, ਟਾਈਮ ਟੂ ਟਾਈਮ ਜਿਹੜੀਆਂ ਹੈਗੀਆਂ ਆ ਇਹ ਕੰਪਨੀਜ਼ ਦੀ ਜਿਹੜੀ ਆ ਇਹ ਨਿਕਾਸੀ ਹੁੰਦੀ ਰਹਿੰਦੀ ਆ, ਛੁਟਕਾਰਾ ਹੁੰਦਾ ਰਹਿੰਦਾ ਆ। ਕਈ ਕੰਪਨੀਆਂ ਜਿਹੜੀਆਂ ਨਾਨ ਕੰਪਲਾਇੰਟ ਕਰ ਦਿੱਤੀਆਂ ਜਾਂਦੀਆਂ, ਔਰ ਕੰਪਨੀਆਂ ਬਹੁਤ ਐਸੀਆਂ ਹੈਗੀਆਂ ਜਿਹੜੀਆਂ ਕਿ ਨਾਲ ਪੈਰਲਲ ਉਹਨਾਂ ਨੇ ਪਹਿਲਾਂ ਹੀ ਨਵੀਆਂ ਖੋਲ੍ਹ ਕੇ ਰੱਖੀਆਂ ਹੁੰਦੀਆਂ। ਜਿੱਦਾਂ ਆਪਣੀਆਂ ਟਰੱਕਿੰਗ ਕੰਪਨੀਆਂ ਦੇ ਵਿੱਚ ਚੱਲਦਾ ਹੈ ਕਿ ਟਰੱਕਿੰਗ ਕੰਪਨੀ ਦੇ ਨਾਲ ਪੈਰਲਲ ਇੱਕ ਆਪਣੇ ਇੱਥੇ ਜਿਹੜੇ ਇੱਕ ਹੈਗੇ ਆ ਸੋਸ਼ਲ ਮੀਡੀਆ ਤੇ ਵੀ ਹੁੰਦੇ ਆ, ਉਹ ਵੀ ਲੋਕਾਂ ਨੂੰ ਇਹ ਐਡਵਾਈਸ ਕਰ ਰਹੇ ਸੀਗੇ ਵੀ ਤੁਸੀਂ 2 ਕੰਪਨੀਆਂ ਖੋਲ੍ਹ ਕੇ ਰੱਖੋ। ਲੀਗਲ ਇਲੀਗਲ ਨੂੰ ਬਾਅਦ 'ਚ ਦੇਖਾਂਗੇ, ਪਰ 2 ਕੰਪਨੀਆਂ ਖੋਲ੍ਹ ਕੇ ਰੱਖੋ, ਆਪਣਾ ਬਿਜ਼ਨਸ ਬਚਾਉਣਾ, ਆਪਣਾ ਇਹ ਕਰਨਾ। ਸੋ ਜਦੋਂ ਤੁਸੀਂ 2 ਚੀਜ਼ਾਂ 3 ਚੀਜ਼ਾਂ ਇੱਦਾਂ ਖੋਲ੍ਹ ਕੇ ਰੱਖਦੇ ਆ, ਚਾਹੇ ਟਰੱਕਿੰਗ ਕੰਪਨੀ ਹੋ ਗਈ, ਚਾਹੇ ਤੁਸੀਂ ELDਆਂ ਵੀ ਉੱਦਾਂ ਹੀ 2 3 ਪੈਰਲਲ ਖੋਲ੍ਹ ਕੇ ਰੱਖੀਆਂ ਹੋਈਆਂ ਵੀ ਜੇ ਇੱਕ ਖਰਾਬ ਹੋ ਗਈ ਦੂਜੀ ਚਾੜ ਦਿਆਂਗੇ, ਦੂਜੀ ਖਰਾਬ ਹੋ ਗਈ ਤੀਜੀ ਆ ਜਾਊਗੀ। ਇਹ ਚੀਜ਼ਾਂ ਜਿੰਨਾ ਚਿਰ ਤੱਕ ਇਹਨਾਂ ਚੀਜ਼ਾਂ ਦੇ ਠੱਲ ਨਹੀਂ ਪੈਂਦੀ, ਔਰ ਬਲੀਵ ਮੀ ਇਸ ਵੇਲੇ ਜਿਹੜੀ ਨਿਊ ਐਡਮਿਨਿਸਟ੍ਰੇਸ਼ਨ ਆ ਇਹਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ, ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਕੀਤਾ ਜਾ ਰਿਹਾ। ਜਿਹੜਾ ਫਰਾਡ ਹੈਗਾ ਆ ਇਹ ਇੰਡਸਟਰੀ ਦੇ ਵਿੱਚ, ਉਹਦੇ ਉੱਤੇ ਬਹੁਤ ਜਿਹੜਾ ਸਖਤੀ ਦੇ ਨਾਲ ਜਿਹੜੀ ਨਜ਼ਰ ਰੱਖੀ ਜਾ ਰਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਇਹ ਕਾਬੂ ਕੰਟਰੋਲ ਹੋਣੀਆਂ ਸ਼ੁਰੂ ਹੋਣਗੀਆਂ, ਪਰ ਕਾਫੀ ਹੱਦ ਤੱਕ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਪ੍ਰੋਬਲਮੈਟਿਕ ਹੈਗੀਆਂ ਅਜੇ ਵੀ, ਐਂਡ ਪੇਨਫੁਲ ਹੈਗੀਆਂ। ਔਰ ਜਿੱਦਾਂ ਕਿ ਮੈਨੂੰ ਹੁਣ ਟੈਕਸਟ ਆ ਰਹੇ ਸੀਗੇ, ਕਈ ਆਪਣੇ ਕਨਵਰ ਆਲੋਖਣ ਦਾ ਵੀ ਟੈਕਸਟ ਆਇਆ ਕਿ ਬਹੁਤ ਬੰਦੇ ਇਹਨਾਂ ਨੇ ਦੇਖਿਆ, ਬਹੁਤ ਓਨਰ ਆਪਰੇਟਰ ਐਸੇ ਦੇਖੇ ਆ ਜਿਹੜੇ ਕਿ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕਰਦੇ ਆ, ਕਿਉਂਕਿ ਤੂੰ ਮੇਰੀ ID ਯੂਜ਼ ਕਰ ਲਾ, ਮੈਂ ਤੇਰੀ ਯੂਜ਼ ਕਰ ਲੈਂਦਾ, 2 ਆਪਸ 'ਚ ਐਕਸਚੇਂਜ ਕਰ ਲੈਂਦੇ ਆ। ਸੋ ਇਹ ਵੀ ਕੰਮ ਬਹੁਤ ਚੱਲ ਰਿਹਾ ਹੈਗਾ। ਇਹ ਵੀ ਮੈਂ ਕਹਿ ਦਿਆਂ ਕਿ ਇਹ ਨਹੀਂ ਹੈਗਾ, ਇਹ ਵੀ ਕੰਮ ਬਹੁਤ ਚੱਲ ਰਿਹਾ ਹੈਗਾ। ਯੈਸ, ਗੋਸਟ ਡਰਾਈਵਰ ਦਾ ਕੰਮ ਆ। ਹੁਣ ਜਦੋਂ ਆਪਾਂ ਇੰਸਪੈਕਸ਼ਨਸ ਸੁਣੀਆਂ ਸੀਗੀਆਂ ਲਾਸਟ ਜਿਹੜੀਆਂ ਆਈਆਂ ਸੀਗੀਆਂ, ਉਹਦੇ ਵਿੱਚ ਡਾਟੇ ਦੇ ਵਿੱਚ ਇਹੋ ਹੀ ਸੀਗਾ, ਪੁਲਿਸ ਵਾਲੇ ਇਹੋ ਹੀ ਗੱਲ ਕਰਦੇ ਜੀ। ਉਹ ਮੈਂ ਡਰਾਈਵਰ ਨੂੰ ਪੁੱਛਿਆ ਵੀ ਤੇਰੇ ELD ਤੇ 2 ਡਰਾਈਵਰ ਸ਼ੋ ਕਰਦੇ, ਉਹ ਪਿਛਲੇ ਸ਼ਹਿਰ ਉਤਰ ਗਿਆ ਸੀਗਾ। ਉਹ ਕਹਿੰਦੇ ਹਰ ਟਰੱਕ ਜੋ ਸ਼ਹਿਰ ਪਿਛਲੇ 'ਚ ਉਤਰ ਜਾਂਦਾ ਟਰੱਕ ਡਰਾਈਵਰ, ਅਗਲੇ 'ਚ ਚੜ੍ਹ ਜਾਂਦਾ, ਪਤਾ ਨਹੀਂ ਸਮਝ ਨਹੀਂ ਆਉਂਦੀ ਕਿੱਥੋਂ ਆਉਂਦੇ ਕਿੱਥੇ ਜਾਂਦੇ ਆ। ਸੋ ਯੈਸ, ਦੇ ਆਰ ਵਰਕਿੰਗ ਔਨ ਇਟ। ਜੀ ਅਮਰਜੀਤ ਜੀ। ਹਾਂਜੀ ਕਰਮਜੀਤ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਇੱਕ ਕੁਐਸਚਨ ਹੈ, ਜਿੱਦਾਂ ਇੱਕ ਮੇਰੀ ਟਰੱਕਿੰਗ ਕੰਪਨੀ ਹੈ ਤੇ ਮੇਰੇ ਸਪੀਕਰ ਲੱਗੇ ਆ, ਤੇ ਮੈਂ ਕਿਸੇ ਹੋਰ ਕੰਪਨੀ ਤੋਂ ਲੋਡ ਲੈ ਸਕਦਾ ਜਾਂ ਲੀਗਲੀ ਜਾਂ ਨਹੀਂ ਲੈ ਸਕਦਾ? ਔਰ ਜੇ ਲੈ ਸਕਦਾ ਆ ਔਰ ਕੱਲ ਨੂੰ ਕੋਈ ਐਕਸੀਡੈਂਟ ਜਾਂ ਕੋਈ ਹੈਪਨ ਹੁੰਦਾ ਤੇ ਉਹਦਾ ਕਲੇਮ ਫਿਰ ਕਿਹੜੀ ਇੰਸ਼ੋਰੈਂਸ ਕਵਰ ਕਰੇਗੀ? ਜਿੱਥੇ ਮੈਂ ਲੋਡ ਲਿਆ ਉਹਨਾਂ ਦਾ ਜਾਂ ਫਿਰ ਮੇਰੀ ਕੰਪਨੀ ਕਰੇਗੀ? ਦੇਖੋ ਜੀ, ਇਹ ਇੱਕ ਗ੍ਰੇ ਏਰੀਆ ਹੈਗਾ।
ਟਰੱਕਿੰਗ ਕੰਪਨੀ ਟੂ ਟਰੱਕਿੰਗ ਕੰਪਨੀ ਜਿਹੜਾ ਲੋਡ ਹੈ ਡਬਲ ਬ੍ਰੋਕਰ ਹੋ ਜਾਂਦਾ। ਸੋ ਫਸਟ ਆਫ ਆਲ ਡਬਲ ਬ੍ਰੋਕਰ ਜਿਹੜਾ ਹੁੰਦਾ ਲੋਡ ਇਲੀਗਲ ਹੁੰਦਾ। ਅੱਜ ਕੱਲ੍ਹ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹ ਜਿੱਦਾਂ ਕਿ ਹਰਜੋਤ ਭਾਈ ਨੇ ਦੱਸਿਆ ਕਿ ਬਹੁਤ ਜ਼ਿਆਦੀਆਂ ਸਟ੍ਰਿਕਟ ਹੋਈਆਂ, ਬਹੁਤ ਔਖੀਆਂ ਹੋਈਆਂ। ਸੋ ਲਿਟਰਲੀ ਜਿਹੜੀ ਕੰਪਨੀ ਦੇ ਨਾਂ ਤੇ ਲੋਡ ਆ, ਉਸ ਕੰਪਨੀ ਨੇ ਇੰਸ਼ੋਰੈਂਸ ਕੰਪਨੀ ਨੇ ਇਹ ਕਹਿ ਕੇ ਲੋਡ ਕਵਰ ਨਹੀਂ ਕਰਨਾ ਕਿ ਇਹ ਤੁਹਾਡੇ ਟਰੱਕ ਦੇ ਵਿੱਚ ਲੋਡ ਨਹੀਂ ਸੀਗਾ। ਤੇ ਜਿਹੜੀ ਕੰਪਨੀ ਦਾ ਲੋਡ ਜਿਹੜੀ ਕੰਪਨੀ ਨੇ ਕੀਤਾ ਆ ਉਹਦੀ ਨੇ ਇਸ ਕਰਕੇ ਨਹੀਂ ਕਵਰ ਕਰਨਾ ਵੀ ਇਹ ਲੋਡ ਜਿਹੜਾ ਹੈ ਤੁਹਾਡੇ ਨਾਂ ਤੇ ਇਸ਼ੂ ਨਹੀਂ ਹੋਇਆ, ਬ੍ਰੋਕਰ ਕੋਲੋਂ ਡਿਫਰੈਂਟ ਕੰਪਨੀ ਦੇ ਨਾਂ ਤੇ ਹੋਇਆ। ਸੋ ਕੰਪਨੀਆਂ ਇੱਕ ਰੀਜ਼ਨ ਭਾਲਦੀਆਂ ਕਵਰੇਜ ਨੂੰ ਡਿਨਾਈ ਕਰਨ ਦਾ। ਉਹ ਸਿੰਪਲ ਹੈਗੀ ਆ, ਕਿਉਂਕਿ ਜਦੋਂ ਤੁਸੀਂ ਇੰਸ਼ੋਰੈਂਸ ਦੇ ਵਿੱਚ ਸਿਗਨੇਚਰ ਕਰਦੇ ਹੈਗੇ ਆ, ਮੇਰੇ ਖਿਆਲ ਸ਼ਰਜੋਤ ਭਾਜੀ ਇਹ 'ਚ ਜ਼ਿਆਦਾ ਚਾਨਣਾ ਪਾ ਸਕਦੇ ਆ, ਉੱਥੇ ਇਹ ਸਾਰਾ ਕੁਝ ਹੁੰਦਾ ਕਿ ਤੁਹਾਡੇ ਟਰੱਕ ਦੇ ਵਿੱਚ ਲੋਡ ਜਿਹੜਾ ਜਾਣਾ ਚਾਹੀਦਾ। ਤੁਹਾਡੇ ਕਵਰੇਜ ਤੁਹਾਨੂੰ ਤਾਂ ਮਿਲਣੀ ਹੈ ਜੇ ਤੁਸੀਂ ਆਪਣੇ ਇਕੁਇਪਮੈਂਟ ਨਾਲ ਸਾਰਾ ਕੁਝ ਕਰਦੇ ਆ। ਸੋ ਆਈ ਥਿੰਕ ਬਹੁਤ ਨਤੀਜੇ ਮੈਂ ਦੇਖੇ ਇਸ ਵੇਲੇ ਕਿ ਜਿੱਥੇ ਲੋਕਾਂ ਦੇ ਜਿਹੜੇ ਆ ਉਹ ਕਿਸੇ ਕੋਲੋਂ ਲੋਡ ਲੈਂਦੇ ਹੈਗੇ ਆ ਤੇ ਮੁੜ ਕੇ ਲੋਡ ਦੇ ਪੈਸੇ ਮਰ ਜਾਂਦੇ ਆ, ਦੈਨ ਦੇ ਕੈਨਟ ਡੂ ਐਨੀਥਿੰਗ। ਕਲੇਮ ਪੈ ਜਾਂਦਾ ਆ, ਉਹ ਸਾਰੇ ਪੈਸੇ ਹੋਲਡ ਕਰਕੇ ਬੈਠ ਜਾਂਦੇ ਆ, ਸੋ ਦੈਨ ਦੇ ਕੈਨ ਨਾਟ ਡੂ ਐਨੀਥਿੰਗ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੋਂ ਹੀ ਸ਼ੁਰੂ ਹੁੰਦੀਆਂ ਕਿ ਜਦੋਂ ਅਸੀਂ ਕਿਸੇ ਹੋਰ ਕੰਪਨੀ ਕੋਲੋਂ ਲੋਡ ਲਈਏ। ਜੀ, ਸੋ ਬਿਲਕੁਲ ਆਪਣੇ ਰਮਨ ਜੀ, ਅੱਜ ਕੱਲ੍ਹ ਤਾਂ ਜਿੰਨੇ ਕਾਰਗੋ ਥੈਫਟ ਹੁੰਦੇ ਆ ਵੈਸੇ ਨਹੀਂ ਇਹ ਕੰਮ ਕਰਨਾ ਚਾਹੀਦਾ, ਕਿਉਂਕਿ ਜਦੋਂ ਕਲੇਮ ਹੁੰਦੇ ਫਿਰ ਇਨਵੈਸਟੀਗੇਸ਼ਨ ਪੂਰੀ ਹੁੰਦੀ ਹੈ। ਤੇ ਇਸ ਤੋਂ ਪਹਿਲਾਂ ਆਪਾਂ ਜਿਹੜੀ ਗੱਲਬਾਤ ਕਰਦੇ ਸੀ ਨਾ ਵੀ ਕਈ ਇੱਕ ਕੰਪਨੀ ਬਣਾ ਲਈ, ਬੰਦ ਕਰਤੀ, ਦੂਜੀ ਬਣਾ ਲਈ, ਤੀਜੀ। ਸੋ ਉਹਨਾਂ ਨੂੰ ਮੋਸਟਲੀ ਇੰਸ਼ੋਰੈਂਸ ਕੰਪਨੀਆਂ ਕੈਮਲੀਅਨ ਕੈਰੀਅਰ ਕਰਕੇ ਕਹਿੰਦੀਆਂ। ਸੋ ਅੱਜ ਕੱਲ੍ਹ ਉਹ ਪੂਰਾ ਤੁਹਾਡਾ ਇੱਕ ਵਾਰੀ ਨਾਮ, ਡੇਟ ਆਫ ਬਰਥ ਤੇ ਲਾਇਸੈਂਸ ਨੰਬਰ ਉਹ ਪੂਰਾ ਸਰਚ ਕਰ ਲੈਂਦੇ ਆ ਵੀ ਕਿੱਥੇ ਕੰਪਨੀ ਬਣਾਈ, ਦੂਜੀ ਬਣਾਈ, ਉਹ ਸੋ ਤੁਹਾਨੂੰ ਸਿੱਧਾ ਨਹੀਂ ਕਹਿੰਦੇ ਵੀ ਅਸੀਂ ਤੁਹਾਡੀ ਇੰਸ਼ੋਰੈਂਸ ਨਹੀਂ ਕਰਦੇ, ਉਹ ਕਹਿੰਦੇ ਵੀ ਯੂ ਡੋਂਟ ਕੁਆਲੀਫਾਈ। ਸੋ ਇਹ ਪ੍ਰੋਬਲਮ ਜੇ ਦੇਖੋ ਹੁਣ ਇਹੋ ਹੀ ਚੀਜ਼ਾਂ ਆ ਭਾਜੀ ਜਿਹੜੀਆਂ ਆਪਾਂ ਟਰਾਈ ਕਰ ਰਹੇ ਹਾਂ, ਟਰਾਈ ਟੂ ਅੰਡਰਸਟੈਂਡ, ਹੈ ਨਾ। ਜਿਹੜੇ ਲੋਕੀ ਸੋਸ਼ਲ ਮੀਡੀਆ ਤੇ ਆਣ ਕੇ ਇਹ ਚੀਜ਼ ਕਹਿੰਦੇ ਆ ਬਈ ਕੋਈ ਫਰਕ ਨਹੀਂ ਪੈਂਦਾ, ਲੀਗਲ ਇਲੀਗਲ ਬਾਅਦ ਚ ਦੇਖ ਲਾਂਗੇ, ਪਹਿਲਾਂ ਆਪਾਂ ਆਪਣਾ ਬਿਜ਼ਨਸ ਬਚਾਉਣਾ ਆ। ਬਿਜ਼ਨਸ ਕਾਹਦਾ ਬਚਾਉਣਾ ਆ ਜੇ ਤੁਸੀਂ ਇਲੀਗਲ ਕੰਮ ਕਰਕੇ ਬਿਜ਼ਨਸ ਬਚਾਉਣਾ ਆ? ਜੇ ਤੁਸੀਂ ਇਦਾਂ ਦੀਆਂ ਸਿਚੁਏਸ਼ਨਾਂ ਮੁੜ ਕੇ ਤੁਸੀਂ ਇੰਸ਼ੋਰੈਂਸ ਕੰਪਨੀਆਂ ਡਿਨਾਈ ਕਰ ਦਿੰਦੀਆਂ, ਫਿਰ ਗਲਤ ਤਰੀਕੇ ਨਾਲ ਚਲਾਉਣਾ। ਸੋ ਵਾਈ ਡੂ ਦੈਟ? ਆਈ ਮੀਨ ਕਿਉਂ? ਕੀ ਰੀਜ਼ਨ ਹੈ? ਕਿਉਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਗਲਤ ਕੰਮ ਕਰੀਏ? ਔਰ ਮੇਰੇ ਖਿਆਲ ਦੇ ਵਿੱਚ ਜਿਹੜੇ ਸਾਡੇ ਸਿੱਖਿਆ ਦੇਣ ਵਾਲੇ ਆ ਸੋਸ਼ਲ ਮੀਡੀਆ ਤੇ ਬੈਠੇ, ਉਹ ਵੀ ਇਦਾਂ ਦੇ ਹੀ ਆ ਵੀ ਉਹ ਵੀ ਮਤਲਬ ਗਲਤ ਕੰਮ ਕਰ ਲਓ, ਹੋਰ ਕੋਈ ਚੀਜ਼ ਨਹੀਂ, ਬਚਾ ਨਾ ਕਰੋ, ਗਲਤ ਜਿੱਦਾਂ ਹੁੰਦਾ ਕਰ ਲਓ। ਜੀ, ਸਿਮਰਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰੇ ਕੰਪਨੀ ਫਾਈਲਿੰਗ ਦੇ ਬਾਰੇ ਸਵਾਲ ਆ ਭਾਜੀ। ਮੈਂ ਕੰਪਨੀ ਰਜਿਸਟਰ ਕਰਾਈ ਸੀ 3 ਸਾਲ ਪਹਿਲਾਂ ਐਜ਼ LLC, ਤੇ ਹੁਣ ਮੈਨੂੰ ਓਪਰਚੁਨਿਟੀ ਮਿਲ ਰਹੀ ਕਿਸੇ ਕੰਪਨੀ ਨਾਲ ਕੰਮ ਕਰਨ ਦੀ, ਪਰ ਉਹ LLC ਨਾਲ ਨਹੀਂ ਕੰਮ ਕਰਦੇ, ਉਹ INC ਨਾਲ ਕੰਮ ਕਰਦੇ ਆ। ਤਾਂ ਮੈਂ ਆਪਣੀ LLC ਆ ਜਿਹੜੀ ਉਹ ਕਨਵਰਟ ਕਰ ਸਕਦਾ ਇਨਟੂ INC? ਉਹਦਾ ਪ੍ਰੋਸੈਸ ਕੀ ਹੋਊਗਾ? ਇਹ ਦੇ ਕੰਪਲਿਕੇਟਡ ਕੁਐਸਚਨ ਹੈਗਾ। ਆਈ ਡੋਂਟ ਨੋ ਮਤਲਬ ਇਹ ਕੀ ਸਿਚੁਏਸ਼ਨ ਹੈਗੀ ਵੀ ਜਿਹੜਾ ਕੋਈ ਕੰਪਨੀ ਕੰਮ ਕਰ ਰਹੀ ਹੈਗੀ ਉਹ ਕਹਿੰਦੀ ਮੈਂ LLC ਨਾਲ ਕੰਮ ਨਹੀਂ ਕਰਨਾ ਹੈਗਾ, ਇੰਕ ਨਾਲ ਕੰਮ ਕਰਨਾ ਹੈਗਾ। ਆਈ ਡੋਂਟ ਨੋ ਕਿ ਉਹਨਾਂ ਦੀ ਕੀ ਸਿਚੁਏਸ਼ਨ ਹੈਗੀ, ਕੀ ਪ੍ਰੋਬਲਮ ਹੈਗੀ ਹੈ, ਕਿਉਂਕਿ ਇੰਕ ਐਂਡ LLC ਆਈ ਡੋਂਟ ਥਿੰਕ ਸੋ ਕਿ ਦੇ should have any issue ਕਿ ਇੰਕ ਦੇ ਨਾਲ ਕੰਮ ਕਰਨਾ LLC। that's the first red flag। ਮੈਂ ਤੁਹਾਨੂੰ ਕਹਿੰਦਾ ਮੇਰੇ ਲਈ ਇਹ ਰੈਡ ਫਲੈਗ ਹੈਗਾ। I wouldn't FedEx ਆ ਉਹ LLC ਨਾਲ ਨਹੀਂ ਕੰਮ ਕਰਦੇ, ਉਹ INC ਨਾਲ ਕਰਦੇ ਨਾ। ਸੋ ਦੈਨ ਤੁਸੀਂ ਜਿਨ੍ਹਾਂ ਦੇ ਕੋਲੋਂ ਪਰਮਿਟ ਤੁਸੀਂ ਕਰਵਾਏ ਹੈਗੇ, ਜਿਨ੍ਹਾਂ ਦੇ ਕੋਲੋਂ ਕਾਰਪੋਰੇਸ਼ਨ ਬਣਵਾਈ ਹੈਗੀ ਆ, ਪਲੀਜ਼ ਉਹਨਾਂ ਨੂੰ ਕਾਲ ਕਰੋ ਐਂਡ ਆਸਕ them to convert to ਇੰਕ। ਇਹ ਬੜਾ ਹਾਰਡ ਨਹੀਂ ਹੋਣਾ, ਟੈਕਸ ਵਾਲੇ ਨਾਲ ਗੱਲ ਕਰੋ ਆਪਣੇ ਨਾਲ, ਟੈਕਸ ਵਾਲਿਆਂ ਨੇ ਕਰ ਦੇਣਾ ਜੀ। ਠੀਕ ਹੈ ਵੀਰ ਜੀ, ਥੈਂਕ ਯੂ ਜੀ। ਦਵਿੰਦਰ ਜੀ। ਹੈਲੋ। ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਭਾਜੀ ਸਾਰਿਆਂ ਨੂੰ ਜੀ। ਭਾਜੀ ਪਤਾ ਚੱਕਰ ਕੀ ਆ? ਚੱਕਰ ਇਹ ਆ ਵੀ ਕੋਈ ਵੀ ਬੰਦਾ ਨਾ ਅੱਜ ਕੱਲ ਜਿੱਦਾਂ ਵਿਹਲਾ ਬਹਿ ਕੇ ਜਾਂ ਕੁਛ ਵੀ ਉਹ ਛੇਤੀ ਪੈਸੇ ਕਮਾਉਣਾ ਚਾਹੁੰਦਾ, ਤੇ ਇਸ ਕਰਕੇ ਕੋਈ ਵੀ ਸਾਰੇ ਬੰਦੇ ਗਲਤ ਕੰਮ ਹੀ ਕਰਦੇ, ਸਹੀ ਕੰਮ ਤਾਂ ਹੋ ਹੀ ਨਹੀਂ ਰਿਹਾ ਕੋਈ ਅਮਰੀਕਾ ਦੇ ਵਿੱਚ। ਬਾਕੀ ਕੋਈ ਟਰੱਕਾਂ ਦਾ ਕੰਮ ਅਮਰੀਕਾ ਦੇ ਵਿੱਚ ਘੱਟ ਨਹੀਂ ਹੈਗਾ ਇਸ ਟਾਈਮ ਤੇ। ਜੇ ਆਪਾਂ ਕਹੀਏ ਨਾ ਕਿ ਅਮਰੀਕਾ ਦੇ ਵਿੱਚ ਟਰੱਕਾਂ ਦਾ ਕੰਮ ਘੱਟ ਆ, ਕੰਮ ਨਹੀਂ ਘੱਟ ਹੈਗਾ। ਆਪਣੇ ਲੋਕ ਕੀ ਕਰਦੇ ਨੇ, ਆਪਣੇ ਬੰਦੇ ਜਾਂ ਆਪਣੇ ਬੰਦੇ ਨਹੀਂ ਸਾਰੇ ਹੀ, ਹੁਣ ਤਾਂ ਸਾਰਿਆਂ ਨੂੰ ਹੀ ਨਾ ਲੱਗ ਗਿਆ, ਕਿਉਂਕਿ ਸਾਰਿਆਂ ਦੇ ਗੋਰੇ ਵੀ ਯਾਰ ਬੇਲੀ ਆ ਜਾਂ ਕੁਛ ਵੀ ਆ। ਹੁਣ ਦੇਖਿਆ ਹੀ ਆਪਾਂ ਵੀਡੀਓ ਵੀ ਕਿੰਨੀਆਂ, ਉਹ ਗੋਰਿਆਂ ਨੂੰ ਗਾਲਾਂ ਸਿਖਾਉਂਦੇ ਆ ਜਾਂ ਕੁਛ, ਉਹ ਯਾਰ ਬੇਲੀ ਆ ਤੇ ਤਾਂ ਹੀ ਗਾਲਾਂ ਸਿਖਾਉਂਦੇ ਆ, ਠੀਕ ਆ। ਜਾਂ ਕੋਈ ਮੰਨ ਲਓ ਕੋਈ ਨਸ਼ਾ ਕੋਈ ਖਾ ਰਿਹਾ, ਉਹਨੇ ਖਾਣਾ ਲੈ ਫਿਰ ਸੌਂਵੇਗਾ ਨਹੀਂ ਏਦਾਂ। ਤੇ ਸਾਰੇ ਹੁਣ ਬੁੱਕਾਂ ਵੀ ਜਿੱਦਾਂ ਡਬਲ ਚਲਾਉਂਦੇ ਹਨਾ ਆਪਣੇ, ਤੇ ਉਹ ਜਿਹੜੇ ਆਪਣੀ ਮੰਨ ਲਓ ਇੱਕ ਟਰੱਕ ਆ ਨਾ ਉਹ 3 ਟਰੱਕਾਂ ਦਾ ਕੰਮ ਕਰ ਰਿਹਾ ਹੈ।
ਤੇ ਜੇ ਕਿਸੇ ਦਾ 50 ਟਰੱਕ ਨੇ ਤੇ ਉਹ 150 ਟਰੱਕ ਦਾ ਕੰਮ ਕਰ ਰਿਹਾ, ਡਬਲ ਬੁੱਕਾਂ, ਡਬਲ ਸਾਰਾ ਕੁਝ ਕਰ ਕੇ। ਇਸ ਕਰਕੇ ਇੱਥੇ ਕੰਮ ਨਹੀਂ ਘੱਟ। ਜੇ ਆਪਾਂ ਲਾਅ ਦੇ ਮੁਤਾਬਕ ਚੱਲੀਏ ਨਾ, ਤੇ ਫਿਰ ਜੇ ਮੰਨ ਲਓ ਡਰਾਈਵਰ ਲਾਅ ਦੇ ਮੁਤਾਬਕ ਚੱਲਦੇ ਆ ਨਾ, ਤੇ ਡਰਾਈਵਰਾਂ ਦੀ ਪੇ ਵੀ ਵੱਧ ਹੋਊਗੀ। ਮੰਨ ਲਓ ਟਰੱਕ ਦਾ ਡਰਾਈਵਰਾਂ ਨੇ ਹੀ ਚਲਾਉਣੇ, ਬੰਦਿਆਂ ਨੇ ਹੀ ਚਲਾਉਣੇ ਆ ਨਾ। ਜਿਹੜੀ ਕੰਪਨੀ ਦੇ ਇੱਕ ਟਰੱਕ ਚਲਾ ਲੂਗਾ ਓਨਰ, 2 ਚਲਾ ਲੂਗਾ, ਕਿੰਨੇ ਚਲਾ ਲੂਗਾ। ਜੇ ਬੰਦੇ ਆਪਦਾ ਸਟੈਂਡ ਰੱਖਣ, ਕਹਿਣ ਵੀ ਆਪਾਂ ਨਹੀਂ ਗਲਤ ਕੰਮ ਕਰਨਾ, ਹੈ ਨਾ, ਤੇ ਕੋਈ ਬੰਦਾ ਵੀ ਕਿਸੇ ਤੋਂ ਧੱਕੇ ਨਾਲ ਕੰਮ ਨਹੀਂ ਕਰਾ ਸਕਦਾ। ਬਾਕੀ ਇੱਥੇ ਤੇ ਚਲੋ ਵਰਕ ਪਰਮਿਟ ਗੌਰਮੈਂਟ ਦਿੰਦੀ ਆ, ਇੱਥੇ ਤੇ ਕੋਈ LMI ਵਾਲਾ ਚੱਕਰ ਹੀ ਨਹੀਂ ਹੈਗਾ ਵੀ ਜੇ ਆਪਾਂ ਕਹੀਏ ਵੀ LMI ਆਪਾਂ ਨੂੰ ਮਿਲਦੀ ਆ ਜਾਂ ਕੁਛ ਵੀ ਆ ਏਦਾਂ। ਇਸ ਕਰਕੇ ਮੈਂ ਸਾਰੇ ਆਪਣੇ ਡਰਾਈਵਰ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਕਿ ਕੋਈ ਵੀ ਡਬਲ ਬੁੱਕ ਨਾ ਚਲਾਵੇ, ਆਪਦੇ ਸੈਂਟ ਵਗੈਰਾ ਵਧਾਉਣ। ਕਈ ਵਿਚਾਰੇ ਹੁਣ 45 ਸੈਂਟ ਤੇ 40 ਸੈਂਟ ਤੇ ਕੰਮ ਕਰ ਰਹੇ ਨੇ। ਉਹ ਕਿਉਂ ਕਰਦੇ ਪਏ ਨੇ? ਕਿਉਂਕਿ ਦੇਖੋ ਕੰਪਨੀਆਂ ਵੀ ਉਹਨਾਂ ਨੂੰ ਘੱਲਦੀਆਂ ਨੇ ਡਬਲ ਉਹ ਕਹਿੰਦੇ ਭਾਈ ਡਬਲ ਬੁੱਕ ਮਿਲ ਜੂ, ਐਂ ਹੋ ਜੂ, ਜਾਂ ਹੋ ਜੂ। ਇਹ ਚੱਕਰ ਇਹ ਵੀ ਨਾ ਉਹ ਡਬਲ ਬੁੱਕ ਦੀ ਮੰਗ ਕਰਨ, ਨਾ ਉਹ ਏਦਾਂ ਦਾ ਗਲਤ ਕੰਮ ਕਰਨ। ਉਹ ਆਪਦਾ ਘਰੇ ਆਣ ਕੇ 34 ਘੰਟੇ ਪਾ ਕੇ ਫੇਰ ਅਗਲਾ ਲੋਡ ਚੱਕਣ, ਤੇ ਜਿੱਥੋਂ ਕੁ ਤੱਕ ਆਪਣੀ ਬੁੱਕ ਸਹੀ ਲੀਗਲੀ ਮੁੜਦੀ ਆ ਉੱਥੋਂ ਕੁ ਤੱਕ ਦਾ ਲੋਡ ਚੱਕਣ। ਜੇ ਅੱਗੇ ਜਾਣਾ, ਜੇ 34 ਘੰਟੇ ਬਾਹਰ ਪਾਉਣੇ ਪੈਂਦੇ ਆ, ਤੇ ਕੰਪਨੀ ਨਾਲ ਗੱਲ ਕਰਨ ਬਈ ਤੁਸੀਂ ਮੈਨੂੰ ਰੂਮ ਪ੍ਰੋਵਾਈਡ ਕਰੋ ਜਾਂ ਮੈਨੂੰ ਉਸ ਹਿਸਾਬ ਨਾਲ ਮੇਰੀ ਪੇ ਦਿਓ। ਜੀ ਕੰਪਨੀਆਂ ਨੂੰ ਵੀ ਪੇ ਕਰਨਾ ਪੈਣਾ ਵਾ। ਤੇ ਥੈਂਕ ਯੂ ਦਵਿੰਦਰ ਜੀ, ਸਮਾਂ ਸਮਾਪਤ ਹੋ ਗਿਆ। ਥੈਂਕ ਯੂ, ਬੜੀ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ। ਚਲੋ ਇਹ ਗੱਲਾਂ ਤਾਂ ਚੰਗੀਆਂ ਆ ਵੀ ਉਹ ਵੀ ਗਲਤ ਨਾ ਕਰਨ, ਉਹ ਵੀ ਗਲਤ ਨਾ ਕਰਨ, ਪਰ ਅੱਜ ਕੱਲ ਕੀ ਸੋਚਿਆ ਨਾ, ਜਿਹੜਾ ਮੈਥ ਦੇ ਵਿੱਚ ਸੁਣਿਆ ਸੀ ਕਹਿੰਦੇ ਵੀ ਨੈਗੇਟਿਵ ਨਾਲ ਨੈਗੇਟਿਵ ਮਲਟੀਪਲਾਈ ਕਰੋ ਤੇ ਪੋਜ਼ਿਟਿਵ ਹੋ ਜਾਂਦਾ। ਉਹ ਸਾਰੇ ਦੋਨੋਂ ਜਾਣੇ ਏਦਾਂ ਦੋਨੋਂ ਪਾਸੇ ਜਦੋਂ ਗਲਤ ਕੰਮ ਹੋਈ ਜਾਂਦਾ ਕਹਿੰਦੇ ਵੀ ਖੌਰੇ ਸਭ ਕੁਝ ਵਧੀਆ ਹੀ ਆ, ਪਰ ਇਹ ਨਹੀਂ ਪਤਾ ਵੀ ਬਾਅਦ ਦੇ ਵਿੱਚ ਸਿਚੁਏਸ਼ਨ ਜਿਹੜੀ ਉਹ ਨੈਗੇਟਿਵ ਵਾਲੀ ਉਹ ਮੈਥ ਦੇ ਵਿੱਚ ਤਾਂ ਚੱਲ ਜਾਂਦੀ ਆ, ਰੀਅਲ ਲਾਈਫ ਦੇ ਵਿੱਚ ਥੋੜਾ ਕੰਮ ਔਖਾ ਹੀ ਹੁੰਦਾ ਆ, ਉਹ ਸਿਚੁਏਸ਼ਨ ਬਣਦੀ ਨਹੀਂ ਆ। ਸੋ ਗਲਤ ਦੇ ਨਾਲ ਠੀਕ ਨਹੀਂ ਕੀਤਾ ਜਾ ਸਕਦਾ, ਠੀਕ ਜਿਹੜੀ ਆ ਉਹ ਚੀਜ਼ ਠੀਕ ਰਹਿੰਦੀ ਆ। ਸੋ ਗਲਤ ਚੀਜ਼ਾਂ ਤੋਂ ਜਿਹੜਾ ਪਲੀਜ਼ ਜਿਹੜਾ ਬਚਾਅ ਰੱਖੋ। ਆਪਾਂ ਕਹਿ ਸਕਦੇ ਹਾਂ ਕਰਨਾ ਨਹੀਂ ਕਰਨਾ, ਉਹ ਤਾਂ ਹਰ ਇੱਕ ਦੀ ਆਪੋ ਆਪਣੀ ਮਰਜ਼ੀ ਆ, ਨਹੀਂ ਤਾਂ ਫਿਰ ਜਦੋਂ ਸਖਤੀ ਹੁੰਦੀ ਆ ਫਿਰ ਹੌਲੀ ਉਹ ਆਪੇ ਕਰਵਾਉਣ ਲੱਗ ਜਾਂਦੇ ਆ। ਰਮਨ ਜੀ ਤੇ ਹਰਜੋਤ ਜੀ, ਹੁਣ ਲੈਣੇ ਜੀ ਆਪਾਂ ਇਜਾਜ਼ਤ। ਸਭ ਦਾ ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।